ਉਸ ਤੋਂ 15 ਦਿਨ ਜਾਣ ਦਾ ਬਾਅਦ ਦਾ ਮੌਕਾ ਮਿਲਿਆ ਓਕੇ, ਤਾਂ ਕਿ ਉੱਥੇ ਗਰਾਊਂਡ ਲੈਵਲ ਨੂੰ ਵੇਖਿਆ ਜਾ ਸਕੇ। ਤੇ ਕੀ ਤੁਸੀਂ ਉੱਥੇ ਨੋਟਿਸ ਕੀਤਾ ਜਾ ਕੇ? ਨੋਟਿਸ ਇਹ ਦੇਖਿਆ ਕਿ ਜਦੋਂ ਦੇ ਪ੍ਰੋਗਰਾਮ ਹਨ ਉਦੋਂ ਦੇ ਸੰਗਤ ਬਹੁਤ ਹੈ ਤੇ ਪ੍ਰਬੰਧ ਵੀ ਹਨ। ਅਦਰਵਾਈਜ਼ ਕੋਈ ਪ੍ਰਬੰਧ ਨਹੀਂ, ਉੱਥੇ ਕੋਈ ਵੀ ਨਹੀਂ ਪ੍ਰਬੰਧ ਨਹੀਂ। 2 4 10 50 ਸਿੱਖ ਹੁੰਦੇ ਹੋਣਗੇ। ਜਦੋਂ ਜੇਲ੍ਹ में रोहतास ਗਏ ਉੱਥੇ ਗੁਰਦੁਆਰਾ ਚੋਹਾ ਸਾਹਿਬ ਗਏ। ਚੋਹਾ ਸਾਹਿਬ, ਗੁਰਦੁਆਰਾ ਚੋਹਾ ਸਾਹਿਬ ਦੀ ਹਾਲਾਤ ਇੰਨੀ ਕੁ ਮੰਦੀ ਸੀ ਕਿ ਕੁਦਰਤ ਦੇ 4 ਦਰਵਾਜ਼ੇ ਹੁੰਦੇ ਹਨ, ਜੀ ਜੀ, 3 ਸੀਮੈਂਟ ਲਾ ਕੇ ਬੰਦ ਕਰ ਦਿੱਤੇ ਗਏ। ਅੱਛਾ, ਪੱਕੇ ਬੰਦ ਕਰਤੇ, ਪੱਕੇ ਬੰਦ, ਬਾਹਰ ਵੀ ਸੀਮੈਂਟ ਵੱਜਾ, ਜਿਹਦਾ ਕਬਜ਼ਾ ਵਗੈਰਾ ਵੀ ਹੋ ਗਿਆ। ਕਈ ਕਬਜ਼ੇ ਵੀ ਸਨ। ਕੀ ਤੇ ਸਿੱਖ ਉੱਥੇ ਕਿਉਂ ਜਾਂਦੇ? ਉਹਨਾਂ ਸਥਾਨਾਂ ਨੂੰ ਵੇਖਣਾ ਜਿਨ੍ਹਾਂ ਦੀ ਅਸੀਂ ਰੋਜ਼ ਨਿੱਤ ਅਰਦਾਸ ਕਰਦੇ ਹਾਂ, ਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਿੱਖ ਹੋਵੇ ਉਸ ਦੀ ਅਰਦਾਸ ਕਰਦਾ ਹੈ। ਜੋ ਵਿਛੜੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਅਸੀਂ ਜਾਂਦੇ ਤਾਂ ਹੀ ਹਾਂ। ਬਿਲਕੁਲ ਕਿਉਂਕਿ ਸਾਡਾ ਇਤਿਹਾਸ ਹੈ, ਸਾਡੇ ਸਥਾਨ ਉੱਥੇ ਹਨ, ਉਹਨਾਂ ਨੂੰ ਵੇਖਣ ਜਾਂਦੇ ਹਾਂ। ਉਹ ਸਾਰੇ ਜਦੋਂ ਗੁਰੂ ਅਰਜਨ ਸਾਹਿਬ ਦੇ ਗੁਰਦੁਆਰੇ ਦੇ ਸਥਾਨ ਦੀ ਫੋਟੋ ਪਾਉਂਦੇ ਹਨ ਤਾਂ ਕੇਵਲ ਤੇ ਕੇਵਲ ਮਹਾਰਾਜ ਰਣਜੀਤ ਸਿੰਘ ਦੀ ਸਮਾਧ ਦੀ ਫੋਟੋ ਜਿਹੜਾ ਉੱਥੇ ਬਣੀ ਹੈ ਉਹਦੀ ਪਾ ਦਿੰਦੇ ਹਨ। ਜਿਹੜਾ ਉੱਥੇ ਗੁੰਬਦ ਬਣੇ ਹਨ, ਬਿਲਡਿੰਗ ਬਣੀ ਹੈ, ਉਹ ਐਕਚੁਅਲ ਗੁਰਦੁਆਰਾ ਨੇ, ਗੁਰਦੁਆਰਾ ਥੱਲੇ ਹੈ। ਈਵਨ ਕਿ ਇਹ ਕਹਿ ਲਓ ਵੀ ਗੁਰੂ ਅਰਜਨ ਸਾਹਿਬ ਨੇ ਵੰਜਾਰਿਆ ਕਹਿੰਦੇ ਸ਼ਬਦ ਜਿਹੜੇ ਉਚਾਰੇ ਨੇ ਲਾਹੌਰ ਦੇ ਵਿੱਚ, ਚੂਨਾ ਮੰਡੀ ਲਾਹੌਰ ਗੁਰਦੁਆਰੇ ਦੇ ਬਿਲਕੁਲ ਕੰਧ ਸਾਂਝੀ ਹੈ, ਉੱਥੇ ਵੀ ਲੋਕਾਂ ਦਾ ਕਬਜ਼ਾ ਹੈ ਤੇ ਕੂੜਾ ਕਰਕਟ ਸੁੱਟਿਆ ਹੈ। ਕਿਸੇ ਨੇ ਡੰਗਰ ਬੰਨੇ ਹੁੰਦੇ ਆ, ਕਿਸੇ ਨੇ, ਆਪਾਂ ਨੂੰ ਅਕਸਰ ਇਹ ਜਿਹੜੀਆਂ ਫੋਟੋ ਵੀਡੀਓਜ਼ ਆਉਂਦੀਆਂ ਰਹਿੰਦੀਆਂ। 10 ਬਾਈ 10 ਦਾ ਕਮਰਾ ਬਾਹਰ ਪਕੌੜਿਆਂ ਵਾਲੀਆਂ ਦੁਕਾਨਾਂ 'ਚ ਲੋਕਾਂ ਦੇ ਕਬਜ਼ੇ ਸੀ। ਉੱਥੇ ਕੁਝ ਬੰਦੇ ਬਾਹਰ ਪੌੜੀਆਂ ਦੇ ਵਿੱਚ ਬੈਠੇ ਸਿਗਰਟ ਪੀ ਰਹੇ ਸੀ। ਇਹ ਜਿਹੜਾ ਕਿਲੇ ਦੇ ਵਿੱਚ ਸੀ, ਕਿਲੇ ਦੇ ਵਿੱਚ ਉਹਦੀ ਮਹੱਤਤਾ ਸਿੱਖਾਂ ਵਾਸਤੇ ਕਿੰਨੀ ਹੈ ਮੈਂ ਇਹ ਦੱਸੂਗਾ। ਜਦੋਂ ਗੁਰੂ ਨਾਨਕ ਸਾਹਿਬ ਜੀ ਪਾਕਿਸਤਾਨ ਗਏ ਚੌਥੀ ਉਦਾਸੀ 1521 ਦੇ ਕਰੀਬ ਦੀ ਜਿਹੜੀ ਵੀ ਉਦਾਸੀ ਕੀਤੀ, ਉਹਦੇ ਵਿੱਚ ਭਾਈ ਭਗਤੂ ਜੀ ਮਾਤਾ ਜੀ ਦੇ ਦਾਦਾ ਜੀ ਦੀ ਬੇਨਤੀ ਤੇ ਉੱਥੇ ਗਏ। ਹਾਂ, ਠੀਕ ਹੈ। ਜਦੋਂ ਉੱਥੇ ਗਏ ਉਹਨਾਂ ਨੇ ਬੇਨਤੀ ਕੀਤੀ ਵੀ ਇਸ ਇਲਾਕੇ ਵਿੱਚ ਜਲ ਨਹੀਂ, ਤੇ ਗੁਰੂ ਨਾਨਕ ਸਾਹਿਬ ਨੇ ਜਲ ਪ੍ਰਗਟ ਕੀਤਾ। ਆਮ ਸੰਗਤ ਫਿਰ ਭਾਈ ਭਗਤੂ ਜੀ ਉੱਥੇ ਡਿਊਟੀ ਲਾ ਕੇ ਇੱਕ ਸਰਾਂ ਬਣਾ ਦਿੱਤੀ, ਗੁਰਦੁਆਰਾ ਚੋਹਾ ਸਾਹਿਬ। ਇਹਦੀ ਮਹੱਤਤਾ ਇਹ ਨਹੀਂ ਹੈ ਕਿ ਜਦੋਂ ਸ਼ੇਰ ਸ਼ਾਹ ਸੂਰੀ ਨੇ 1541 ਵਿੱਚ ਕਿਲਾ ਬਣਾਇਆ, 1521 ਵਿੱਚ ਗੁਰੂ ਨਾਨਕ ਸਾਹਿਬ ਨੇ ਜਲ ਪ੍ਰਗਟ ਕੀਤਾ, ਲਗਭਗ 1541 ਦੇ ਲਗਭਗ ਉਹ ਕਿਲਾ ਬਣਿਆ ਰੋਹਤਾਸ। ਉਸਨੇ ਉਹ ਪਾਣੀ ਦਾ ਸਰੋਤ, ਕਿਉਂਕਿ ਪਿੰਡ ਠਾ ਕੇ ਕਿਲੇ ਦੇ ਅੰਦਰ ਲੈ ਗਿਆ, ਤੇ ਪਾਣੀ ਦਾ ਸਰੋਤ ਕਿਲੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਅੱਛਾ, ਪਰ ਉਹ ਜਦੋਂ ਵੀ ਪਾਣੀ ਜਲ ਸਿਰਾ ਪਾਣੀ ਲੈਣਾ ਚਾਹੁੰਦਾ ਸੀ, ਉਹ ਪਾਣੀ ਬਾਹਰ ਪ੍ਰਗਟ ਹੋ ਜਾਂਦਾ ਸੀ। ਕਿ ਜਿਹੜਾ ਉੱਥੇ ਸਥਾਨ ਚੋਹਾ ਸਾਹਿਬ ਹੈ ਨਾ, ਉੱਥੇ ਸਰਕਾਰੀ ਵਾਪ ਦਾ ਡਿਪਾਰਟਮੈਂਟ ਹੈ, ਜਿਵੇਂ ਆਪਣੇ ਪੀਜੀ ਆ ਜਾਂ ਪਾਣੀ ਦਾ ਡਿਪਾਰਟਮੈਂਟ ਹੁੰਦਾ ਆ, ਉੱਥੇ ਵਾਪ ਦਾ ਡਿਪਾਰਟਮੈਂਟ ਹੈ। ਉਹਨੇ ਉੱਥੇ ਮੋਟਰ ਲਾਈ ਆ ਤੇ ਉੱਥੋਂ ਸਾਰੇ ਇਲਾਕੇ ਨੂੰ ਪਾਣੀ ਸਪਲਾਈ ਕਰਦਾ ਤੇ ਬਿੱਲ ਵੀ ਕਰਦਾ। ਅੱਛਾ, ਉੱਥੋਂ ਪਾਣੀ ਦਿੱਤਾ ਜਾਂਦਾ। ਮਾਤਾ ਸਾਹਿਬ ਦਾ ਜਨਮ ਸਥਾਨ ਹੋਵੇ ਤੇ ਉਸ ਦੀਆਂ ਪੌੜੀਆਂ ਦੇ ਵਿੱਚ ਬੈਠ ਕੇ ਜੋ 10 ਬਾਈ 10 ਦਾ ਕਮਰਾ, ਉਹਦੀ ਇੱਕ ਪੌੜੀ ਉਹ ਵੀ ਜਿੰਦਰਾ ਲੱਗਾ ਰਹਿੰਦਾ। ਜ਼ਿਆਦਾਤਰ ਸੰਗਤ ਜਾਂਦੀ ਨਹੀਂ, ਜਿੰਦਰਾ ਲੱਗਾ ਆ। ਉਹ ਪੌੜੀ ਦੇ ਉੱਤੇ ਬਹਿ ਕੇ ਵੀ ਲੋਕ ਸਿਗਰਟਾਂ ਤੇ ਤੰਬਾਕੂ ਪੀਣ, ਬਹੁਤ ਮਾੜੀ ਗੱਲ। ਉਹ ਅੱਖਾਂ ਨਾਲ ਵੇਖਿਆ, ਅੱਖਾਂ ਦੇ ਵਿੱਚ ਹੰਝੂ ਆਏ। ਬੇਨਤੀ ਕੀਤੀ ਵੀ ਅਸੀਂ ਤੇ ਕੁਛ ਨਹੀਂ ਕਰ ਸਕਦੇ, ਵਿਦੇਸ਼ਾਂ 'ਚ ਵਸਦੇ ਹਾਂ, ਆਪ ਜੀ ਹੀ ਕੋਈ ਕਿਰਪਾ ਕਰੋ, ਇਹਨਾਂ ਸਥਾਨਾਂ ਦੀ ਘੱਟ ਤੋਂ ਘੱਟ ਮਰਿਆਦਾ ਤੇ ਬਹਾਲ ਕਰਾ ਲਓ। ਗੱਲਬਾਤ ਕੀਤੀ, ਜ਼ਿਆਦਿਆਂ ਨੇ ਨਕਾਰ ਦਿੱਤਾ ਕਿ ਪਾਕਿਸਤਾਨ ਵਿੱਚ ਤੁਸੀਂ ਸੇਵਾ ਨਾ ਕਰੋ। ਵੀ ਜੇ ਗਏ ਤਾਂ ਤੁਹਾਡੇ ਤੇ ਠੱਪਾ ਲੱਗ ਜਾਣਾ। ਪਹਿਲੀ ਗੱਲ, ਠੱਪਾ ਤੇ ਲੱਗੇਗਾ। ਪਹਿਲੀ ਗੱਲ ਤੇ ਤੁਹਾਨੂੰ ਉੱਥੇ ਸੇਵਾ ਕਿਸੇ ਨੇ ਦੇਣੀ ਨਹੀਂ। ਅੱਛਾ, ਜੇ ਦੇ ਵੀ ਦਿੱਤੀ ਤੇ ਬਾਕੀ ਸਰਕਾਰੀ ਏਜੰਸੀਆਂ ਜਾਂ ਸਰਕਾਰਾਂ ਤੁਹਾਡੇ ਪਿੱਛੇ ਪੈ ਜਾਣਗੀਆਂ ਤੇ ਤੁਹਾਨੂੰ ਟਰਬਲ ਆਊਗੀ। ਜਿਹੜੀ ਤੁਸੀਂ ਇੱਕ ਕਿਤਾਬ ਵੀ ਇਸ ਦੇ ਬਾਰੇ ਜਿਹੜੀ ਲਿਖੀ ਹੈ ਸਾਰੀ, ਇਹਦੇ ਵਿੱਚ ਸਾਰਾ ਕੁਝ ਮੈਂਸ਼ਨ ਆ? ਹਾਂਜੀ, ਇਹਦੇ ਵਿੱਚ ਨਾ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਆਪ ਜੀ ਨੂੰ ਵਿਖਾ ਦਿੰਦਾ। ਜ਼ਰੂਰ। ਸੋ 1.5 ਮੰਜ਼ਿਲ ਦੇ ਇਹ ਸਿੱਖ ਪਹਿਲਾਂ ਕਰਦੇ ਹੁੰਦੇ ਸੀ। ਠੀਕ ਹੈ। ਇਹ ਬਰੀਕੀਆਂ ਨੇ, ਕਿਹੜੀ ਚੀਜ਼ ਕਿੰਨੀ ਆ, ਆਰ ਕਿੱਦਾਂ ਬਣਾਉਣੀ ਆ, ਸਿੱਖ ਇਤਿਹਾਸ ਕਿੱਦਾਂ ਆ, ਹਾਂਜੀ, ਆਹ ਸਾਰੀਆਂ ਤੋੜ ਦਿੱਤੀਆਂ ਗਈਆਂ ਜੀ। ਇਹ ਸਭ ਉਹ ਨਸ਼ਟ ਕਰਤਾ। ਤੇ ਫਿਰ ਕੀਤਾ ਕੀ, ਫਿਰ ਉੱਥੋਂ ਮਟੀਰੀਅਲ ਉਹਦਾ ਡਰਿਲ ਕਰਾਇਆ ਵੀ ਗੁਰਦੁਆਰੇ ਦਾ, ਵੀ ਕਿਹੜੀ ਚੀਜ਼ ਦੇ ਨਾਲ ਬਣਿਆ ਹੈ। ਜਦੋਂ ਇਹ 1834 ਚ ਸੰਪੂਰਨ ਹੋਇਆ ਸੀ, 3 ਮੰਜ਼ਿਲਾਂ ਸੰਪੂਰਨ ਹੋਇਆ ਮਹਾਰਾਜ ਰਣਜੀਤ ਸਿੰਘ ਦੇ, ਇਹ ਕਿਹੜੀ ਚੀਜ਼ ਦਾ ਬਣਿਆ ਹੋਊਗਾ। ਜੇ ਆਪਾਂ ਕਹਿ ਤੇ ਦਿੰਦੇ ਆ ਵੀ ਜਿਹੜਾ ਮਟੀਰੀਅਲ ਆ ਉਹ ਚ ਦੁੱਧ ਪੈਂਦਾ, ਦਹੀਂ ਪੈਂਦਾ, ਸੁਣਿਆ ਹੀ ਆ ਨਾ, ਕਦੀ ਵੇਖਿਆ ਤਾਂ ਨਹੀਂ ਨਾ। ਕਾਹਦਾ ਬਣਤਰ ਕੀ ਹੈ ਇਹਦੀ, ਬਣਤਰ ਕੀ ਆ। ਤੇ ਫਿਰ ਉਹ ਜਿਹੜਾ ਮਟੀਰੀਅਲ ਸੀ ਨਾ, ਉਹਦੇ ਵਿੱਚ 17 ਤੱਤ ਆਈਆਂ। ਅੱਛਾ ਜੀ। ਉਹ ਚ ਦੁੱਧ ਵੀ ਆਇਆ, ਦਹੀਂ ਵੀ ਆਇਆ, ਕੇਸਰ ਵੀ ਆਇਆ, ਹਲਦੀ ਵੀ ਆਇਆ। ਓਕੇ। ਫਿਰ ਉਹੀ ਮਟੀਰੀਅਲ ਉਹ ਯੂਨੀਵਰਸਿਟੀ ਕਿਹੜੀ ਮਿਕਦਾਰ ਚ ਲੱਗਾ ਸੀ, ਉਸ ਮਟੀਰੀਅਲ ਚ ਉਹਨੂੰ 96% ਮੈਚ ਕੀਤਾ। ਅੱਛਾ, 100% ਆਪਾਂ ਮੈਚ ਨਹੀਂ ਕਰ ਸਕਦੇ ਕਿਉਂਕਿ এনवायरमेंटल ਡਿਟਰਮੈਂਟ ਹੁੰਦੀ ਆ 18 ਤਰੀਕ ਨੂੰ। ਹੁਣ ਉਹਨਾਂ ਨੂੰ ਆਸ ਨਹੀਂ ਸੀ ਵੀ ਸੰਗਤ ਉੱਥੇ ਇਕੱਠੀ ਹੋਊਗੀ, 5 10 15 20 ਬੰਦੇ ਹੋਣਗੇ। ਅਕਾਲ ਪੁਰਖ ਨੇ ਇੰਨੀ ਕੁ ਕਿਰਪਾ ਕੀਤੀ। ਉੱਥੇ ਕਹਿ ਲਓ ਵੀ ਅਫਗਾਨਿਸਤਾਨ ਦੇ ਬਾਰਡਰ ਵੱਲ ਪੈ ਜਾਂਦਾ ਲੋਹੀਆਂ, ਹਾਂਜੀ, ਉੱਥੋਂ ਵੀ ਸੰਗਤ ਆਈ। ਓਕੇ। ਪਿਸ਼ੌਰ ਤੋਂ ਵੀ ਆਈ, ਜਿੰਨੂੰ ਪਤਾ ਲੱਗੀ ਗਿਆ, ਸਿਆਲਕੋਟ ਤੋਂ ਵੀ ਆਈ, ਨਨਕਾਣਾ ਸਾਹਿਬ ਤੋਂ, ਲਾਹੌਰ ਤੋਂ। ਕਹਿ ਲਓ ਵੀ ਪਾਕਿਸਤਾਨ ਦਾ ਇਹੋ ਜਿਹਾ ਕੋਈ ਏਰੀਆ ਨਹੀਂ ਜਿੱਥੋਂ ਸਿੱਖ ਨਹੀਂ ਆਏ। ਸਿੱਖ ਨਹੀਂ, ਜਿਨ੍ਹਾਂ ਨੂੰ ਪਤਾ ਲੱਗਾ ਉਹ ਆਏ। ਉਹਨੂੰ ਰਹਿਣ ਨੂੰ ਤਿਆਰ ਵੀ ਨੇ। ਤੇ ਵੱਡੀ ਗੱਲ ਹੈ ਜੇ ਉੱਥੇ ਇੱਕ ਗੁਰੂ ਘਰ ਸਾਹਮਣਾ ਹੋਵੇ ਨਾ, ਤੇ 200 ਤੋਂ $250 ਦੀ ਕਾਸਟ ਹੈ ਮਹੀਨੇ ਦੀ। ਉਹ ਤਾਂ ਕੁਝ ਵੀ ਨਹੀਂ ਇਸੇ ਕੌਮ ਦੇ ਲਈ, ਕੁਝ ਵੀ ਨਹੀਂ ਹੈ। ਤੇ ਪ੍ਰਕਾਸ਼ ਕਰਾਉਣਾ ਹੈ, ਇੱਕ ਗ੍ਰੰਥੀ ਤੇ ਉਹਦੀ ਫੈਮਿਲੀ ਰੱਖਣੀ ਹੈ ਨਾ, $200 ਤੋਂ $250। ਇਸ ਟਾਈਮ ਉੱਥੇ ਹੁਣ ਕੋਈ ਨਹੀਂ ਹੈ, ਇਸ ਵਕਤ ਉੱਥੇ ਕੋਈ ਨਹੀਂ ਹੈ। 18 ਦਸੰਬਰ ਨੂੰ ਸਾਨੂੰ ਆਰਕੀਓਲੋਜੀ ਡਿਪਾਰਟਮੈਂਟ ਦਾ ਨੋਟਿਸ ਆ ਗਿਆ ਕਿ ਤੁਸੀਂ ਗੁਰਦੁਆਰਾ ਮਾਤਾ ਸਾਹਿਬ ਦਾ ਨਹੀਂ ਬਣਾ ਸਕਦੇ, ਕਿਲੇ ਦੇ ਅੰਦਰ ਹੈ। ਅੱਛਾ, ਉਹਨਾਂ ਨੇ ਤਾਂ ਕਹਿਤਾ ਯੂਨੈਸਕੋ ਦੇ ਅੰਡਰ ਆਉਂਦਾ ਹੈ, ਤੁਸੀਂ ਗੁਰਦੁਆਰਾ ਨਹੀਂ ਬਣਾ ਸਕਦੇ।
ਇਹ ਥਾਂ ਜੇ ਤੁਹਾਡੇ ਕੋਲ 10 ਬਾਏ 10 ਹੀ ਆ, ਪਰ ਤੁਸੀਂ ਹੁਣ ਨਹੀਂ 10 ਬਾਏ 10 ਤੇ ਬਹੁਤ ਛੋਟਾ ਕਮਰਾ ਹੋ ਜਾਂਦਾ। ਹਾਂ ਹਾਂ ਹੁਣ 3.5 ਗ੍ਰਾਮ ਥਾਂ ਹੈ 3.5 ਜਿਹੜਾ ਖਰੀਦਿਆ ਗਿਆ ਸੀ। ਖਰੀਦਿਆ ਗਿਆ, ਜਿਹੜਾ ਆਲੇ ਦੁਆਲੇ ਵੀ ਜਿਹੜਾ ਤੁਸੀਂ ਆਲੇ ਦੁਆਲੇ ਖਰੀਦ ਕੇ ਉਹਨੂੰ ਪੱਧਰਾ ਕਰਕੇ 400 ਦੇ ਵੱਲ ਦਿੱਤਾ ਜੀ। ਉਹ ਬੰਦਿਆਂ ਨੂੰ ਤੁਸੀਂ ਰੀਲੋਕੇਟ ਕਰਤਾ, ਰੀਲੋਕੇਟ ਕਰਤਾ, ਉਹਨਾਂ ਨੂੰ ਪ੍ਰੋਪਰ ਪੈਸੇ ਦਿੱਤੇ ਗਏ, ਪੈਸੇ ਵੀ ਮੂੰਹ ਮੰਗੇ ਦਿੱਤੇ ਗਏ, ਜੋ ਕਹਿੰਦੇ ਸੀਗੇ ਕੀਮਤ ਸੀ ਉਹ ਤੋਂ 2-3 ਗੁਣਾ 4 ਗੁਣਾ ਵੱਧ ਹੀ ਹੀ ਦਿੱਤੇ ਗਏ ਦੋਨਾਂ ਸਥਾਨਾਂ ਤੇ। ਮਾਰੇ ਕਹਿੰਦੇ ਆ, ਕਿਸੇ ਕਵੀ ਨੇ ਲਿਖਿਆ, ਕਹਿੰਦਾ ਦਗੜ ਦਗੜ ਹੋਤ ਰਹੇ, ਧਗੜ ਤੀਨ ਵੱਜਤ ਰਹੇ, ਲੋ ਲੰਗਰ ਤਪਤ ਰਹੇ, ਸਾਹਿਬ ਕਮਾਲ ਕੇ, ਪੰਥ ਖਾਲਸਾ ਸਦਾ बढ़त रहे, जय जयकार सदा गजत रहे, झूल ते निशान रहन पंथ महाराज के। ਇਹ ਆਪਸ ਦੇ ਵਿੱਚ ਇਹ ਦੋਨੋਂ ਸਥਾਨਾਂ ਦਾ ਕਿੰਨਾ ਫਰਕ ਹੈ? ਕੋਈ 1 ਮੀਲ ਦਾ 1 ਮੀਲ ਦਾ 1 ਮੀਲ ਦਾ ਫਰਕ ਹੋਣਾ ਆ। ਜਿਹੜਾ ਮਾਤਾ ਜੀ ਦਾ ਸਥਾਨ ਆ ਉਹ ਕਿਲੇ ਦੇ ਅੰਦਰ ਆ, ਤੇ ਜਿਹੜਾ ਚੋਹਾ ਸਾਹਿਬ ਸਥਾਨ ਆ ਉਹ ਕਿਲੇ ਦੇ ਬਾਹਰ ਆ। ਅਸੀਂ ਘੁੰਮ ਰਹੇ ਸੀ ਤੇ ਅਸੀਂ ਜਿਹੜਾ ਸਾਡਾ ਗਾਈਡ ਸੀ ਉਹਨੂੰ ਰਿਕੁਐਸਟ ਕੀਤੀ ਕਿ ਅਸੀਂ ਸ਼ਹੀਦ ਭਾਈ ਮਨੀ ਸਿੰਘ ਦਾ ਸਥਾਨ ਵੇਖਣਾ। ਉਹ ਕਦੀ ਸਾਨੂੰ ਐ ਨੂੰ ਲੈ ਜਾ ਕਰੇ, ਕਦੀ ਸਾਨੂੰ ਐ ਨੂੰ ਲੈ ਜਾ ਕਰੇ, ਵਿਖਾਵੇ ਹੀ ਨਾ। ਅਸੀਂ ਉਹਨਾਂ ਨੂੰ ਕਿਹਾ ਵੀ ਜਿੱਦਾਂ ਦਾ ਸਥਾਨ ਹੈਗਾ ਸਾਨੂੰ ਵਿਖਾ ਤਾਂ ਸਹੀ, ਸਾਡੇ ਪੁਰਖਿਆਂ ਦਾ ਬੰਦ ਕੱਟਿਆ ਕਿੱਥੇ ਗਿਆ। ਆਖਰਕਾਰ ਜਦੋਂ ਸਾਨੂੰ ਲੈ ਕੇ ਗਿਆ ਇੱਕ ਪਠਾਨ ਦੀ ਦੁਕਾਨ, ਬੂਟਾਂ ਦੀ ਦੁਕਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਆਪਾਂ ਡਾਕਟਰ ਸਤਪ੍ਰੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਸਿੱਖਾਂ ਦੇ ਖਾਲਸਾ ਰਾਜ ਦੇ ਦੌਰਾਨ ਚੜ੍ਹਦਾ ਪੰਜਾਬ, ਲਹਿੰਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਤਿਹਾਸਿਕ ਸਥਾਨ ਨੇ। ਖਾਸ ਕਰਕੇ ਹੁਣ ਆਪਾਂ ਜਿਹੜੇ ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ, ਵੀ ਉੱਥੇ ਬਹੁਤ ਜ਼ਿਆਦਾ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ, ਗੁਰੂ ਦੇ ਨਾਲ ਸੰਬੰਧਿਤ, ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਗੁਰੂ ਧਾਮ ਨੇ, ਜਿਨ੍ਹਾਂ ਦੀ ਸੇਵਾ ਸੰਭਾਲ ਦੀ ਜਿਹੜੀ ਕੋਸ਼ਿਸ਼ ਆ ਥਾਂ ਥਾਂ ਦੇ ਉੱਤੇ ਕੀਤੀ ਜਾ ਰਹੀ ਆ, ਵੱਖ-ਵੱਖ ਸੰਸਥਾਵਾਂ ਦੇ ਦੁਆਰਾ ਕੀਤੀ ਜਾ ਰਹੀ ਆ। ਇਸੇ ਹੀ ਉਦਮ ਦੇ ਵਿੱਚ ਡਾਕਟਰ ਸਤਪ੍ਰੀਤ ਸਿੰਘ, ਇਹਨਾਂ ਦੇ ਦੁਆਰਾ ਇਹਨਾਂ ਦੀ ਜਿਹੜੀ ਇੱਕ ਆਰਗੇਨਾਈਜੇਸ਼ਨ ਆ ਜਿਸ ਦਾ ਨਾਮ ਆ ਰਣਜੀਤ ਨਗਾਰਾ, ਉਹਨਾਂ ਦੁਆਰਾ ਇਹ ਸੇਵਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਆ। ਜੇਲਮ ਰੋਹਤਾਸ ਦਾ ਜਿਹੜਾ ਕਿਲਾ ਆ, ਉੱਥੇ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ, ਤੇ ਉਸ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਇਤਿਹਾਸ ਦੇ ਨਾਲ ਉਹਨਾਂ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਚੋਲਾ ਸਾਹਿਬ, ਉਹ ਵੀ ਉੱਥੇ ਆ। ਉਹਨਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਆ। ਸੋ ਇਹ ਉੱਥੇ ਗਏ, ਇਹਨਾਂ ਨੇ ਉਹ ਸੇਵਾਵਾਂ ਕੀਤੀਆਂ, ਉਹ ਕਾਰਜ ਨੂੰ ਵਿੱਢਿਆ, ਆਰੰਭ ਕੀਤਾ, ਤੇ ਉੱਥੇ ਕੀ ਕੀ ਸੇਵਾਵਾਂ ਕੀਤੀਆਂ ਤੇ ਕੀ ਕੀ ਕੋਸ਼ਿਸ਼ਾਂ ਹੋਰ ਇਸ ਟਾਈਮ ਚੱਲ ਰਹੀਆਂ ਆ, ਉਹ ਸਾਰੀ ਬਾਬਤ ਜਿਹੜੀ ਉਹ ਗੱਲਬਾਤ ਕਰਦੇ ਆ। ਨਾਲੇ ਇਹਨਾਂ ਦਾ ਜਿਹੜਾ ਦਫ਼ਤਰ ਆ ਉਹ ਮੰਟੀਕਾ ਦੇ ਵਿੱਚ ਆ, ਜਿੱਥੇ ਇਹਨਾਂ ਦੇ ਦੁਆਰਾ ਇੱਕ ਸਿੱਖ ਰੈਫਰੈਂਸ ਲਾਇਬ੍ਰੇਰੀ, ਸਿੱਖਾਂ ਦੇ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਆ ਉਹਨਾਂ ਨੂੰ ਇੱਥੇ ਇੱਕ ਲਾਇਬ੍ਰੇਰੀ ਦੇ ਰੂਪ ਦੇ ਵਿੱਚ ਥਾਂ ਦਿੱਤੀ ਗਈ ਆ। ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਇਹ ਜਿਹੜੇ ਕਾਰਜ ਤੁਸੀਂ ਕੀਤੇ ਆ, ਉਹਦੀ ਪ੍ਰੇਰਨਾ ਦੱਸੋ ਵੀ ਇਹ ਕਿੱਦਾਂ ਤੁਹਾਡੇ ਮਨ ਦੇ ਵਿੱਚ ਆਈ, ਕਦੋਂ ਜੇ ਇਸ ਪਾਸੇ ਵੱਲ ਨੂੰ ਜਿਹੜਾ ਤੁਹਾਡਾ ਮਨ ਬਣਿਆ ਵੀ ਆਪਾਂ ਇਹ ਚੀਜ਼ ਕੀਤੀ ਜਾਵੇ। ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਹਮੇਸ਼ਾ ਹੀ ਛੋਟੇ ਹੁੰਦਿਆਂ ਤੇ ਸਾਡੇ ਮਨਾਂ 'ਚ ਭਰਿਆ ਗਿਆ ਵੀ ਜਿੱਥੇ ਥੋੜ ਹੁੰਦੀ ਹੈ ਉੱਥੇ ਲੋੜ ਹੁੰਦੀ ਹੈ, ਤੇ ਜਿੱਥੇ ਲੋੜ ਹੁੰਦੀ ਹੈ ਉੱਥੇ ਸੇਵਾ ਹੁੰਦੀ ਹੈ। ਪਰ ਕਈ ਵਾਰੀ ਸਾਨੂੰ ਇਸ ਚੀਜ਼ ਦੇ ਅਰਥਾਂ ਦਾ ਪਤਾ ਨਹੀਂ ਲੱਗਦਾ ਵੀ ਉਹਨਾਂ ਦਾ ਅਰਥ ਕੀ ਹੈ, ਤੇ ਅਸੀਂ ਥੋੜ ਕਿੱਦਾਂ ਪਤਾ ਕਰ ਸਕਦੇ ਹਾਂ ਵੀ ਉਹਨਾਂ ਨੂੰ ਵਾਕਈ ਹੀ ਲੋੜ ਹੈ। ਪਰ ਜਦੋਂ ਕੋਈ ਚੀਜ਼ ਅੱਖੀਂ ਵੇਖ ਲਈਏ ਤੇ ਉਸ ਦਾ ਮਨ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। 10 ਨੂੰ 2019 ਵਿੱਚ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਠੀਕ ਹੈ। ਜਦੋਂ ਪਾਕਿਸਤਾਨ ਗਏ ਤਾਂ ਕੀ ਦੇਖਿਆ ਕਿ ਉੱਥੇ ਜਦੋਂ ਦੇ ਪ੍ਰੋਗਰਾਮ ਹੁੰਦੇ ਹਨ, ਅਸਥਾਨ ਬਹੁਤ ਵਧੀਆ ਤੇ ਸੋਹਣੇ ਤਰੀਕੇ ਨਾਲ ਬਹਾਲ ਹੁੰਦੇ ਹਨ, ਸਜਾਏ ਹੁੰਦੇ ਆ। ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਦੋਂ ਸਿੱਖ ਉੱਥੇ ਜਾਂਦੇ ਹਨ ਤੇ ਉਹਨਾਂ ਨੂੰ ਆਮ ਸੰਗਤ ਵੱਲੋਂ ਜਾਂ ਆਮ ਲੋਕਾਂ ਵੱਲੋਂ ਬੜਾ ਪਿਆਰ ਦਿੱਤਾ ਜਾਂਦਾ ਹੈ। ਉਹਨਾਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਵੀ ਪਾਏ ਜਾਂਦੇ ਹਨ, ਬਹੁਤ ਸੋਹਣਾ ਲੱਗਦਾ ਹੈ। ਪਰ ਅਖੀਰ ਤੇ ਸਿੱਖ ਉੱਥੇ ਕਿਉਂ ਜਾਂਦੇ ਹਨ, ਉੱਥੇ ਜਾਣ ਦਾ ਕਾਰਨ ਕੀ ਹੈ? ਉਹਨਾਂ ਸਥਾਨਾਂ ਨੂੰ ਵੇਖਣਾ ਜਿਨ੍ਹਾਂ ਦੀ ਅਸੀਂ ਰੋਜ਼ ਨਿੱਤ ਅਰਦਾਸ ਕਰਦੇ ਹਾਂ, ਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਿੱਖ ਹੋਵੇ ਉਸ ਦੀ ਅਰਦਾਸ ਕਰਦਾ ਹੈ। ਜੋ ਵਿਛੜੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਅਸੀਂ ਜਾਂਦੇ ਤਾਂ ਹੀ ਹਾਂ ਕਿਉਂਕਿ ਸਾਡਾ ਇਤਿਹਾਸ ਹੈ, ਸਾਡੇ ਸਥਾਨ ਉੱਥੇ ਹਨ, ਉਹਨਾਂ ਨੂੰ ਵੇਖਣ ਜਾਂਦੇ ਹਾਂ। ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਵਕਤ ਉੱਥੇ ਗੁਜ਼ਾਰਿਆ। ਬਿਲਕੁਲ ਜੀ। ਅਕਾਲ ਪੁਰਖ ਦਾ ਭਾਣਾ 550 ਸਾਲਾਂ ਤੇ ਜਾਣ ਦਾ ਮੌਕਾ ਨਹੀਂ ਮਿਲਿਆ, ਜਿਸ ਦਿਨ ਉਹ ਐਕਚੁਅਲ ਪ੍ਰੋਗਰਾਮ ਸੀ ਗੁਰੂ ਨਾਨਕ ਸਾਹਿਬ ਦੀ ਐਨਵਰਸਰੀ ਦਾ। ਹਾਂਜੀ। ਜੇ ਉਸ ਤੇ ਜਾਂਦੇ ਤੇ ਉੱਥੇ ਸੰਗਤ ਬਹੁਤ ਹੁੰਦੀ ਹੈ, ਦਰਸ਼ਨ ਮੇਲੇ ਨਹੀਂ ਹੁੰਦੇ। ਉਸ ਤੋਂ 15 ਦਿਨ ਜਾਣ ਦਾ ਬਾਅਦ ਦਾ ਮੌਕਾ ਮਿਲਿਆ। ਓਕੇ। ਤਾਂ ਕਿ ਉੱਥੇ ਗਰਾਊਂਡ ਲੈਵਲ ਨੂੰ ਵੇਖਿਆ ਜਾ ਸਕੇ। ਤੇ ਕੀ ਤੁਸੀਂ ਉੱਥੇ ਨੋਟਿਸ ਕੀਤਾ ਜਾ ਕੇ? ਨੋਟਿਸ ਇਹ ਦੇਖਿਆ ਕਿ ਜਦੋਂ ਤੇ ਪ੍ਰੋਗਰਾਮ ਹਨ ਉਦੋਂ ਦੇ ਸੰਗਤ ਬਹੁਤ ਹੈ ਤੇ ਪ੍ਰਬੰਧ ਵੀ ਹਨ, ਅਦਰਵਾਈਜ਼ ਕੋਈ ਪ੍ਰਬੰਧ ਨਹੀਂ। ਉੱਥੇ ਕੋਈ ਵੀ ਨਹੀਂ।
ਪ੍ਰਬੰਧ ਨਹੀਂ 2 4 10 50 ਸਿੱਖ ਹੁੰਦੇ ਹੋਣਗੇ। ਸੋ ਨਨਕਾਣਾ ਸਾਹਿਬ ਰਹੇ, ਉੱਥੋਂ ਫਿਰ ਜੇਲ੍ਹ ਜਾਣ ਦਾ ਮੌਕਾ ਮਿਲਿਆ। ਓਕੇ। ਜਦੋਂ ਜੇਲ੍ਹ ਰੋਹਤਾਸ ਗਏ, ਉੱਥੇ ਗੁਰਦੁਆਰਾ ਚੋਹਾ ਸਾਹਿਬ ਗਏ। ਚੋਹਾ ਸਾਹਿਬ, ਗੁਰਦੁਆਰਾ ਚੋਹਾ ਸਾਹਿਬ ਦੀ ਹਾਲਾਤ ਇੰਨੀ ਕੁ ਮੰਦੀ ਸੀ ਕਿ ਕੁਦਰਤ ਦੇ 4 ਦਰਵਾਜ਼ੇ ਹੁੰਦੇ ਹਨ, ਜੀ ਜੀ, 3 ਸੀਮੈਂਟ ਲਾ ਕੇ ਬੰਦ ਕਰ ਦਿੱਤੇ ਗਏ। ਅੱਛਾ, ਪੱਕੇ ਬੰਦ ਕਰਤੇ, ਪੱਕੇ ਬੰਦ, ਬਾਹਰ ਵੀ ਸੀਮੈਂਟ ਵੱਜਾ, ਜਿਹਦਾ ਕਬਜ਼ਾ ਵਗੈਰਾ ਵੀ ਹੋ ਗਿਆ, ਕਈ ਕਬਜ਼ੇ ਵੀ ਸਨ। ਕਿਉਂਕਿ ਆਮ ਗੁਰੂ ਘਰਾਂ 'ਚ ਵੇਖੀਏ ਨਾ ਅਸੀਂ 1952 ਵਿੱਚ ਇੱਕ ਪੰਜਾਬੀ ਡਿਜੀਟਲ ਲਾਇਬ੍ਰੇਰੀ ਜਿਹੜੀ ਚੰਡੀਗੜ੍ਹ ਉਹਦੀ ਵੈਬਸਾਈਟ ਤੇ ਜਾਓ, 129 ਗੁਰਦੁਆਰਿਆਂ ਦਾ ਜ਼ਿਕਰ ਆਉਂਦਾ ਹੈ ਲਾਹੌਰ ਦੇ ਵਿੱਚ। ਲਾਹੌਰ ਦੇ ਵਿੱਚ ਹੀ ਅੱਜ 3 ਹਨ, ਸਿਰਫ 3। ਡੇਰਾ ਸਾਹਿਬ, ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਹਾਂਜੀ, ਸਮਾਧ ਨੂੰ ਅਸੀਂ ਗੁਰਦੁਆਰਾ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ, ਪਰ ਜਿੰਨੀ ਵੀ ਅਸੀਂ ਕਈ ਵਾਰੀ ਆਮ ਸਿੱਖ ਵੀ ਫੋਟੋ ਪਾਉਂਦੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੀ ਪਾਉਂਦੇ ਹਨ। ਡੇਰਾ ਸਾਹਿਬ ਦੇ ਅਸਲ ਗੁਰਦੁਆਰਾ ਜਿੱਥੇ ਗੁਰੂ ਅਰਜਨ ਸਾਹਿਬ ਦਾ ਸਥਾਨ, ਉਸ ਦੀ ਫੋਟੋ ਨਹੀਂ ਆਉਂਦੀ। ਉਹਦੀ ਨਹੀਂ ਆਉਂਦੀ, ਉਹਦਾ ਰੀਜ਼ਨ ਕੀ ਉੱਥੇ ਹੈ ਹੀ ਨਹੀਂ, ਜਾਂ ਛੋਟਾ ਗੁਰਦੁਆਰਾ ਹੈ, ਹੁਣ ਕਾਸੇ ਵਾਲੇ ਬਾਬੇ ਬਣਾ ਰਹੇ ਹਨ ਉੱਥੇ। ਓਕੇ। ਪਰ ਉਹ ਸਾਰੇ ਜਦੋਂ ਗੁਰੂ ਅਰਜਨ ਸਾਹਿਬ ਦੇ ਗੁਰਦੁਆਰੇ ਦੀ ਸਥਾਨ ਦੀ ਫੋਟੋ ਪਾਉਂਦੇ ਹਨ ਤਾਂ ਕੇਵਲ ਤੇ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੀ ਫੋਟੋ ਜਿਹੜਾ ਉੱਥੇ ਬਣੀ ਹੈ ਉਹਦੀ ਪਾ ਦਿੰਦੇ ਹਨ। ਜਿਹੜਾ ਉੱਥੇ ਗੁੰਬਦ ਬਣੇ ਹਨ, ਬਿਲਡਿੰਗ ਬਣੀ ਹੈ, ਉਹ ਐਕਚੁਅਲ ਗੁਰਦੁਆਰਾ ਨਹੀਂ, ਗੁਰਦੁਆਰਾ ਥੱਲੇ ਹੈ। ਠੀਕ ਹੈ। ਇਸੇ ਤਾਂ ਸਿੰਘ ਸਿੰਘਣੀ ਆ ਗਿਆ, ਤੇ ਨਾਲ ਦੀ ਨਾਲ ਇੱਕ ਗੁਰਦੁਆਰਾ ਬੇਬੇ ਨਾਨਕੀ ਦਾ ਆ ਜਾਂਦਾ ਹੈ ਉੱਥੇ ਜੀ, ਤੇ ਚੂਨਾ ਮੰਡੀ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਜੀ ਆ ਜਾਂਦਾ ਹੈ ਜੀ। ਠੀਕ ਹੈ। ਇਸ ਤੋਂ ਇਲਾਵਾ ਉੱਥੇ ਹੋਰ ਕੋਈ ਗੁਰਦੁਆਰਾ ਨਹੀਂ। ਹੋਰ ਕੋਈ ਗੁਰਦੁਆਰਾ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਬਹੁਤ ਗਏ ਨੇ, ਗੁਰੂ ਨਾਨਕ ਸਾਹਿਬ ਗਏ ਨੇ, ਗੁਰੂ ਅਰਜਨ ਸਾਹਿਬ ਗਏ ਨੇ। ਬਿਲਕੁਲ। ਈਵਨ ਕਿ ਇਹ ਕਹਿ ਲਓ ਕਿ ਗੁਰੂ ਅਰਜਨ ਸਾਹਿਬ ਨੇ ਵੰਜਾਰਿਆ ਵਾਲੇ ਸ਼ਬਦ ਜਿਹੜੇ ਉਚਾਰੇ ਨੇ ਲਾਹੌਰ ਦੇ ਵਿੱਚ, ਚੂਨਾ ਮੰਡੀ ਲਾਹੌਰ ਗੁਰਦੁਆਰੇ ਤੇ ਬਿਲਕੁਲ ਕੰਧ ਸਾਂਝੀ ਹੈ, ਉੱਥੇ ਵੀ ਲੋਕਾਂ ਦਾ ਕਬਜ਼ਾ ਹੈ ਤੇ ਕੂੜਾ ਕਰਕਟ ਸੁੱਟਿਆ ਹੈ। ਕਿਸੇ ਨੇ ਡੰਗਰ ਬੰਨੇ ਹੁੰਦੇ ਆ, ਕਿਸੇ ਨੇ, ਆਪਾਂ ਨੂੰ ਅਕਸਰ ਇਹ ਜਿਹੜੀਆਂ ਫੋਟੋ ਵੀਡੀਓਜ਼ ਆਉਂਦੀਆਂ ਰਹਿੰਦੀਆਂ ਉੱਥੋਂ ਇਦਾਂ ਦੀਆਂ। ਜਦੋਂ ਜੇਲ੍ਹ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਵੇਖਿਆ ਤੇ ਉਸ ਤੋਂ ਬਾਅਦ ਫਿਰ ਮਾਤਾ ਸਾਹਿਬ ਦੇ ਸਥਾਨ ਤੇ ਗਏ। ਇੱਕ 10 ਬਾਏ 10 ਦਾ ਕਮਰਾ ਬਾਹਰ ਪਕੌੜਿਆਂ ਵਾਲੀਆਂ ਦੁਕਾਨਾਂ ਜਾਂ ਲੋਕਾਂ ਦੇ ਕਬਜ਼ੇ ਸੀ। ਉੱਥੇ ਕੁਝ ਬੰਦੇ ਬਾਹਰ ਪੌੜੀਆਂ ਦੇ ਵਿੱਚ ਬੈਠੇ ਸਿਗਰਟ ਪੀ ਰਹੇ ਸੀ। ਇਹ ਜਿਹੜਾ ਕਿਲੇ ਦੇ ਵਿੱਚ ਸੀ, ਕਿਲੇ ਦੇ ਵਿੱਚ ਮਾਤਾ ਸਾਹਿਬ ਦਾ ਸਥਾਨ ਕਿਲੇ ਦੇ ਵਿੱਚ, ਕਿਉਂਕਿ ਉਹਨਾਂ ਲਈ ਤਾਂ ਉਸ ਥਾਂ ਦੀ ਕੋਈ ਮਹੱਤਤਾ ਨਹੀਂ, ਉਹਨਾਂ ਲੋਕਾਂ ਦੇ ਲਈ। ਹੁਣ ਇਹ ਸਿੱਖਾਂ ਦੇ ਲਈ ਇੱਕ ਜ਼ਿਆਦਾ ਮਹੱਤਤਾ ਹੈ, ਚਰਨ ਛੋਹ ਪ੍ਰਾਪਤ ਆ। ਉਹਨਾਂ ਦੇ ਲਈ ਤੇ ਇੱਕ ਬਸ ਕਿਲੇ ਦਾ ਇੱਕ ਰੂਪ ਹੀ ਆ। ਉਹਦੀ ਮਹੱਤਤਾ ਸਿੱਖਾਂ ਵਾਸਤੇ ਕਿੰਨੀ ਹੈ ਮੈਂ ਇਹ ਦੱਸੂਗਾ। ਜਦੋਂ ਗੁਰੂ ਨਾਨਕ ਸਾਹਿਬ ਜੀ ਪਾਕਿਸਤਾਨ ਗਏ, ਚੌਥੀ ਉਦਾਸੀ 1521 ਦੇ ਕਰੀਬ ਦਿਨ, ਜਿਹੜੀ ਵੀ ਉਦਾਸੀ ਕੀਤੀ, ਉਹਦੇ ਵਿੱਚ ਭਾਈ ਭਗਤੂ ਜੀ ਮਾਤਾ ਜੀ ਦੇ ਦਾਦਾ ਜੀ ਦੀ ਬੇਨਤੀ ਤੇ ਉੱਥੇ ਗਏ। ਹਾਂ, ਠੀਕ ਹੈ। ਜਦੋਂ ਉੱਥੇ ਗਏ, ਉਹਨਾਂ ਨੇ ਬੇਨਤੀ ਕੀਤੀ ਵੀ ਇਸ ਇਲਾਕੇ ਵਿੱਚ ਜਲ ਨਹੀਂ, ਤੇ ਗੁਰੂ ਨਾਨਕ ਸਾਹਿਬ ਨੇ ਜਲ ਪ੍ਰਗਟ ਕੀਤਾ। ਆਮ ਸੰਗਤ ਫਿਰ ਭਾਈ ਭਗਤੂ ਜੀ ਦੀ ਉੱਥੇ ਡਿਊਟੀ ਲਾ ਕੇ ਇੱਕ ਸਰਾਂ ਬਣਾ ਦਿੱਤੀ, ਗੁਰਦੁਆਰਾ ਚੋਹਾ ਸਾਹਿਬ, ਵੀ ਇੱਥੇ ਆਏ ਗਏ ਦੀ ਸੇਵਾ ਤੁਸੀਂ ਕਰਨੀ ਹੈ, ਆਏ ਗਏ ਨੂੰ ਲੀੜਾ ਕੱਪੜਾ ਜਾਂ ਰੋਟੀ ਪਾਣੀ ਤੁਸੀਂ ਦੇਣਾ ਹੈ। ਉਹ ਸਰਾਂ ਬਣ ਗਈ ਜੀ, ਉੱਥੇ ਸੇਵਾ ਸ਼ੁਰੂ ਹੋ ਗਈ। ਇੱਕ ਹਿਸਾਬ ਦਾ ਸਿੱਖਾਂ ਵਾਸਤੇ ਉਹ ਗੁਰਦੁਆਰਾ ਬਣ ਗਿਆ। ਉਸ ਤੋਂ ਬਾਅਦ ਭਾਈ ਭਗਤੂ ਜੀ ਦੇ ਪੁੱਤਰ ਭਾਈ ਰਾਮੂ ਬਾਸੀ ਜੀ, ਮਾਤਾ ਜੀ ਦੇ ਪਿਤਾ ਜੀ, ਤੇ ਉਹਨਾਂ ਦੀ ਨੂੰਹ ਮਾਤਾ ਜਸ ਦੇਵੀ, ਉਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ। ਠੀਕ ਹੈ। ਫਿਰ ਸੰਗਤ ਨਾਲ ਸਲਾਹ ਕਰਕੇ ਨਾ ਗੁਰਦੁਆਰਾ ਚੋਹਾ ਸਾਹਿਬ ਅਰਦਾਸ ਕੀਤੀ ਕਿ ਗੁਰੂ ਨਾਨਕ ਸਾਹਿਬ ਆਪ ਸਭ ਸਮਰੱਥ ਹੋ, ਸਾਨੂੰ ਵੀ ਔਲਾਦ ਦੀ ਦਾਤ ਬਖਸ਼ੋ ਤੇ ਅਸੀਂ ਉਸ ਨੂੰ ਗੁਰੂ ਘਰ ਦੇ ਸੇਵਕ ਬਣਾਵਾਂਗੇ। ਚੋਹਾ ਸਾਹਿਬ ਅਰਦਾਸ ਹੋਈ, ਉਹਨਾਂ ਦੇ ਘਰ 2 ਬੱਚੇ ਹੋਏ, ਇੱਕ ਬੇਟਾ ਇੱਕ ਬੇਟੀ। ਠੀਕ ਹੈ ਜੀ। ਮਾਤਾ ਸਾਹਿਬ ਕੌਰ ਜੀ, ਮਾਤਾ ਸਾਹਿਬ ਦੇਵਾ ਜੀ, ਤੇ ਭਾਈ ਸਾਹਿਬ ਚੰਦ ਜੀ। ਠੀਕ ਹੈ। ਸੋ ਹੁਣ ਜਦੋਂ ਉਹਨਾਂ ਨੇ ਕਿਹਾ ਸੀ ਵੀ ਆਪ ਜੀ ਦੀ ਭੇਟਾ ਕਰਾਂਗੇ, ਆਪ ਜੀ ਦੀ ਸੇਵਾ ਵਿੱਚ ਰਹਿਣਗੇ, ਜਦੋਂ ਬੇਟੀ ਹੋਈ ਤਾਂ ਮੰਨ ਆ ਗਿਆ ਵੀ ਇਸ ਨੂੰ ਗੁਰੂ ਘਰ ਵਿੱਚ ਹੀ ਇਸ ਦਾ ਡੋਲਾ ਦੇਣਾ ਹੈ। ਓਕੇ, ਠੀਕ ਹੈ ਜੀ। ਉਹ ਸਾਰੇ ਪਿੰਡ, ਹੁਣ ਜਿਹੜਾ ਚੋਹਾ ਸਾਹਿਬ ਕਿਲੇ ਦੇ ਬਾਹਰ ਹੈ, ਇਹਦੀ ਮਹੱਤਤਾ ਇਹ ਨਹੀਂ ਹੈ ਕਿ ਜਦੋਂ ਸ਼ੇਰਸ਼ਾਹ ਸੂਰੀ ਨੇ 1541 ਵਿੱਚ ਕਿਲਾ ਬਣਾਇਆ, 1521 ਵਿੱਚ ਗੁਰੂ ਨਾਨਕ ਸਾਹਿਬ ਨੇ ਜਲ ਪ੍ਰਗਟ ਕੀਤਾ, ਲਗਭਗ 1541 ਦੇ ਲਗਭਗ ਉਹ ਕਿਲਾ ਬਣਿਆ ਰੋਹਤਾਸ। ਉਸਨੇ ਪਾਣੀ ਦਾ ਸਰੋਤ, ਕਿਉਂਕਿ ਪਿੰਡ ਠਾ ਕੇ ਕਿਲੇ ਦੇ ਅੰਦਰ ਲੈ ਗਿਆ, ਤੇ ਪਾਣੀ ਦਾ ਸਰੋਤ ਕਿਲੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਅੱਛਾ। ਪਰ ਉਹ ਜਦੋਂ ਵੀ ਪਾਣੀ ਜਲ ਜਿਹੜਾ ਪਾਣੀ ਲੈਣਾ ਚਾਹੁੰਦਾ ਸੀ, ਉਹ ਪਾਣੀ ਬਾਹਰ ਪ੍ਰਗਟ ਹੋ ਜਾਂਦਾ ਸੀ, ਮੂਵ ਹੋ ਜਾਂਦਾ ਸੀ। ਇਸ ਕਰਕੇ ਉਹ ਗੁਰਦੁਆਰਾ ਅੱਜ ਵੀ ਕਿਲੇ ਦੀ ਕੰਧ ਦੇ ਬਾਹਰ ਹੀ ਆ, ਉਹ ਅੰਦਰ ਨਹੀਂ ਆ ਸਕਿਆ ਕਦੇ, ਉਹ ਕਬਜ਼ਾ ਨਹੀਂ ਲੈ ਸਕਿਆ। ਪਿੰਡ ਦੇ ਲੋਕ ਅੰਦਰ ਚਲ ਗਏ ਤੇ ਘਰ ਸਾਰੇ ਅੰਦਰ ਨੇ। ਹੁਣ ਮਾਤਾ ਜੀ ਦਾ ਉੱਥੇ ਜਨਮ ਹੋਇਆ ਜਦੋਂ ਭਾਈ ਭਗਤੂ ਜੀ ਦੀ ਡਿਊਟੀ ਲੱਗੀ, ਫਿਰ ਭਾਈ ਰਾਮੂ ਬਾਸੀ ਦੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਡਿਊਟੀ ਲਾਈ ਵੀ ਇਸ ਸਥਾਨ ਦੀ ਸੇਵਾ ਕਰਨੀ ਹੈ। ਠੀਕ ਆ। ਫਿਰ ਮਾਤਾ ਸਾਹਿਬ ਕੌਰ ਜੀ ਵੀ ਉੱਥੇ ਆਉਂਦੇ ਜਾਂਦੇ ਰਹੇ, ਵਾਕਿੰਗ ਡਿਸਟੈਂਸ ਤੇ ਹੈ। ਹੁਣ ਉਹ ਸਥਾਨ ਜਿਹੜੇ ਸੀ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਮਹੱਤਤਾ। ਹੁਣ ਉੱਥੇ 126 ਖੂਹ ਖੁਦਵਾਏ ਗਏ ਪਾਕਿਸਤਾਨ ਸਰਕਾਰ ਦੁਆਰਾ 2018 ਤੱਕ। ਉਸ ਇਲਾਕੇ ਦੇ ਵਿੱਚ ਪੋਠੋਹਾ ਦਾ ਇਲਾਕਾ, ਪਰ ਉੱਥੇ ਪਾਣੀ ਖਾਰਾ ਜਾਂ ਪੀਣ ਯੋਗ ਨਹੀਂ। ਠੀਕ ਹੈ। ਬਸ ਉਹੀ ਥਾਂ ਹੈ ਜਿੱਥੇ ਅੱਜ ਵੀ ਗਵਰਨਮੈਂਟ ਡਾਕੂਮੈਂਟਸ ਪ੍ਰੂਵ ਕਰਦੇ ਨੇ ਕਿ ਜਿਹੜਾ ਉੱਥੇ ਸਥਾਨ ਚੋਹਾ ਸਾਹਿਬ ਹੈ ਨਾ, ਉੱਥੇ ਸਰਕਾਰੀ ਵਾਪ ਦਾ ਡਿਪਾਰਟਮੈਂਟ ਹੈ, ਜਿਵੇਂ ਆਪਣੇ PGE ਆ ਜਾਂ ਪਾਣੀ ਦਾ ਡਿਪਾਰਟਮੈਂਟ ਹੁੰਦਾ ਆ, ਉੱਥੇ ਵਾਪ ਦਾ ਡਿਪਾਰਟਮੈਂਟ ਹੈ। ਉਹਨੇ ਉੱਥੇ ਮੋਟਰ ਲਾਈ ਆ ਤੇ ਉੱਥੋਂ ਸਾਰੇ ਇਲਾਕੇ ਨੂੰ ਪਾਣੀ ਸਪਲਾਈ ਕਰਦਾ ਤੇ ਬਿੱਲ ਵੀ ਕਰਦਾ। ਅੱਛਾ। ਉੱਥੋਂ ਪਾਣੀ ਦਿੱਤਾ ਜਾਂਦਾ। ਗੁਰੂ ਸਾਹਿਬ ਨੇ ਤਾਂ ਸਾਰਿਆਂ ਲਈ ਦਿੱਤਾ, ਪਰ ਉਹਦੇ ਪੈਸੇ ਬਣਾ ਰਹੇ ਆ। ਗੁਰੂ ਘਰ ਦੀ ਜ਼ਮੀਨ ਦੇ ਉੱਤੇ ਬਾਪ ਦਾ ਡਿਪਾਰਟਮੈਂਟ ਨੇ ਆਪਣਾ ਮੋਟਰ ਲਾ ਕੇ ਉਸ ਸਰੋਵਰ ਚੋਂ ਪਾਣੀ ਆਉਂਦਾ, ਜਲ ਆਉਂਦਾ, ਉਹਨੂੰ ਗਾਂ ਸਾਰੇ ਇਲਾਕੇ ਨੂੰ ਦਿੱਤਾ ਜਾਂਦਾ ਤੇ ਫਿਰ ਉਹਦਾ ਘਰਾਂ 'ਚ ਬਿੱਲ ਵੀ ਜਾਂਦਾ।
ਉਹ ਉਹਨਾਂ ਦੀ ਸਰਕਾਰ ਦੁਆਰਾ, ਸਿੱਖਾਂ ਦੁਆਰਾ ਨਹੀਂ। ਪਰ ਗੁਰਦੁਆਰੇ ਦੀ ਤੇ ਚੋਹੇ ਦੀ ਐਕਚੁਅਲ ਦੀ ਸੰਭਾਲ ਨਹੀਂ ਕੀਤੀ ਗਈ, ਬਿਲਕੁਲ ਨਹੀਂ। ਕੇਵਲ ਤੇ ਕੇਵਲ ਉਹਦਾ ਜਲ ਵਰਤਿਆ ਗਿਆ। ਹਾਂ, ਅੱਜ ਵੀ ਇਹੋ ਹੀ ਹਾਲਾਤ ਨੇ। ਤੇ ਫਿਰ ਜਦੋਂ ਤੁਸੀਂ ਗਏ, ਤੁਸੀਂ ਕਿਹੜੇ ਸੰਨ 'ਚ ਗਏ ਸੀ ਉੱਥੇ ਪਹਿਲੀ ਵਾਰ? 2019 ਦੇ ਵਿੱਚ ਜੀ। 2019 ਦੇ ਵਿੱਚ ਦੇ ਕੇ ਫਿਰ ਉਦੋਂ ਤੋਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਇਸ ਦੀ ਸੰਭਾਲ ਕਰਨੀ ਜੀ? ਸੋ ਫਿਰ ਜਦੋਂ ਹੁਣ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਤੇ ਪਹੁੰਚੇ, ਖਾਲਸੇ ਦੀ ਮਾਤਾ, ਬਿਲਕੁਲ ਅਸੀਂ ਤੁਸੀਂ ਸਾਰੇ ਖਾਲਸੇ ਹਾਂ। ਬਿਲਕੁਲ ਸਿੱਖ ਹਰ ਕੋਈ ਖਾਲਸਾ ਹੈ ਤੇ ਉਹਦੀ ਮਾਤਾ ਸਾਹਿਬ ਦੇਵਾਂ ਧਾਰਮਿਕ ਮਾਤਾ ਹੈ, ਬਿਲਕੁਲ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ। ਬਿਲਕੁਲ। ਹੁਣ ਉਸ ਦੇ ਸਥਾਨ ਤੇ ਇੰਨੀ ਜ਼ਿਆਦਾ ਬੇਅਦਬੀ, ਵੀ ਕਿਉਂਕਿ ਜਿਹੜਾ ਤਮਾਕੂ ਹੈ ਸਿੱਖਾਂ ਦੇ ਵਿੱਚ ਹਰਾਮ ਹੈ। ਬਿਲਕੁਲ ਬਿਲਕੁਲ। ਤਮਾਕੂ ਨੂੰ ਹਰਾਮ ਗੁਰੂ ਸਾਹਿਬ ਦੇ ਘੋੜੇ ਨੇ ਉੱਥੇ ਜਾਣ ਮਾਤਾ ਸਾਹਿਬ ਦਾ ਜਨਮ ਸਥਾਨ ਹੋਵੇ ਤੇ ਉਸ ਦੀਆਂ ਪੌੜੀਆਂ ਦੇ ਵਿੱਚ ਬੈਠ ਕੇ ਜੋ 10 ਬਾਏ 10 ਦਾ ਕਮਰਾ, ਉਹਦੀ ਇੱਕ ਪੌੜੀ ਉਹ ਵੀ ਜਿੰਦਰਾ ਲੱਗਾ ਰਹਿੰਦਾ। ਜ਼ਿਆਦਾਤਰ ਸੰਗਤ ਜਾਂਦੀ ਨਹੀਂ, ਜਿੰਦਰਾ ਲੱਗਾ ਆ। ਉਹ ਪੌੜੀ ਦੇ ਉੱਤੇ ਬੈਠ ਕੇ ਵੀ ਲੋਕ ਸਿਗਰਟਾਂ ਤੇ ਤਮਾਕੂ ਪੀਣ, ਬਹੁਤ ਮਾੜੀ ਗੱਲ। ਉਸ ਮਨ ਉਹ ਅੱਖਾਂ ਨਾਲ ਵੇਖਿਆ, ਅੱਖਾਂ ਦੇ ਵਿੱਚ ਹੰਝੂ ਆਏ, ਬੇਨਤੀ ਕੀਤੀ ਵੀ ਅਸੀਂ ਤੇ ਕੁਝ ਨਹੀਂ ਕਰ ਸਕਦੇ, ਵਿਦੇਸ਼ਾਂ 'ਚ ਵਸਦੇ ਹਾਂ, ਆਪ ਜੀ ਹੀ ਕੋਈ ਕਿਰਪਾ ਕਰੋ, ਇਹਨਾਂ ਸਥਾਨਾਂ ਦੀ ਘੱਟ ਤੋਂ ਘੱਟ ਮਰਿਆਦਾ ਤੇ ਬਹਾਲ ਕਰਾ ਲਓ। ਪਰ ਇਹ ਮਾਤਾ ਸਾਹਿਬ ਕੌਰ ਨੇ ਉੱਥੇ ਖਲੋ ਕੇ ਸੁਣ ਲਈ। ਇਹ ਨਹੀਂ ਸੀ ਪਤਾ ਕਿ ਉਹਨਾਂ ਨੇ ਸੇਵਾ ਸਾਨੂੰ ਹੀ ਬਖਸ਼ ਦੇਣੀ ਹੈ। ਫਿਰ ਆ ਕੇ ਸਿੰਘਾਂ ਨਾਲ, ਰਣਜੀਤ ਸਿੰਘ ਨਾਲ ਜਾਂ ਹੋਰ ਸਿੰਘਾਂ ਨਾਲ ਗੱਲਬਾਤ ਕੀਤੀ। ਜਾਦਿਆਂ ਨੇ ਨਕਾਰ ਦਿੱਤਾ ਕਿ ਪਾਕਿਸਤਾਨ ਵਿੱਚ ਤੁਸੀਂ ਸੇਵਾ ਨਾ ਕਰੋ, ਵੀ ਜੇ ਗਏ ਤਾਂ ਤੁਹਾਡੇ ਤੇ ਠੱਪਾ ਲੱਗ ਜਾਣਾ। ਪਹਿਲੀ ਗੱਲ ਠੱਪਾ ਤੇ ਲੱਗੇਗਾ। ਪਹਿਲੀ ਗੱਲ ਤੇ ਤੁਹਾਨੂੰ ਉੱਥੇ ਸੇਵਾ ਕਿਸੇ ਨੇ ਦੇਣੀ ਨਹੀਂ। ਅੱਛਾ। ਜੇ ਦੇ ਵੀ ਦਿੱਤੀ ਤੇ ਬਾਕੀ ਸਰਕਾਰੀ ਏਜੰਸੀਆਂ ਜਾਂ ਸਰਕਾਰਾਂ ਤੁਹਾਡੇ ਪਿੱਛੇ ਪੈ ਜਾਣਗੀਆਂ ਤੇ ਤੁਹਾਨੂੰ ਟਰਬਲ ਆਊਗੀ। ਟਰਬਲ ਆਊਗੀ। ਅੱਛਾ, ਤੁਹਾਨੂੰ ਹੁਣ ਇੰਨੇ ਚਿਰ ਦਾ ਕਰਦੇ ਕੁਛ ਆਇਆ ਟਰਬਲ ਇਦਾਂ? ਸੋ ਉਸ ਤੋਂ ਬਾਅਦ ਵਿਚਾਰ ਤੇ ਕਰਨੀ ਪੈਣੀ ਸੀ। ਚਲੋ ਅਕਾਲ ਪੁਰਖ ਨੇ ਦੁਨਿਆਵੀ ਵਿੱਦਿਆ ਵੀ ਬਖਸ਼ੀ। ਹਾਂਜੀ। ਸੋ ਉਸੇ ਨਾਲ ਫਿਰ ਇੱਥੇ ਇੱਕ ਨਾਨ ਪ੍ਰੋਫਿਟ NGO ਬਣਾਈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਯੂਨਾਈਟਿਡ ਸਟੇਟਸ ਦੀ। ਉਹਨੂੰ ਡਿਪਾਰਟਮੈਂਟ ਆਫ ਜਸਟਿਸ ਤੋਂ, ਫਰੈਂਚਾਈਜ਼ ਟੈਕਸ ਬੋਰਡ ਜਿਵੇਂ ਕੈਲੀਫੋਰਨੀਆ ਦਾ ਤੇ ਇੰਟਰਨਲ ਰੈਵਨਿਊ ਸਰਵਿਸ ਤੋਂ ਅਪਰੂਵ ਕਰਾਇਆ। ਠੀਕ ਹੈ। ਸਾਨੂੰ ਰਿਪੋਰਟਿੰਗ ਜ਼ਰੂਰ ਕਰਨੀ ਪੈਂਦੀ ਵੀ ਅਸੀਂ ਕਿੱਥੋਂ ਪੈਸਾ ਆਇਆ, ਕਿੱਥੇ ਲਾਉਂਦੇ ਆ। 501c ਕੀਤੀ ਜਿਹੜੀ ਆ। 501c3। ਸੋ ਉਹਦੇ ਨਾਲ ਅਸੀਂ ਇੰਟਰਨੈਸ਼ਨਲ ਕਰਕੇ ਤੇ ਕੇਵਲ ਤੇ ਕੇਵਲ ਪਾਕਿਸਤਾਨ ਹੀ ਨਹੀਂ, ਉਹਨਾਂ ਸਾਰੇ ਵਿਛੜੇ ਗੁਰ ਧਾਮਾਂ ਨੂੰ, ਕਿਉਂਕਿ ਜਦੋਂ ਅਸੀਂ ਵਿਛੜੇ ਗੁਰ ਧਾਮਾਂ ਦੀ ਗੱਲ ਕਰਦੇ ਹਾਂ ਜ਼ਿਆਦਾਤਰ ਸੋਚ ਜਾਂਦੇ ਹਾਂ ਕਿ ਕੇਵਲ ਪਾਕਿਸਤਾਨ ਵਿੱਚ ਹੀ ਹਨ। ਹੋਰ ਬਥੇਰੇ ਨੇ। ਕਈ ਸੋਚਿਆ ਵੀ ਸ੍ਰੀਲੰਕਾ ਦੇ ਵਿੱਚ ਵੀ ਸਨ। 4 ਗੁਰਦੁਆਰੇ ਸਨ ਜਿਨ੍ਹਾਂ ਦਾ ਨਾਮੋ ਨਿਸ਼ਾਨ ਹੀ ਹੈ ਨਹੀਂ। ਸਾਡੇ ਨੇਪਾਲ ਚ ਨੇ, ਨੇਪਾਲ ਚ ਨੇ, ਚੀਨ ਦੇ ਵਿੱਚ ਹਨ, ਤਿੱਬਤ ਚ ਨੇ, ਅਫਗਾਨਿਸਤਾਨ ਚ ਹਨ, ਇਰਾਕ ਦੇ ਵਿੱਚ ਹਨ। ਉਹ ਵੀ ਤੇ ਵਿਛੜੇ ਹੀ ਹਨ। ਵਿਛੜੇ ਹੀ ਆ, ਬਿਲਕੁਲ। ਉਹਨਾਂ ਦੀ ਵੀ ਅਰਦਾਸ ਹੈ। ਸੋ ਇਹ ਸੰਸਥਾ ਨੂੰ ਇੱਕ ਇੰਟਰਨੈਸ਼ਨਲ ਸੰਸਥਾ ਇਸ ਤਰੀਕੇ ਨਾਲ ਕੀਤਾ ਗਿਆ, ਪਰ ਉਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਚੋਹਾ ਸਾਹਿਬ ਤੋਂ ਕੀਤੀ ਗਈ ਤੇ ਮਾਤਾ ਸਾਹਿਬ ਕੌਰ ਦੇ ਜਨਮ ਸਥਾਨ ਤੋਂ। ਬਾਕੀ ਜਿਸ ਤਰ੍ਹਾਂ ਅਕਾਲ ਪੁਰਖ ਨੇ ਜਾਂ ਕਿਰਪਾ ਕੀਤੀ, ਉੱਥੋਂ ਦੀਆਂ ਸਰਕਾਰਾਂ ਦਾ ਸਹਿਯੋਗ ਰਿਹਾ। ਸਰਕਾਰਾਂ ਦੇ ਸਹਿਯੋਗ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤੇ ਐਡਾ ਸੌਖਾ ਨਹੀਂ ਜਦੋਂ ਅਸੀਂ ਉਧਰਲੇ ਏਸ਼ੀਅਨ ਸਾਈਡ ਤੇ ਕੰਮ ਕਰਦੇ ਹਾਂ। ਆਪਾਂ ਨੂੰ ਪਤਾ ਉੱਥੋਂ ਹੀ ਆਏ ਆਪਾਂ ਸਾਰੇ ਜਣੇ ਵੀ ਉਹ ਕਿੱਦੀ ਰੈਡ ਟੇਪ ਆ ਤੇ ਕੀ ਬਿਊਰੋਕ੍ਰੇਸੀ ਉੱਤੇ ਚੱਲਦਾ। ਸਹੀ ਗੱਲ। ਜਦੋਂ ਪਹਿਲੀ ਵਾਰੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਸੈੱਟ ਹੋ ਗਈ, ਉਹਨਾਂ ਨਾਲ ਗੱਲ ਕੀਤੀ ਤੇ ਪਹਿਲੀ ਗੱਲ ਤਾਂ ਸਿਰਾ ਹੀ ਨਹੀਂ ਮਿਲਦਾ ਵੀ ਸ਼ੁਰੂ ਕਿੱਥੋਂ ਕਰੀਏ। ਹਾਂ, ਹਾਥੀ ਬਾਂਹ ਨਹੀਂ ਕੋਈ ਫੜਾਉਂਦਾ। ਬਿਲਕੁਲ ਸਹੀ ਗੱਲ ਤੁਹਾਡੀ। ਜਿਹਨੂੰ ਕਾਲ ਕਰੋ ਕਹਿੰਦਾ ਮੈਂ ਕਰਵਾ ਦੂੰ, ਮੈਂ ਕਰਵਾ ਦੂੰ, ਮੈਂ ਕਰਵਾ ਦੂੰ। ਰਾਈਟ। ਇਸ ਤੋਂ ਬਾਅਦ ਕੁਛ ਨਹੀਂ ਦਾ ਕਰਵਾਉਂਦਾ ਕੋਈ ਨਹੀਂ, ਕਿਉਂਕਿ ਇਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੋਊਗਾ। ਬਿਲਕੁਲ। ਕਰਦੇ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਨਾਲ ਸਾਡੀ ਗੱਲ ਹੋਈ। ਓਕੇ। ਹਾਂ। ਉਹਨਾਂ ਦੇ ਵਿੱਚ ਇਮਰਾਨ ਗੋਂਦਲ ਦਾ ਮੈਂ ਨਾਂ ਜ਼ਰੂਰ ਲਊਂਗਾ। ਠੀਕ ਹੈ। ਉਹਨਾਂ ਨੇ ਫਿਰ ਇਹ ਕਿਹਾ ਵੀ ਸਾਨੂੰ ਜਿਹੜੇ ਇਹ ਕੰਮ ਹਨ ਇਹ ਅਸੀਂ ਪ੍ਰੋਪਰ ਪ੍ਰੋਸੀਜਰ 'ਚ ਕਰਾਂਗੇ। ਉਦੋਂ ਐਡੀਸ਼ਨਲ ਸੈਕਟਰੀ ਸੀ ਵੈਕਿਊ ਟਰਸਟ ਪ੍ਰਾਪਰਟੀ ਬੋਰਡ, ਚੇਅਰਮੈਨ ਤੇ 3rd ਪੋਸਟ। ਇਹ ਗੁਰਦੁਆਰਾ ਚੋਹਾ ਸਾਹਿਬ ਦੇ? ਨਹੀਂ ਜੀ, ਪੂਰੇ ਪਾਕਿਸਤਾਨ ਦੇ ਗੁਰਧਾਮਾਂ ਦੇ, ਸਾਰੇ ਗੁਰੂ ਧਾਮਾਂ ਦੇ ਉਹ ਸੀਗੇ ਮੇਨ। ਠੀਕ ਹੈ। ਤੇ ਇੱਕ ਡਾਕਟਰ ਮੀਮਪਾਲ, ਉਹ ਸਿੱਖ ਨੇ ਉੱਥੋਂ ਦੇ। ਤੇ ਉੱਥੋਂ ਦੇ ਸਿੱਖਾਂ ਦੀ ਵੀ ਇੱਕ ਇੰਟਰਸਟਿੰਗ ਗੱਲ ਮੈਂ ਦੱਸਣੀ ਚਾਹੂੰਗਾ। ਜ਼ਰੂਰ। ਅਸੀਂ ਨਾ ਆਮ ਕਹਿ ਦਿੰਦੇ ਹਾਂ ਵੀ ਜਿਹੜੇ ਉੱਥੇ ਸਿੱਖ ਵਸ ਗਏ ਨਾ, ਉਹ ਉੱਥੇ ਵਸੇ ਕਿਉਂਕਿ ਉਹਨੂੰ ਗੁਰੂ ਨਾਲ ਪਿਆਰ ਸੀ। ਪਰ ਜਿਹੜਾ ਅਸੀਂ ਨਿੱਜੀ ਤੌਰ ਤੇ ਜਾ ਕੇ ਉੱਥੇ ਜਾਂ ਉੱਥੋਂ ਦੀ ਰਿਸਰਚ ਜਾਂ ਉੱਥੋਂ ਦੇ ਕਿਸੇ ਬੰਦੇ ਨਾਲ ਗੱਲ ਕਰਕੇ ਵੇਖੋ ਵੀ ਉਹਨਾਂ ਦਾ ਪਿਛੋਕੜ ਕਿੱਥੋਂ ਆਇਆ, ਕਿੱਥੋਂ ਨਿਕਲਿਆ। ਉਹ ਪਹਾੜਾਂ ਦੇ ਵਿੱਚੋਂ ਨਿਕਲਿਆ। ਅੱਛਾ। ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੰਡ ਹੋ ਗਈ। ਹਾਂ, ਜਦੋਂ ਵੰਡ ਹੋਈ ਨਾ, ਹਾਂ, ਜਿਨ੍ਹਾਂ ਨੂੰ ਤਾਂ ਪਤਾ ਸੀ ਉਹ ਤਾਂ ਚਲੇ ਗਏ। ਜਿਨ੍ਹਾਂ ਨੂੰ ਤੇ ਪਤਾ ਸੀ ਕਿ ਵੰਡ ਹੋ ਗਈ ਆ, ਉਹ ਤੇ ਚਲੋ ਕੋਈ ਮਜਬੂਰੀ ਵਾਸਤੇ ਚਲ ਗਿਆ, ਕੋਈ ਉਦਾਂ ਚਲ ਗਿਆ, ਉਹਦੇ ਮੂਵ ਹੋ ਗਏ। ਉਹਨਾਂ ਨੂੰ ਫੋਰਸ ਕਰ ਦਿੱਤਾ ਗਿਆ ਵੀ ਤੁਹਾਨੂੰ ਮੂਵ ਹੋਣਾ ਪੈਣਾ, ਕਿ ਹਰ ਸਿੱਖ ਨੂੰ ਗੁਰੂ ਘਰ ਨਾਲ ਪਿਆਰ ਹੈ। ਬਿਲਕੁਲ। ਅੱਜ ਵੀ ਤਾਂ ਹੀ ਜਾਂਦੇ ਜੇ ਸਾਨੂੰ ਪਿਆਰ ਆ ਤਾਂ। ਫਿਰ ਉਹ ਜਿਹੜੇ ਪਹਾੜਾਂ 'ਚ ਦੂਰ ਰਹਿੰਦੇ ਸੀ ਕਿਤੇ, ਉਹਨਾਂ ਨੂੰ ਪਤਾ ਨਹੀਂ ਸੀ ਵੰਡ ਹੋ ਗਈ ਆ। ਜਿੰਨੇ ਜਿਹਨੂੰ ਪਤਾ ਲੱਗਾ ਉਹਨੇ ਜਿਹਨੂੰ ਬਾਰਡਰ ਕਲੋਜ਼ ਹੋ ਗਿਆ। ਫਿਰ ਉਹਨਾਂ ਨੇ ਕੀ ਕੀਤਾ, ਜਿਹੜੀ ਮੇਨ ਸਥਾਨ ਸੀ ਉਹਨਾਂ ਦੇ ਲਾਗੇ ਆ ਕੇ ਵਸਣਾ ਸ਼ੁਰੂ ਕਰਤਾ। ਠੀਕ ਹੈ। ਜਿੱਥੇ ਵੀ ਗੁਰੂ ਧਾਮ ਸੀਗੇ। ਇਸੇ ਤਰ੍ਹਾਂ ਨਨਕਾਣਾ ਸਾਹਿਬ ਹੀ ਸੰਭਿਆ ਗਿਆ। ਜਿਹੜੇ ਪਹਾੜਾਂ 'ਚ ਆਏ ਸੀ, ਜਿਹੜੇ ਪਿਸ਼ਾਵਰ ਵਾਲ ਸੀ ਉਹ ਉੱਧਰ ਥੋੜੇ ਰਹਿ ਗਏ। ਠੀਕ ਹੈ। ਜਿਹੜੇ ਪੰਜਾ ਸਾਹਿਬ ਸੀ ਥੋੜੇ ਜਿਹੇ ਉੱਥੇ ਰਹਿ ਗਏ, ਕਿਉਂਕਿ ਉੱਧਰ ਵੀ ਪਹਾੜ ਨੇ, ਪੋਠੋਆ ਦਾ ਇਲਾਕਾ ਸਾਰਾ ਆ ਜਾਂਦਾ ਚੋਹਾ ਸਾਹਿਬ ਵਾਲਾ। ਹਾਂਜੀ। ਤੇ ਇਹਦੀ ਗੱਲ ਹੈ ਵੀ ਜਦੋਂ ਗੁਰੂ ਨਾਨਕ ਸਾਹਿਬ ਗਏ ਸੀ ਨਾ ਚੋਹਾ ਸਾਹਿਬ ਵੀ, ਤੇ ਉੱਥੋਂ ਫਿਰ ਸਿੱਧਾ ਨੂੰ ਪਤਾ ਲੱਗਾ, ਟਿੱਲਾ ਜੋਗੀਆਂ ਦਾ ਨਾਮ ਸੁਣਿਆ ਹੋਣਾ। ਹਾਂਜੀ, ਬਿਲਕੁਲ। ਉਹ ਲਾਗੇ ਉੱਥੋਂ 28 ਕਿਲੋਮੀਟਰ ਹੈ।
ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਾਲਕੀ ਭੇਜੀ ਸੋਨੇ ਦੀ, ਕਹਿੰਦੇ ਠੀਕ ਹੈ, ਜੋ ਸੁਣ ਚ ਆਉਂਦਾ ਆ ਜੋ ਸੁਣ ਵੀ ਤੁਸੀਂ ਇੱਥੇ ਚੜ੍ਹ ਕੇ ਆਓ ਸਾਡੇ ਕੋਲ। ਤੇ ਗੁਰੂ ਨਾਨਕ ਸਾਹਿਬ ਨੇ ਮਨਾ ਕਰਤਾ ਜੀ, ਕਹਿੰਦੇ ਜਦੋਂ ਸਾਡਾ ਦਿਲ ਕਰੇਗਾ ਅਸੀਂ ਖੁਦ ਪੈਦਲ ਚੱਲ ਕੇ ਆਵਾਂਗੇ, ਆਪੇ ਆਵਾਂਗੇ। ਤੇ ਫਿਰ ਉਹਦਾ ਨਾਂ ਵੀ ਨਾਨਕ ਟਿੱਲਾ ਹੋ ਗਿਆ ਸੀ, ਜਿਹੜਾ ਕਿ ਅੱਜ ਸਾਨੂੰ ਇਤਿਹਾਸ ਦੇ ਵਿੱਚ ਨਹੀਂ ਮਿਲਦਾ। ਇਸ ਗੁਰਦੁਆਰੇ ਦਾ ਵੀ ਨਾਮ ਵਿਗਾੜਨ ਵਾਸਤੇ, ਕਿਉਂਕਿ ਜਦੋਂ ਕਿਸੇ ਚੀਜ਼ ਦਾ ਨਾਮ ਵਿਗਾੜ ਦੇਈਦਾ ਨਾ, ਉਹਦੇ ਮੀਨਿੰਗ ਹੀ ਡਿਫਰੈਂਟ ਹੋ ਜਾਂਦੇ ਆ। ਉੱਤੇ ਕਬਜ਼ਾ ਕਰਨਾ ਵੀ ਸੌਖਾ ਹੋ ਜਾਂਦਾ ਨਾ, ਕਿਉਂਕਿ ਉਹ ਇਤਿਹਾਸ ਤੋਂ ਫਿਰ ਮਿਟਾ ਦਿੱਤਾ ਜਾਂਦਾ, ਇਤਿਹਾਸ ਚੋਂ ਮਿਟਾ ਦਿੱਤਾ ਜਾਂਦਾ। ਹੁਣ ਇਹਨੂੰ ਚੋਆ ਵੀ ਕਹਿ ਦਿੰਦੇ, ਚਿੱਚੇ ਹੋੜਾ ਹੋਵੇ ਕਰਨਾ, ਤੇ ਇਹਨੂੰ ਚਿੱਚੇ ਹੋੜਾ ਐੜੇ ਕਰਨਾ ਵੀ ਕਹਿ ਦਿੰਦੇ ਆ। ਬਟ ਐਕਚੁਅਲ ਨਾਂ ਜਿਵੇਂ ਆਪਾਂ ਮਹਾਨ ਕੋਸ਼ ਦੀ ਗੱਲ ਕਰੀਏ ਜਾਂ ਬਾਕੀ ਆਪਣੇ ਧਾਰਮਿਕ ਗ੍ਰੰਥਾਂ ਦੀ ਗੱਲ, ਉਹਨਾਂ ਚ ਹਾਹੇ ਕਰਨਾ ਆ, ਚੋਹਾਸ ਹੈ। ਤੇ ਉਹਦਾ ਇੱਕ ਰੀਜ਼ਨ ਹੈ, ਕਿਉਂਕਿ ਜਦੋਂ ਅਸੀਂ ਇਹਦਾ ਅਸਲ ਨਾਂ ਪੜਿਆ ਵੀ ਅਸੀਂ ਦੱਸਿਆ ਵੀ ਚੋਹਾ ਸਾਹਿਬ ਹੀ ਇਹਦਾ, ਸਾਰਿਆਂ ਨੇ ਕਿਹਾ ਵੀ ਤੁਸੀਂ ਜਿਹੜਾ ਪ੍ਰਚਲਿਤ ਆਣ ਉਹੀ ਵਰਤੋ, ਚੋਆ ਜਾਂ ਚੋਆ, ਕਿਉਂਕਿ ਚੋਆ ਜਾਂ ਚੋਆ ਜਿਹੜਾ ਉੱਤੋਂ ਡਿੱਗਦਾ ਠਾਣ, ਹਾਂਜੀ ਇਦਾਂ ਹੀ ਹੈ ਜੀ, ਹਾਂਜੀ ਇਹ ਧਰਤੀ ਚੋਂ ਨਿਕਲਦਾ। ਤੇ ਪੋਠੋਹਾਰ ਦੇ ਇਲਾਕੇ ਵਿੱਚ ਚੋਹੇ ਨੂੰ ਚੂਹਾ ਵੀ ਕਿਹਾ ਜਾਂਦਾ ਜੀ। ਅੱਛਾ, ਠੀਕ ਹੈ, ਸਮਝ ਲੱਗੀ। ਜਿਵੇਂ ਇੱਕ ਚੂਹਾ ਡਰ ਕੇ ਰੋਡ ਚੋਂ ਬਾਹਰ ਆਉਂਦਾ ਆ, ਹੋ ਸਕਦਾ ਸਿੱਖਾਂ ਨੇ ਇਸ ਕਰਕੇ ਰੱਖਿਆ ਵੀ ਗੁਰੂ ਨਾਨਕ ਸਾਹਿਬ ਤੋਂ ਡਰਦਾ ਉਹ ਜਲ ਹੈ ਜਿਹੜਾ ਆਪੇ ਬਾਹਰ ਨੂੰ ਪ੍ਰਗਟ ਹੋ ਗਿਆ। ਸੋ ਉਹ ਮੀਨੀ ਫਿਰ ਮਹਾਨ ਕੋਸ਼ ਦੇ ਜਾਂ ਬਾਕੀ ਧਾਰਮਿਕ ਗ੍ਰੰਥਾਂ ਤੋਂ ਢੁਕਦੀ ਹੈ ਜੀ, ਵੀ ਇਹ ਉੱਤੋਂ ਨਹੀਂ ਡਿੱਗਣ ਡਿਆ, ਥੱਲੋਂ ਧਰਤੀ ਚੋਂ ਆਪਣੇ ਆਪ ਨਿਕਲਦਾ। ਤੇ ਇੱਕ ਇੰਟਰਸਟਿੰਗ ਗੱਲ ਹੋਰ ਜਦੋਂ ਅਸੀਂ ਕੀਤੀ ਨਾ, ਜਦੋਂ ਆਰਕੀਟੈਕਟ ਉੱਥੇ ਹਾਇਰ ਕਰ ਲਏ, ਆਰਕੀਟੈਕਟਸ ਨੇ ਇੱਕ ਸ਼ਰਾਰਤ ਕੀਤੀ। ਅੱਛਾ, ਵੀ ਅਸੀਂ ਵੇਖੀਏ ਤਾਂ ਸਹੀ ਜਲ ਆਉਂਦਾ ਕਿੱਥੋਂ, ਵੀ ਜਲ ਆਉਂਦਾ ਕਿੱਥੋਂ ਆ, ਉਹਦਾ ਇੱਕ ਜਲ ਦਾ ਜਿੰਨਾ ਲੈਵਲ ਹੈ ਨਾ ਓਨਾ ਹੀ ਰਹਿਣਾ, ਨਾ ਉਹ ਵਧਣਾ ਨਾ ਘਟਣਾ। ਠੀਕ ਆ। ਸੋ ਉਹ ਜਲ ਆਉਂਦਾ ਕਿੱਥੋਂ ਆ, ਵੀ ਆਉਂਦਾ ਵੀ ਉਹਨਾਂ ਕਿ ਜਿੰਨੀ ਕੁ ਲੋੜ ਹੈ, ਜਿੰਨਾ ਮਰਜ਼ੀ ਵਰਤੋ, ਭਾਵੇਂ ਜ਼ਿਆਦਾ ਵਰਤੋ ਭਾਵੇਂ ਘੱਟ ਵਰਤ ਲਓ, ਪਰ ਉਹ ਸਰੋਤ ਦਾ ਜਲ ਦਾ ਲੈਵਲ ਓਨਾ ਹੀ ਰਹਿਣਾ, ਓਨਾ ਹੀ ਰਹਿੰਦਾ। ਲਾਗੇ ਦਰਿਆ ਆ, ਪਹਿਲਾਂ ਸੀ ਕਾਨ ਦਰਿਆ ਸੀ, ਕਾਨ ਦਰਿਆ ਲਾਗੇ ਥੋੜੀ ਦੂਰ ਜੇਲਮ ਵੀ ਪੈਂਦਾ ਆ, ਹਾਂਜੀ, ਪਰ ਇੱਥੇ ਕਾਨ ਦਰਿਆ ਲਾਗੇ ਵਗਦਾ ਸੀ। ਠੀਕ ਹੈ। ਅਸਲ ਜੀਟੀ ਰੋਡ ਜਿਹੜਾ ਨਾ ਚੋਹਾ ਸਾਹਿਬ ਦੇ ਅੱਗੋਂ ਦੀ ਲੰਘਦਾ ਹੈ, ਜਿਹੜਾ ਜੀਟੀ ਰੋਡ ਗ੍ਰੈਂਡ ਟਰੰਕ ਰੋਡ ਕਹਿੰਦੇ ਆ ਨਾ, ਪਹਿਲਾਂ ਇਹਦੇ ਲਾਗੋਂ ਦੀ ਲੰਘਦਾ ਸੀ। ਠੀਕ ਹੈ, ਕਿਉਂਕਿ ਦਰਿਆ ਦੇ ਨਾਲ ਨਾਲ ਹੀ ਸੜਕਾਂ ਜਾਂਦੀਆਂ ਸੀ। ਤੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇਹਨੂੰ ਪੁੱਟਣਾ ਸ਼ੁਰੂ ਕਰਤਾ ਸਾਨੂੰ ਦੱਸੇ ਬਗੈਰ। ਅੱਛਾ, ਜਦੋਂ ਤੁਸੀਂ ਆਰਕੀਟੈਕਟ ਹਾਇਰ ਕਰ ਲਿਆ, ਉਹਨਾਂ ਨੇ ਇਹ ਸ਼ਰਾਰਤ ਕੀਤੀ ਇਦਾਂ? ਹਾਂ, ਇਹ ਸ਼ਰਾਰਤ ਕੀਤੀ ਵੀ ਕੰਮ ਚੱਲਦਾ, ਸਾਨੂੰ ਕਿਹੜਾ ਪਤਾ ਲੱਗਣ ਡਿਆ। 6 ਮਹੀਨੇ ਲੰਘ ਗਏ, ਉਹਨਾਂ ਨੇ ਜਦੋਂ ਸਫਾਈ ਕਰਾਈ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਅਸੀਂ ਵੇਖ ਲਈ ਵੀ ਜਲ ਕਿੱਥੋਂ ਦਾ, ਅਸੀਂ ਆਪਣਾ ਨਾਮ ਨਾ ਖੱਟ ਲਾਂਗੇ, ਅਸੀਂ ਇਹ ਚੀਜ਼ ਲੱਭ ਲਈ ਆ। ਪਰ ਉਹ ਜਲ ਜਿਹੜਾ ਚੌਂ ਪਾਸੋਂ ਪ੍ਰਗਟ ਹੋਣਾ ਸ਼ੁਰੂ ਹੋ ਗਿਆ। ਠੀਕ ਆ। ਜਿਹੜੇ ਇੱਕ ਥਾਂ ਤੋਂ ਆਉਣ ਡਿਆ ਸੀ, ਜਿਹੜਾ ਜਿੰਨੀ ਖੁਦਾਈ ਕਰਦੇ ਗਏ ਉਹ ਖੁਦਾਈ ਕੀਤੀ, ਉਹ ਚੌਂ ਪਾਸੋਂ ਆਉਣ ਡਿਆ ਪਿਆ। ਉਹਨਾਂ ਨੇ ਹੋਰ ਖੁਦਾਈ ਕੀਤੀ, ਉਹ 7 ਵੱਖਰੀਆਂ ਥਾਵਾਂ ਤੋਂ ਆਉਣ ਡਿਆ ਪਿਆ। ਅੱਛਾ। ਤੇ ਉਹ ਜਿਹੜੀ ਚਲੋ ਕਾਲਪੁਰ ਨੇ ਕਿਤਾਬ ਵੀ ਲਿਖਾਈ ਫਿਰ ਉੱਤੇ ਪ੍ਰੈਕਟੀਕਲ ਕਰਕੇ, ਉਹਦੇ ਵਿੱਚ ਸਾਰਿਆਂ ਮੈਂਸ਼ਨ ਕੀਤਾ ਹੋਇਆ। ਠੀਕ ਹੈ। ਉਹਦੀਆਂ ਫੋਟੋਆਂ ਬਕਾਇਦਾ ਦਿੱਤੀਆਂ ਗਈਆਂ, ਪਹਿਲਾਂ ਇੱਕ ਥਾਂ ਤੋਂ ਆਉਂਦਾ ਸੀ, ਫਿਰ ਚੌਂ ਤੋਂ, ਫਿਰ 7 ਤੋਂ ਆਉਣ ਲੱਗ ਗਿਆ। ਵੀ ਉਹ ਇੱਕ ਗੁਰੂ ਸਾਹਿਬ ਦੀ ਰਹਿਮਤ ਅਸੀਂ ਪਛਾਣ ਨਹੀਂ ਸਕਦੇ, ਕਿਉਂਕਿ ਉਹ ਅਸੀਂ ਆਸਾਨੀ ਰੂਪ ਚ ਉਹਨਾਂ ਨੂੰ ਲੈ ਜਾਂਦੇ ਆ। ਉਹ ਜਦੋਂ ਉਹ ਲੈਣੀ, ਸਾਡੀ ਸੋਚ ਲਿਮਟਿਡ ਹੋ ਜਾਂਦੀ ਹੈ, ਆਪਾਂ ਦੁਨਿਆਵੀ ਹਿਸਾਬ ਦੇ ਨਾਲ ਦੇਖਣ ਲੱਗ ਜਾਂਦੇ ਹਾਂ। ਇਹ ਕਹ ਲਓ ਵੀ ਚੋਹਾ ਸਾਹਿਬ ਦਾ ਸਥਾਨ ਕਿੰਨਾ ਮਹਾਨ ਹੈ, ਜਿਹਦੀ ਡਿਊਟੀ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸਾਂਭਣ ਦੀ ਲਾਈ, ਆਪਣੇ ਸੇਵਕਾਂ ਨੂੰ ਸਾਂਭਣ ਦੀ ਲਾਈ। ਬਿਲਕੁਲ। ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਰਾਮੂ ਬਾਸੀ ਦੀ ਲਾਈ। ਠੀਕ ਹੈ। ਫਿਰ ਉਸ ਤੋਂ ਬਾਅਦ ਇਹਦੀ ਸੇਵਾ ਮਹਾਰਾਜਾ ਚੜ੍ਹਤ ਸਿੰਘ ਨੇ ਕਰਾਈ। ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ ਪਹਿਲਾਂ ਮਿਸਲਾਂ ਕਰਦੀਆਂ ਰਹੀਆਂ। ਬਿਲਕੁਲ। ਇਹ ਇਲਾਕਾ ਵੀ ਹੈ ਨਾ ਜਿਹੜਾ, ਇਸ ਕਿਲੇ ਦਾ, ਰੋਹਤਾਸ ਦੇ ਕਿਲੇ ਦਾ, ਇਹ ਇਤਿਹਾਸ ਦੇ ਵਿੱਚ ਇਹਦਾ ਪਹਿਲਾ ਜ਼ਿਕਰ ਕਿੱਥੇ ਜਾ ਕੇ ਆਉਂਦਾ? ਜਦੋਂ ਤੁਸੀਂ ਇਹਦੇ ਤੇ ਹੁਣ ਰਿਸਰਚ ਕੀਤੀ ਹੋਣੀ ਆ, ਤੁਸੀਂ ਹੋਰ ਪਤਾ ਕੀਤਾ ਹੋਣਾ ਆ, ਪਹਿਲੀ ਇਹਦੀ ਤੁਹਾਨੂੰ ਕਿੱਥੇ ਇਹਦੀ ਚੀਜ਼ ਦੇ ਬਾਰੇ ਪਤਾ ਲੱਗਾ ਸੀ? ਇਹ ਸਾਖੀਆਂ ਤੋਂ ਹੀ ਆਪਾਂ ਨੂੰ ਪਤਾ ਲੱਗਾ ਇਸ ਗੁਰਦੁਆਰਾ ਸਾਹਿਬ ਦਾ, ਜਾਂ ਹੋਰ ਵੀ ਥਾਵਾਂ ਦੇ ਉੱਤੇ ਇਸ ਦਾ ਜ਼ਿਕਰ ਹੈਗਾ? ਇਹਦਾ ਸਾਖੀਆਂ ਚੋਂ ਪਤਾ ਲੱਗਦਾ ਹੈ। ਪਹਿਲੀ ਗੱਲ ਤਾਂ ਸਿੱਖਾਂ ਦਾ ਕਾਫੀ ਇਤਿਹਾਸ ਸੀਨੇ ਬਸੀਨੇ ਵੀ ਚੱਲਦਾ। ਹਾਂਜੀ, ਕਿਉਂਕਿ ਸਿੱਖ ਹਮੇਸ਼ਾ ਜੰਗਾਂ ਜੁੱਧਾਂ 'ਚ ਰਹੇ ਆ। ਬਿਲਕੁਲ। ਤੇ ਅੱਜ ਤੱਕ ਉਹਨਾਂ ਨੂੰ ਇਤਿਹਾਸ, ਅੱਜ ਵੀ ਆਪਾਂ ਵੇਖੀਏ ਨਾ, ਇਤਿਹਾਸ ਦੀ ਸਟਰਗਲ ਹੀ ਚੱਲਣ ਰਹੀ ਹੈ। ਇਤਿਹਾਸ ਵੱਲ ਸਾਡਾ ਧਿਆਨ ਕਿਉਂ ਨਹੀਂ ਕਰਦੇ? ਅਸੀਂ ਸਟਰਗਲ 'ਚ ਅਸੀਂ ਨਿਆਣਿਆਂ ਨੂੰ ਕਿੰਨਾ ਕਹੀਏ ਵੀ ਇਤਿਹਾਸ ਪੜ੍ਹੋ ਕਰੋ, ਕਿਉਂਕਿ ਅਸੀਂ ਸਿਰਫ ਉਹਨੂੰ ਇਹ ਸਿਖਾ ਰਹੇ ਵੀ ਸਿੱਖੀਜ਼ਮ ਹੈ ਕੀ ਹੈ। ਜੀ 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 ਜੀ, ਇਹ ਵੀ ਸਿਖਾ ਰਹੇ ਆ ਜੀ, ਕਿਉਂਕਿ ਸਾਨੂੰ ਚਾਰ ਫਿਰ ਪ੍ਰੋਬਲਮ ਜ਼ਿਆਦਾ ਨੇ, ਸਾਂਭਣ ਵਾਲੇ ਘੱਟ ਨੇ। ਠੀਕ ਹੈ ਜੀ। ਸੋ ਇਸੇ ਦਾ ਸਭ ਤੋਂ ਪਹਿਲਾਂ ਇਤਿਹਾਸ ਇਹਦਾ ਮਹਾਨ ਕੋਸ਼ ਚੋਂ ਆਪਾਂ ਵੇਖ ਸਕਦੇ ਹਾਂ ਜੀ। ਠੀਕ ਹੈ। ਸੂਰਜ ਪ੍ਰਕਾਸ਼ ਗ੍ਰੰਥ ਚੋਂ ਵੇਖ ਸਕਦੇ ਹਾਂ। ਇਸੇ ਦਾ ਜਿਵੇਂ ਮੰਨ ਲਓ ਵੀਰ ਮਿਗਰੇਸ਼ਨ ਥੋੜਾ ਜਿਹਾ ਹੁੰਦਾ ਜੀ ਇਹਦਾ। ਠੀਕ ਹੈ। ਜਿੰਨੇ ਵੀ ਇਤਿਹਾਸਕ ਸਰੋਤ ਨੇ, ਚੋਹਾ ਸਾਹਿਬ ਦਾ ਵੀ ਨਾਮ ਆਉਂਦਾ। ਠੀਕ ਹੈ। ਤੇ ਮਾਤਾ ਸਾਹਿਬ ਕੌਰ ਦੇ ਸਥਾਨ ਦਾ ਵੀ ਆਉਂਦਾ। ਫਿਰ ਇਹ ਜਦੋਂ ਹੁਣ ਤੁਸੀਂ ਉੱਥੇ ਗਏ, 19 ਚ ਗਏ, ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਕਿੰਨਾ ਵਕਤ ਲੱਗਾ ਹੈ ਪੂਰੀ ਰੈੱਡ ਟੇਪ ਨੂੰ ਕਰਦਿਆਂ, ਇਸ ਨੂੰ ਸੇਵਾ ਮਿਲਦਿਆਂ ਨੂੰ ਤੁਹਾਨੂੰ ਕਿੰਨਾ ਕੁ ਵਕਤ ਲੱਗ ਗਿਆ ਇਸ ਦਾ? ਸੋ ਇਹ ਕਹਿ ਲਓ ਵੀ ਡੇਲੀ ਦੀਆਂ ਫੋਨ ਕਾਲਾਂ, ਡੇਲੀ ਦੀ ਫੋਨ ਕਾਲ, ਮੈਂ ਕਹੂੰਗਾ ਡੇਲੀ ਦੀ ਕਮਿਊਨੀਕੇਸ਼ਨ ਪਾਕਿਸਤਾਨ ਦੇ ਕਿਸੇ ਨਾ ਕਿਸੇ ਬੰਦੇ ਨਾਲ। ਇਹਦਾ ਰੂਟ ਲੱਭਣਾ, ਜਿਹੜਾ ਵੀ ਅਧਿਕਾਰਤ ਉੱਥੇ ਹੈਗਾ, ਸਾਨੂੰ ਤਕਰੀਬਨ 8 ਮਹੀਨੇ ਲੱਗੇ। 8 ਮਹੀਨੇ ਲੱਗੇ ਪਹਿਲੀ ਪੌੜੀ ਚੜ੍ਹਨ ਦੇ ਲਈ। ਇੱਕ ਹਿਸਾਬ ਦੇ 8 ਤੇ 24 240 ਦਿਨ, 240 ਕੇਵਲ ਤੇ ਕੇਵਲ ਅਪਰੂਵਲ ਲੈਣ ਲਈ। ਅਪਰੂਵਲ ਮਿਲ ਗਈ। ਹੁਣ ਉੱਥੇ ਇੰਟਰਸਟਿੰਗ ਆ ਗਈ, ਅਪਰੂਵਲ ਮਿਲ ਗਈ। ਇੱਕ ਸੰਸਥਾ, 2 ਸੰਸਥਾ ਨੂੰ ਪਾਕਿਸਤਾਨ ਵਿੱਚ ਕੁਛ ਜਿਹੜੀਆਂ ਮੰਨ ਲਓ ਉੱਥੋਂ ਦੇ ਨਾਰਮਲ ਸਿੱਖ ਨੇ ਕੰਮ ਕਰਦੇ ਨੇ। ਸਾਡਾ ਹੈਗਾ ਵੀ ਸ਼ਹਿਣੀਆਂ ਥੋੜੀਆਂ ਫੜੇ ਤੇ ਜਾ ਕੇ ਗੁਰਦੁਆਰਾ ਤੋੜਤਾ। ਇਹ ਹੁੰਦਾ ਜੀ, ਜਦੋਂ ਨਵਾਂ ਗੁਰਦੁਆਰਾ ਬਣਾ, ਉਹਨਾਂ ਨੂੰ ਪਤਾ ਲੱਗਾ ਵੀ ਰਣਜੀਤ ਨਗਾਰਾ ਸੰਸਥਾ ਨੇ ਸੇਵਾ ਲੈ ਲਈ ਹੈ ਜੀ। ਉਹਨਾਂ ਨੇ ਸ਼ਹਿਣੀਆਂ ਥੋੜੇ ਚੁੱਕੇ ਤੇ ਜਾ ਕੇ ਚੋਹਾ ਸਾਹਿਬ ਨੂੰ ਤੋੜਨਾ ਸ਼ੁਰੂ ਕਰਤਾ ਜੀ। ਅੱਛਾ, ਤੁਹਾਨੂੰ ਬਗੈਰ ਦੱਸੇ?
ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਵੀ ਉੱਥੇ ਕੋਈ ਗਿਆ ਵੀ ਆ। ਅਸੀਂ ਜਿਹੜੇ ਆਰਕੀਟੈਕਟ ਸਾਹਿਬ ਕੀਤੇ, ਮੈਂ ਹਫ਼ਤੇ ਬਾਅਦ ਉਹਨਾਂ ਨੂੰ ਭੇਜਿਆ ਸਾਰਾ ਪੇਪਰ ਵਰਕ ਆ ਕੇ ਵੀ ਸਾਨੂੰ ਆ ਗਏ, ਮੈਂ ਸਾਰਿਆਂ ਨੂੰ ਕਾਪੀਆਂ ਭੇਜੀਆਂ ਤੇ ਉਸ ਤੋਂ ਬਾਅਦ ਅਪਰੂਵਲ ਦਿੱਤੀ ਵੀ ਜਾ ਕੇ ਚੈੱਕ ਕਰੋ। ਉਹਨਾਂ ਜਾ ਕੇ ਵੇਖਿਆ ਵੀ ਉਸ ਦੀ 1.5 ਮੰਜ਼ਿਲ ਜਿਹੜੀ ਨਾ ਅੰਦਰ ਵਾਰੋ ਗੁਰਦੁਆਰੇ ਦੀ ਉਹ ਖਤਮ ਕਰ ਦਿੱਤਾ ਗਿਆ ਉਹਦਾ ਇਤਿਹਾਸ। ਤੇ ਗਰਜਾਂ ਪਹਿਲਾਂ ਹੀ ਪੈ ਗਈਆਂ। ਹਾਂ, ਇਹ ਕਹਿ ਸਕਦੇ ਆ ਜੀ, ਪਹਿਲੇ ਪੈ ਗਈਆਂ, ਉਹ ਇਤਿਹਾਸ ਖਤਮ ਕਰ ਦਿੱਤਾ ਗਿਆ। ਹਾਂ, ਉਸ ਤੋਂ ਬਾਅਦ ਫਿਰ ਡਿਪਾਰਟਮੈਂਟ ਨਾਲ ਕੰਟੈਕਟ ਕੀਤਾ। ਹੁਣ ਨੋ ਡਾਊਟ ਜਿਹੜੇ ਬੰਦੇ ਉੱਥੇ ਰਹਿੰਦੇ ਉਹਨਾਂ ਦਾ ਇਨਫਲੂਐਂਸ ਉੱਥੇ ਜ਼ਿਆਦਾ। ਇਹ ਤਾਂ ਹੈ ਹੀ ਹੈ। ਠੀਕ ਹੈ, ਜਿਹੜਾ ਬੰਦਾ ਔਨ ਗਰਾਊਂਡ ਹੈ ਨਾ ਉਹਦਾ ਇਨਫਲੂਐਂਸ ਜ਼ਿਆਦਾ। ਹਾਂ, ਬਟ ਉਸ ਤੋਂ ਬਾਅਦ ਫਿਰ ਉਹਨਾਂ ਡਿਪਾਰਟਮੈਂਟ ਨਾਲ ਫਿਰ ਸੰਪਰਕ ਕੀਤਾ ਵੀ ਦੇਖੋ ਜੇ ਤੇ ਸੇਵਾ ਦੇਣੀ ਸਾਨੂੰ ਤੇ ਤੁਹਾਨੂੰ ਇਹ ਬੰਦੇ ਬਾਹਰ ਕੱਢਣੇ ਪੈਣ, ਕੰਮ ਰੋਕ ਦੋ ਇਹ ਵਾਲਾ ਜੋ ਵੀ ਕਰਦੇ ਪਏ ਆ। ਸੋ ਇਹ ਕੰਮ ਅਸੀਂ ਵਾਰ ਨਹੀਂ ਪੂਰਾ ਪ੍ਰੋਪਰ ਉਹਦੀ ਰਿਪੋਰਟ ਬਣਾਈ ਅਸੀਂ ਤਕਰੀਬਨ 40-50 ਪੇਜ ਦੀ, ਕੱਲੀ ਚੀਜ਼ ਦੀ ਵੀ ਕੀ ਡਿਸਟਰੋਏ ਕੀਤਾ ਗਿਆ ਇੱਥੋਂ। ਇਹ ਜਿਹੜੀ ਤੁਸੀਂ ਇੱਕ ਕਿਤਾਬ ਵੀ ਇਸ ਦੇ ਬਾਰੇ ਜਿਹੜੀ ਲਿਖੀ ਹੈ ਸਾਰੀ, ਇਹਦੇ ਵਿੱਚ ਸਾਰਾ ਕੁਝ ਮੈਂਸ਼ਨ ਆ? ਹਾਂਜੀ, ਇਹਦੇ ਵਿੱਚ ਨਾ 1-2 ਚੀਜ਼ਾਂ ਮੈਂ ਤੁਹਾਨੂੰ ਆਪ ਜੀ ਨੂੰ ਵਿਖਾ ਵੀ ਜ਼ਰੂਰ। ਸੋ ਇਹਦੇ ਵਿੱਚ ਜਦੋਂ ਵੀ ਸੇਵਾ ਸ਼ੁਰੂ ਹੋਈ ਆ ਉਹਦੇ ਵਿੱਚ ਅਸੀਂ ਕੀ ਕੀਤਾ ਵੀ ਜਿੰਨੀਆਂ ਵੀ ਉਹਦੀਆਂ ਆਰਚਸ ਆਉਂਦੀਆਂ ਨੇ ਜਾਂ ਕਿੱਧਰ ਨੂੰ ਗੁਰਦੁਆਰਾ ਕਿੰਨਾ ਜਾਂਦਾ, ਸਾਨੂੰ ਪਤਾ ਸੀ ਕਿ ਬਾਅਦ ਦੇ ਵਿੱਚ ਉੱਤੇ ਇਲਜ਼ਾਮ ਲੱਗਣਗੇ। ਆਹ ਦੇਖੋ ਜੀ, ਆਹ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਨਾ, ਆਹ ਜਿੰਨੀਆਂ ਬਰੀਕੀਆਂ ਨੇ, ਇਹ 1.5 ਮੰਜ਼ਿਲ ਦੇ ਇਹ ਸਿੱਖ ਪਹਿਲਾਂ ਕਰਦੇ ਹੁੰਦੇ ਸੀ। ਠੀਕ ਹੈ, ਇਹ ਬਰੀਕੀਆਂ ਨੇ, ਕਿਹੜੀ ਚੀਜ਼ ਕਿੰਨੀ ਆ, ਆਰ ਕਿੱਦਾਂ ਬਣਾਉਣੀ ਆ, ਸਿੱਖ ਇਤਿਹਾਸ ਕਿੱਦਾਂ ਆ, ਹਾਂਜੀ, ਆਹ ਸਾਰੀਆਂ ਤੋੜ ਦਿੱਤੀਆਂ ਗਈਆਂ ਜੀ। ਇਹ ਸਭ ਉਹ ਨਸ਼ਟ ਕਰਤਾ, 1.5 ਮੰਜ਼ਿਲ ਦੇ ਤੋਂ ਨਸ਼ਟ ਹੀ ਕਰਤਾ ਥੋੜੀ ਸ਼ੈਣ, ਇਹਨੂੰ ਪਲਸਤਰ ਕਰ ਦੇਣਾ, ਇਹਨਾਂ ਤੇ ਪਲਸਤਰ ਹੀ ਕਰ। ਇਹ ਸੀਗੇ ਕਿਹੜੇ ਬੰਦੇ ਜਿਹੜੇ ਆ ਗਏ ਉਦੋਂ? ਸੋ ਉੱਥੋਂ ਦੇ ਹੀ ਸੀ, ਉਹਨਾਂ ਨੂੰ ਮੈਨੂੰ ਨਹੀਂ ਹੈਗਾ, ਬਟ ਇਹ ਹੈ ਵੀ ਉਹਨਾਂ ਨੂੰ ਬਾਅਦ ਪਾਸੇ ਕਰ ਦਿੱਤਾ ਗਿਆ ਜੀ। ਬਾਅਦ ਫਿਰ ਇਵੈਂਚੁਅਲੀ ਜਿਹੜਾ ਤੁਸੀਂ ਉਹਨੂੰ ਉੱਥੋਂ ਉਹਨਾਂ ਨੂੰ ਜੋ ਸਾਡਾ ਮੇਨ ਮੋਟਿਵ ਸੀ, ਏਮ ਸੀ, ਉਹ ਅਸੀਂ ਪੂਰਾ ਕਰ ਲਿਆ ਵੀ ਸਾਨੂੰ ਸੇਵਾ ਮਿਲ ਗਈ ਜੀ। ਤੇ ਫਿਰ ਕੀਤਾ ਕੀ, ਫਿਰ ਉੱਥੋਂ ਮਟੀਰੀਅਲ ਉਹਦਾ ਡਰਿਲ ਕਰਾਇਆ ਵੀ ਗੁਰਦੁਆਰੇ ਦਾ, ਵੀ ਕਿਹੜੀ ਚੀਜ਼ ਦੇ ਨਾਲ ਬਣਿਆ ਹੈ। ਵੀ ਜਦੋਂ ਇਹ 1834 ਚ ਸੰਪੂਰਨ ਹੋਇਆ ਸੀ, 3 ਮੰਜ਼ਿਲਾਂ ਸੰਪੂਰਨ ਹੋਇਆ ਮਹਾਰਾਜ ਜੀ ਸਿੰਘ ਦੇ, ਇਹ ਕਿਹੜੀ ਚੀਜ਼ ਦਾ ਬਣਿਆ ਹੋਊਗਾ। ਜੇ ਆਪਾਂ ਕਹਿ ਦਿੰਦੇ ਆ ਵੀ ਜਿਹੜਾ ਮਟੀਰੀਅਲ ਆ ਉਹ ਚ ਦੁੱਧ ਪੈਂਦਾ, ਦਹੀਂ ਪੈਂਦਾ, ਸੁਣਿਆ ਹੀ ਆ ਨਾ, ਕਦੀ ਵੇਖਿਆ ਤਾਂ ਨਹੀਂ ਨਾ। ਸੋ ਉਹ ਮਟੀਰੀਅਲ ਡਰਿਲ ਕਰਾਇਆ, ਉਹ ਪਸ਼ਾਵਰ ਦੇ ਵਿੱਚ ਹੈਰੀਟੇਜ ਦੀ ਇੱਕ ਯੂਨੀਵਰਸਿਟੀ ਆ, ਓਕੇ, ਉੱਥੇ ਭੇਜਿਆ ਟੈਸਟ ਕਰਨ ਵੀ ਕਿਹੜਾ ਮਟੀਰੀਅਲ ਹੈ, ਕੀ ਕਾਹਦਾ ਬਣਤਰ ਕੀ ਇਹਦੀ, ਬਣਤਰ ਕੀ ਆ। ਤੇ ਫਿਰ ਉਹ ਜਿਹੜਾ ਮਟੀਰੀਅਲ ਸੀ ਨਾ, ਹਾਂ, ਉਹਦੇ ਵਿੱਚ 17 ਤੱਤਾਂ ਆਈਆਂ। ਅੱਛਾ ਜੀ, ਉਹ ਚ ਦੁੱਧ ਵੀ ਆਇਆ, ਦਹੀਂ ਵੀ ਆਇਆ, ਕੇਸਰ ਵੀ ਆਇਆ, ਹਲਦੀ ਵੀ ਆਇਆ। ਓਕੇ, ਫਿਰ ਉਹੀ ਮਟੀਰੀਅਲ ਉਹ ਯੂਨੀਵਰਸਿਟੀ ਕਿਹੜੀ ਮਿਕਦਾਰ ਚ ਲੱਗਾ ਸੀ ਉਸ ਮਟੀਰੀਅਲ ਚ, ਉਹਨੂੰ 96% ਮੈਚ ਕੀਤਾ। ਅੱਛਾ, 100% ਆਪਾਂ ਮੈਚ ਨਹੀਂ ਕਰ ਸਕਦੇ ਕਿਉਂਕਿ এনवायरमेंटल ਡਿਟਰਮੈਂਟ ਹੁੰਦੀ ਆ, ਫਰਕ ਪੈਂਦਾ, ਬਿਲਕੁਲ। ਉਹਨੇ 96% ਮੈਚ ਕੀਤਾ ਮਟੀਰੀਅਲ। ਉਹ ਮਟੀਰੀਅਲ ਆ ਕੇ ਫਿਰ ਇਸੇ ਕਿਤਾਬ 'ਚ ਇੱਕ ਸਿੱਖਾ ਥਿਊਰੀ ਆਫ ਰੈਸਟੋਰੇਸ਼ਨ ਲਿਖੀ ਗਈ। ਠੀਕ ਹੈ, ਸਿੱਖਾ ਥਿਊਰੀ ਆਫ ਰੈਸਟੋਰੇਸ਼ਨ ਹੁੰਦੀ ਆ ਵੀ ਕਿਹੜੇ ਮਟੀਰੀਅਲ ਲੱਗਦੇ ਨੇ ਜੀ। ਠੀਕ ਹੈ ਜੀ, ਪਹਿਲਾਂ ਮੈਂ ਵਿਖਾਉਣਾ ਚੋਹਾ ਸਾਹਿਬ ਦੇ ਆਹ ਆਸਨ ਜਦੋਂ ਅਸੀਂ ਸੇਵਾ ਸ਼ੁਰੂ ਕੀਤੀ। ਓਕੇ, ਠੀਕ ਹੈ ਜੀ। ਸੋ ਸਿੱਖਾ ਥਿਊਰੀ ਆਫ ਰੈਸਟੋਰੇਸ਼ਨ ਜਿਹੜੀ ਆ ਉਸ ਦੇ ਵਿੱਚ ਜਿੰਨੇ ਵੀ ਮਟੀਰੀਅਲ ਆਏ ਨਾ, ਜਿਵੇਂ ਦੁੱਧ, ਦਹੀਂ, ਨੀਲ, ਜਿਵੇਂ ਆ ਮੰਨ ਲਓ ਪੀੜੇ ਪਏ ਗਏ, ਨਾਨਕਸ਼ਾਹੀ ਇੱਟ ਯੂਜ਼ ਹੋਈ, ਇਹ ਜਿਹੜਾ ਮਟੀਰੀਅਲ ਕੰਕਰ ਹੈ ਨਾ, ਇਹਨੂੰ ਕੰਕਰ ਸਿੱਪੀਆਂ ਕਹਿ ਸਕਦੇ ਆਪਾਂ, ਸਮੁੰਦਰ ਦੀਆਂ ਸਿੱਪੀਆਂ, ਬਿਲਕੁਲ। ਉੱਥੇ ਮਟੀਰੀਅਲ ਦੇ ਵਿੱਚ ਆਇਆ ਵੀ ਹੋ ਸਕਦਾ ਹੈ ਇਸ ਮਟੀਰੀਅਲ ਵਿੱਚ ਆਂਡਾ ਪਾਇਆ ਹੋਵੇ। ਓਕੇ, ਠੀਕ ਹੈ, ਵੀ ਆਂਡੇ ਦਾ ਛਿਲਕਾ ਜਿਹੜਾ ਹੁੰਦਾ ਵੀ ਉਹ ਪਾਇਆ ਹੋਵੇ ਇਹਨੂੰ ਸਖਤ ਕਰਨ ਲਈ, ਪਿਓਰ ਮਟੀਰੀਅਲ ਦੇ ਵਿੱਚ ਯੂਜ਼ ਹੁੰਦਾ ਆ। ਤੇ ਫਿਰ ਉਹਨਾਂ ਦੇ ਕੋਲੋਂ ਹੀ ਅਸੀਂ ਫਿਰ ਜਾਂ ਬਾਕੀ ਆਪਣੇ ਇਤਿਹਾਸਕ ਸਰੋਤਾਂ ਤੋਂ ਚੈੱਕ ਕੀਤਾ ਵੀ ਸਿੱਖ ਆਂਡਾ ਕਿੱਦਾਂ ਯੂਜ਼ ਕਰ ਲੈਣਗੇ ਮਟੀਰੀਅਲ, ਤੇ ਇਤਿਹਾਸ ਦੇ ਵਿੱਚ ਆਇਆ ਵੀ ਫਿਰ ਸਮੁੰਦਰ ਦੀਆਂ ਸਿੱਪੀਆਂ ਯੂਜ਼ ਹੁੰਦੀਆਂ ਆਂਡੇ ਦੀ ਥਾਂ ਤੇ। ਫਿਰ ਅਸੀਂ ਉਹ ਸਿੱਪੀਆਂ ਫਿਰ ਇਕੱਠੀਆਂ ਕਰਾਈਆਂ। ਇਹ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਇਹ ਸਾਰੀ ਬਣਤਰ ਨੂੰ ਦੁਬਾਰਾ 96% ਮੈਚ ਕਰਨ ਦੇ ਲਈ? ਸੋ ਮਟੀਰੀਅਲ ਮੈਚ ਕਰਨ ਲਈ ਤੇ 1 ਤੋਂ 2 ਮਹੀਨੇ ਲੱਗੇ। ਠੀਕ ਹੈ, ਬਟ ਬਿਲਡਿੰਗ ਤਿਆਰ ਹੋਣ ਨੂੰ 2 ਸਾਲ ਲੱਗੇ। 2 ਸਾਲ ਲੱਗੇ, ਪਰ ਉਸੇ ਮਟੀਰੀਅਲ ਦੀ। ਇਹ ਕਦੋਂ ਫਿਰ ਇਹਦੀ ਸ਼ੁਰੂਆਤ ਕਦੋਂ ਕੀਤੀ? ਇਹ ਕੋਵਿਡ ਦਾ ਸਮਾਂ ਵੀ ਆ ਗਿਆ ਉਸੇ ਟਾਈਮ? ਕੋਵਿਡ ਦਾ ਸਮਾਂ ਵੀ ਆ ਗਿਆ, ਪਰ ਕੰਮ ਚੱਲਦਾ ਰਿਹਾ ਜੀ। ਕੰਮ ਚੱਲਦਾ ਰਿਹਾ। ਇਹ ਕਹਿ ਲਓ ਵੀ ਕਈ ਵਾਰੀ 1 ਫੁੱਟ ਇੱਕ ਦਿਹਾੜੀ 'ਚ ਕੰਮ ਹੁੰਦਾ ਸੀ। ਇਹ 2020 ਦੇ ਵਿੱਚ ਸ਼ੁਰੂ ਹੋ ਗਿਆ ਸੀ ਇਹਦਾ? 20 ਦੇ ਵਿੱਚ ਸ਼ੁਰੂ ਹੋ ਗਿਆ ਸੀ। ਠੀਕ ਹੈ ਜੀ। ਤੇ 2022 ਅਪ੍ਰੈਲ ਦੇ ਵਿੱਚ ਇੱਕ ਵਾਰੀ ਸੇਵਾ ਬੰਦ ਵੀ ਹੋ ਗਈ ਸੀ। ਉਹ ਖਾਤੇ? ਕਿਉਂਕਿ ਜਦੋਂ ਹੁਣ ਬਿਲਡਿੰਗ ਤਿਆਰ ਹੋ ਗਈ, ਬਿਲਡਿੰਗ ਐਡੀ ਸੋਹਣੀ ਤਿਆਰ ਹੋ ਗਈ, ਹੁਣ ਜਿਹੜਾ ਮਟੀਰੀਅਲ ਸੀ, ਮਟੀਰੀਅਲ ਦੀ ਪਹਿਲਾਂ ਮੈਂ ਗੱਲ ਜ਼ਰੂਰ ਕਰੂੰਗਾ, ਉੱਤੇ ਮੈਂ ਬਾਅਦ ਚ ਆਉਣਾ ਜੀ। ਉਹ ਜਿਹੜਾ ਮਟੀਰੀਅਲ ਹੈ ਨਾ, ਇਹ ਐਡਾ ਜ਼ਬਰਦਸਤ ਮਟੀਰੀਅਲ ਹੈ। ਪਹਿਲੀ ਗੱਲ ਤੇ ਇਹਦੀ 400 ਤੋਂ 500 ਸਾਲ ਬੁਨਿਆਦ ਹੈ। ਅੱਛਾ ਜੀ। ਦੂਜੀ ਗੱਲ, ਹੁਣ ਕੋਵਿਡ ਆਇਆ ਵਿੱਚ, ਜੇ ਇਹ ਮਟੀਰੀਅਲ ਲੱਗਾ ਹੁੰਦਾ ਹਰੇਕ ਬਿਲਡਿੰਗ ਦੇ ਵਿੱਚ, ਕੋਵਿਡ ਦੇ ਚਾਂਸ ਹੀ ਨਹੀਂ ਸੀ। ਅੱਛਾ ਜੀ। ਇਹ ਆਟੋਮੈਟਿਕਲੀ ਕਿਲ ਕਰਦਾ। ਤਾਂ ਹੀ ਗੁਰਦੁਆਰੇ ਨੇ ਸਾਫ਼ ਸੁਥਰੇ ਤੇ ਉਹਨਾਂ ਦੀ ਖੁਸ਼ਬੂ ਆਉਂਦੀ ਜਿਹੜੇ ਪੁਰਾਤਨ ਨੇ, ਕਿਉਂਕਿ ਉਹਨਾਂ 'ਚ ਕੇਸਰ ਵੀ ਪੈਂਦਾ ਆ, ਹਲਦੀ ਵੀ ਪੈਂਦੀ ਆ, ਦਹੀਂ ਵੀ ਪੈਂਦਾ, ਗੁੜ ਵੀ ਪੈਂਦਾ, ਜਿਵੇਂ ਰੋਹ ਕਹਿ ਦਿੰਦੇ ਆਪਾਂ, ਗੰਨੇ ਦਾ ਰਸ ਵੀ ਕਈ ਕਹਿ ਦਿੰਦੇ ਆ, ਉਹ ਵੀ ਪੈਂਦੀ ਆ। ਤੇ ਇਹ ਸਾਰੇ ਮਟੀਰੀਅਲ ਪਾ, ਕੇਸਰ ਪੈਂਦਾ ਆ, ਤੇ ਇਹ ਆਪਣੇ ਆਪ ਹੀ ਇਸ ਕੋਵਿਡ ਵਗੈਰਾ ਜਿੰਨੇ ਵੀ ਇਦਾਂ ਦੇ ਜੀਵ ਜੰਤੂ ਉਹਦੇ ਸਾਰਿਆਂ ਨੂੰ ਮਾਰ ਦਿੰਦੇ ਆ। ਅੱਛਾ ਜੀ, ਠੀਕ ਹੈ। ਸੇਵਾ ਬੰਦ ਹੋਣ ਦੀ ਇੰਟਰਸਟਿੰਗ ਸਟੋਰੀ ਹੈ ਜਿਹੜੀ ਗੁਰਦੁਆਰੇ ਦੀ ਬਿਲਡਿੰਗ ਤਿਆਰ ਹੋ ਗਈ ਮੇਨ। ਅਸੀਂ ਉੱਥੇ ਗੁਰੂ ਰਾਮਦਾਸ ਲੰਗਰ ਹਾਲ ਬਣਾਉਣਾ ਸੀ। ਠੀਕ ਹੈ। ਉੱਥੇ ਭਾਈ ਮਰਦਾਨਾ ਜੀ ਨਿਵਾਸ ਵੀ ਤਿਆਰ ਕਰਨਾ ਸੀ। ਬਿਲਡਿੰਗ ਦਾ ਸਾਰਾ ਨਕਸ਼ਾ ਵੀ ਤਿਆਰ, 3D ਵੀ ਤਿਆਰ ਸੀ। ਹੁਣ ਉਹ ਉੱਥੋਂ ਦੇ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਤੇ PSGPC ਨੇ ਸਾਨੂੰ ਕਿਹਾ ਵੀ ਅਸੀਂ ਇਹਦਾ ਉਦਘਾਟਨ ਕਰਨਾ ਹੁਣ। ਓਕੇ। ਇਸ ਗੁਰਦੁਆਰੇ ਦਾ ਉਦਘਾਟਨ ਕਰਨਾ ਹੈ। ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਜਦ ਤੱਕ ਗੁਰਦੁਆਰਾ ਬਹਾਲ ਨਹੀਂ ਨਾ ਹੋ ਜਾਂਦਾ,
ਉਨੀ ਦੇਰ ਤੱਕ ਪ੍ਰਕਾਸ਼ ਨਹੀਂ ਹੁੰਦਾ। ਹਾਂ। ਉਦਘਾਟਨ ਦੇ 4 ਦਿਨ ਪਹਿਲਾਂ ਵੀ ਹੋਇਆ ਇਸੇ ਦਾ। ਹੂੰ ਉਦਘਾਟਨ ਬੜੀ ਵਾਰੀ ਹੋਇਆ ਜੀ। ਹਾਂ ਇਹ ਵੀ ਗੱਲ ਆ ਨਾ, ਉਦਘਾਟਨ ਬਹੁਤ ਵਾਰੀ ਹੋਇਆ। ਜਿੱਦਾਂ ਨੀਂਹ ਪੱਥਰ ਦਾ ਕਈ ਵਾਰੀ ਰੱਖੀ ਜਾਂਦੇ ਆ। ਤੁਸੀਂ ਕਰਨਾ ਆਪਣੀ ਮਰਜ਼ੀ ਕਰੋ, ਬਟ ਅਸੀਂ ਤਾਂ ਸ਼ਾਮਲ ਹੋਵਾਂਗੇ ਜੇਕਰ ਉੱਥੇ ਪ੍ਰਕਾਸ਼ ਹੁੰਦਾ ਤੇ ਐਕਚੁਅਲੀ ਸੰਗਤ ਦੇ ਹਵਾਲੇ ਕਰ ਦਿੱਤਾ ਹੈ। ਤੇ ਉਹ ਕਹਿੰਦੇ ਵੀ ਉਹ ਸਾਡੀ ਜ਼ਿੰਮੇਵਾਰੀ ਆ। ਤੇ ਫਿਰ ਉਹਨਾਂ ਨੇ ਚਲੋ ਜੋ ਵੀ ਕਰਨਾ ਸੀ ਉਹਨਾਂ ਨੇ ਕਿਹਾ ਵੀ ਅਸੀਂ ਇਹਦੀ ਚਾਰਦੀਵਾਰੀ ਵੀ ਆਪ ਕਰਾਂਗੇ, ਇੱਥੇ ਨਿਵਾਸ ਸਥਾਨ ਵੀ ਬਣਾਵਾਂਗੇ, ਲੰਗਰ, ਤੁਸੀਂ ਸਾਨੂੰ ਇਹ ਗੁਰਦੁਆਰਾ ਵਾਪਸ ਕਰ ਦਿਓ। ਅੱਛਾ, ਉਹ ਕਹਿੰਦੇ ਵੀ ਸਾਡੇ ਕੰਟਰੋਲ 'ਚ ਦੇ ਦਿਓ। ਸਾਡੇ ਕੰਟਰੋਲ 'ਚ ਦੇ ਦਿਓ। ਸਾਡਾ ਤੇ ਅੱਗੇ ਕੰਟਰੋਲ ਨਹੀਂ, ਕੰਟਰੀ ਉਹਨਾਂ ਦੀ ਹੈ। ਉਹਨਾਂ ਦੀ ਕੰਟਰੀ ਇਹ ਤੇ ਹੈ ਹੀ ਤੇ ਹੈ। ਸੋ ਉਹਨਾਂ ਨੂੰ ਇਹ ਕਿਹਾ ਵੀ ਜਿਸ ਤਰ੍ਹਾਂ ਅਸੀਂ ਹੁਮ ਹਮਾ ਕੇ ਚਾਬੀਆਂ ਲਈਆਂ ਸੀ ਸੰਗਤ ਨੂੰ ਦੱਸ ਕੇ, ਉਸੇ ਤੇ ਤੁਸੀਂ ਵੀ ਲੈ ਲਓ ਜੀ। ਜੇ ਤੁਸੀਂ ਉਦਘਾਟਨ ਕਰਨਾ ਹੀ ਆ ਤੁਸੀਂ ਉਦਘਾਟਨ ਕਰੋ, ਅਸੀਂ ਵੀ ਉੱਥੇ ਹੋਵਾਂਗੇ, ਪਰ ਉੱਥੇ ਚਾਬੀਆਂ ਤੁਹਾਡੇ ਤੱਕ ਪਹੁੰਚਾ ਦਾਂਗੇ। ਰਾਈਟ। ਇਸੇ ਤਰ੍ਹਾਂ ਉਹਨਾਂ ਨੇ ਫਿਰ ਮਾਰਚ ਜਾਂ ਅਪ੍ਰੈਲ 2022 ਚ ਪ੍ਰੋਗਰਾਮ ਕੀਤਾ। ਅੱਛਾ, ਉੱਥੇ ਫਿਰ ਉਦਘਾਟਨ ਕੀਤਾ ਗਿਆ ਇਸ ਗੁਰਦੁਆਰੇ। ਦੁਬਾਰਾ ਕੱਲੀ ਬਿਲਡਿੰਗ ਬਣੀ ਸੀ, ਚਾਰਦੀਵਾਰੀ ਜਾਂ ਬਾਕੀ ਹੋਰ ਕੁਝ ਪ੍ਰਕਾਸ਼ ਹੈ ਹੁਣ ਉੱਥੇ? ਨਹੀਂ ਜੀ, ਉੱਥੇ ਪ੍ਰਕਾਸ਼ ਨਹੀਂ ਹੈਗਾ। ਉੱਥੇ ਫਿਰ ਉਹਨਾਂ ਨੇ ਕੋਈ ਸਿੰਘ ਵੀ ਬਾਲ ਦਿੱਤਾ, ਕੋਈ 6 ਮਹੀਨੇ ਸਿੰਘ ਉੱਥੇ ਰਿਹਾ, ਉਹ ਛੱਡ ਕੇ ਤੇ ਚਲ ਗਿਆ ਜੀ ਉੱਥੋਂ। ਅੱਛਾ। ਸੋ ਉਸ ਤੋਂ ਬਾਅਦ ਉੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਇੱਟ ਵੀ ਨਹੀਂ ਲਵਾਈ। ਜਦੋਂ ਉਹਨਾਂ ਨੇ ਹਾਂ, ਪਰ ਉੱਥੇ ਇੱਕ ਇੱਟ ਵੀ ਨਹੀਂ ਲੱਗੀ। ਵੀ ਚਾਰਦੀਵਾਰੀ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਜਦੋਂ ਸਾਨੂੰ ਪਤਾ ਲੱਗਾ, ਫਿਰ ਦੁਬਾਰਾ ਰਿਕੁਐਸਟ ਪਾਈ ਉਹਨਾਂ ਨੂੰ। ਉਹਨਾਂ ਨੇ ਵੀ ਸੰਪਰਕ ਕੀਤਾ ਵੀ ਚਲੋ ਤੁਸੀਂ ਆ ਕੇ ਦੁਬਾਰਾ ਕੰਮ ਕਰੋ ਇੱਥੇ। ਫਿਰ ਹੁਣ ਗੁਰਦੁਆਰਾ ਜਨਮ ਸਥਾਨ ਮਾਤਾ ਸਾਹਿਬ ਕੌਰ ਵੀ ਆ ਉੱਥੇ। ਸੰਗਤ ਪਹਿਲਾਂ ਵੀ ਕਹਿੰਦੀ ਸੀ ਵੀ ਪਹਿਲਾਂ ਗੁਰਦੁਆਰਾ ਜਨਮ ਸਥਾਨ ਮਾਤਾ ਸਾਹਿਬ ਕੌਰ ਬਣਾਓ ਤੇ ਫਿਰ ਤੁਸੀਂ ਇਸ ਤੇ ਆ ਜਾਓ। ਠੀਕ ਹੈ, ਮਹਾਨ ਸਥਾਨ ਨੇ। ਬਿਲਕੁਲ। ਇੱਕ ਸਿੱਖ ਕੌਮ ਨੂੰ ਮਿਹਣਾ ਆ ਵੀ ਮਾਤਾ ਆਪਣੀ ਮਾਤਾ ਦਾ ਸਥਾਨ ਹੀ ਨਹੀਂ ਬਣਾ ਸਕੇ, ਆਪਾਂ ਤੇ ਮਹਿਲਾਂ 'ਚ ਰਹਿੰਦੇ ਆ। ਬਿਲਕੁਲ। ਤੇ ਫਿਰ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਤੇ ਉਹਨਾਂ ਨੇ ਇਹੀ ਕਿਹਾ ਵੀ ਠੀਕ ਹੈ ਤੁਸੀਂ ਮਾਤਾ ਸਾਹਿਬ ਦਾ ਸਥਾਨ ਬਣਾ ਲਓ, ਨਾਲ ਇਹਦੀ ਵੀ ਸੇਵਾ ਕਰ ਦਿਓ। ਠੀਕ ਹੈ। ਹੁਣ ਫਿਰ ਤੁਸੀਂ ਉਸ ਤੋਂ ਬਾਅਦ ਫਿਰ ਇਹ ਫੈਸਲਾ ਵੀ ਪਹਿਲਾਂ ਉਹ ਕਰਨਾ ਫਿਰ ਇਹ ਕਰਨਾ। ਪਰ ਇਹ ਪਰਮਿਸ਼ਨ ਲੈਣ ਨੂੰ ਵੀ 6 ਤੋਂ 8 ਮਹੀਨੇ ਲੱਗੇ। ਦੁਬਾਰਾ ਵਾਪਸੀ, ਦੁਬਾਰਾ ਵੀ ਰਿਕੁਐਸਟਾਂ ਪਾਉਣ ਦੇ, ਵਾਰ-ਵਾਰ ਪਾਉਣ ਦੇ। ਤੇ ਉਸ ਤੋਂ ਬਾਅਦ ਇੰਟਰਸਟਿੰਗ ਗੱਲ, ਹੁਣ ਉੱਥੇ 13 ਦਸੰਬਰ 2024 ਨੂੰ ਨਿਸ਼ਾਨ ਸਾਹਿਬ ਚਲਾਏ ਗਏ। ਠੀਕ ਹੈ। ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਪਾਕਿਸਤਾਨ ਦੀ ਹਿਸਟਰੀ 'ਚ ਜਦੋਂ ਦਾ ਬਣਿਆ, ਠੀਕ ਹੈ, ਕਦੀ ਨਵਾਂ ਨਿਸ਼ਾਨ ਸਾਹਿਬ ਨਹੀਂ ਲੱਗਾ। ਅੱਛਾ। ਅੱਜ ਤੱਕ ਲੱਥੇ ਜ਼ਰੂਰ ਨੇ, ਹਾਂ ਨਵਾਂ ਨਹੀਂ। ਬਿਲਕੁਲ ਸਹੀ ਗੱਲ ਤੁਹਾਡੀ। ਬਿਲਕੁਲ। ਦੂਜਾ ਕਿਤੇ ਨੋਟ ਕਰਕੇ ਵੇਖਿਓ, ਪਾਕਿਸਤਾਨ ਦੇ ਕਿਸੇ ਗੁਰਧਾਮ ਚਲ ਜਾਓ, ਉੱਥੇ ਹੈ ਨਹੀਂ ਨਿਸ਼ਾਨ। ਕਿਸੇ ਗੁਰਧਾਮ ਚਲ ਜਾਓ, ਉਹਦੀ ਬਿਲਡਿੰਗ ਤੋਂ ਬਾਅਦ ਤੁਸੀਂ ਨਿਸ਼ਾਨ ਸਾਹਿਬ ਨਹੀਂ ਵੇਖ ਸਕਦੇ। ਵੀ ਬਾਹਰ ਖਲੋ ਕੇ ਤੁਸੀਂ ਗੁਰਦੁਆਰੇ ਦੇ ਬਿਲਕੁਲ ਕੰਪਲੈਕਸ ਚੋਂ ਗਲਿਆਰੇ ਜੋ ਬਾਹਰ ਨਿਕਲ ਜਾਓ, ਅੰਦਰੋਂ ਨਹੀਂ ਨਜ਼ਰ ਨਹੀਂ ਆਉਂਦਾ, ਬਾਹਰੋਂ ਨਜ਼ਰ ਨਹੀਂ ਆਉਂਦਾ। ਕੇਵਲ ਤੇ ਕੇਵਲ ਚੋਹਾ ਸਾਹਿਬ, ਮਾਤਾ ਸਾਹਿਬ ਕੋਲ ਜਿੱਥੇ ਸਥਾਨ ਕਿੰਨਾ ਉੱਚਾ ਹੈ ਉੱਥੇ? 40-40 ਫੁੱਟ ਦੇ ਨੇ। ਠੀਕ ਹੈ। ਤੇ ਪਲੱਸ ਹੁਣ ਉਸ ਤੋਂ ਬਾਅਦ ਹੋਇਆ ਕਿ ਵੀ 18 ਤਰੀਕ ਨੂੰ ਫਿਰ ਆਰਕੀਓਲੋਜੀ, ਕਿਉਂਕਿ ਪ੍ਰੋਗਰਾਮ ਬਹੁਤ ਵੱਡਾ ਹੋ ਗਿਆ। ਪਹਿਲਾਂ ਤੇ ਸਾਰਿਆਂ ਦਾ ਕਹਿਣਾ ਸੀ ਕਿ ਸੰਗਤ ਹੀ ਨਹੀਂ ਜਾਂਦੀ। ਉਹਦੇ 2-3 ਕਿਲੋਮੀਟਰ ਘੇਰੇ ਦੇ ਵਿੱਚ ਨਾ ਇੱਕ ਵੀ ਸਿੱਖ ਹੈ ਨਹੀਂ। ਠੀਕ ਹੈ। ਹਾਂ। ਤੇ ਬਾਈ ਡਰਾਈਵ ਕਰਕੇ ਜੇ ਜਾਈਏ ਗੱਡੀ ਤੇ। ਠੀਕ ਹੈ। ਕਿਉਂਕਿ ਰਾਵਲਪਿੰਡੀ 'ਚ ਆ ਜਾਂਦੇ ਆ ਇੱਕ ਦੋ, ਜਾਂ ਪੰਜਾ ਸਾਹਿਬ ਆ ਜਾਂਦੇ ਆ, ਉਦੋਂ ਸਿਆਲਕੋਟ ਆ ਜਾਂਦੇ, ਉਧਰੋਂ ਲਾਹੌਰ ਆ ਜਾਂਦੇ। ਆਮ ਲੋਕਾਂ ਦਾ ਇੱਥੇ ਸਵਾਲ ਹੋਣਾ ਵੀ ਇਹ ਜਿਹੜੇ ਗੁਰਦੁਆਰਾ ਸਾਹਿਬ, ਹਾਂ ਵੀ ਜਿਹੜਾ ਜੇਲਮ ਆ ਇਹ ਕਿੰਨੀ ਕੁ ਦੂਰ ਆ? ਕਿਉਂਕਿ ਨਨਕਾਣਾ ਸਾਹਿਬ ਦਾ ਤਕਰੀਬਨ ਸਾਰਿਆਂ ਨੂੰ ਪਤਾ ਹੈ ਵੀ ਉੱਥੋਂ ਕਿੰਨੀ ਦੂਰ ਪੈ ਜਾਂਦਾ ਹੈ। ਉਹ ਨਨਕਾਣਾ ਸਾਹਿਬ ਲਾਹੌਰ ਤੋਂ 1 ਘੰਟਾ ਆ। ਠੀਕ ਹੈ। ਇਹ ਗਾਂ ਫਿਰ ਲਾਹੌਰ ਤੋਂ 3 ਘੰਟੇ, 3 ਤੋਂ 4 ਲੱਗ ਜਾਂਦੇ ਆ। ਠੀਕ ਹੈ। ਤੇ ਉਸ ਤੋਂ ਅੱਗੇ 3 ਤੋਂ 4 ਘੰਟੇ ਪੰਜਾ ਸਾਹਿਬ। ਪੰਜਾ ਸਾਹਿਬ ਤੇ ਲਾਹੌਰ ਦੇ ਵਿਚਾਲੇ ਜੀਟੀ ਰੋਡ ਦੇ, ਜਿਹੜਾ ਨਾ ਮੋਟਰਵੇ ਜਿਹਨੂੰ ਆਪਾਂ ਹਾਈਵੇ ਕਹਿੰਦੇ ਆ, ਉੱਥੇ ਨਹੀਂ ਆਉਂਦਾ। ਹਾਂ। ਉਹ ਸਾਈਡ ਦੀ ਕਰਤਾ ਇਹਨਾਂ ਨੇ, ਜੀਟੀ ਰੋਡ ਤੇ ਆਉਂਦਾ। ਜੀਟੀ ਰੋਡ ਤੇ ਆਉਂਦਾ। ਠੀਕ ਹੈ। ਇਹ ਜਿਹੜਾ ਸਥਾਨ ਹੈ ਨਾ, ਜਦੋਂ ਸਾਰਾ ਕੁਝ ਹੋ ਵੀ ਗਿਆ ਜੀ, 18 ਤਰੀਕ ਨੂੰ, ਹੁਣ ਉਹਨਾਂ ਨੂੰ ਆਸ ਨਹੀਂ ਸੀ ਵੀ ਸੰਗਤ ਉੱਥੇ ਇਕੱਠੀ ਹੋਊਗੀ, 5, 10, 15, 20 ਬੰਦੇ ਹੋਣਗੇ। ਅਕਾਲ ਪੁਰਖ ਨੇ ਇੰਨੀ ਕੁ ਕਿਰਪਾ ਕੀਤੀ। ਉੱਥੇ ਕਹਿ ਲਓ ਵੀ ਅਫਗਾਨਿਸਤਾਨ ਦੇ ਬਾਰਡਰ ਵੱਲ ਪੈ ਜਾਂਦਾ ਲੋਹੀਆਂ, ਹਾਂਜੀ, ਉੱਥੋਂ ਵੀ ਸੰਗਤ ਆਈ। ਓਕੇ। ਪਿਸ਼ੌਰ ਤੋਂ ਵੀ ਆਈ, ਜਿੱਦੋਂ ਪਤਾ ਲੱਗੀ ਗਿਆ, ਸਿਆਲਕੋਟ ਤੋਂ ਵੀ ਆਈ, ਨਨਕਾਣਾ ਸਾਹਿਬ ਤੋਂ, ਲਾਹੌਰ ਤੋਂ। ਕਹਿ ਲਓ ਵੀ ਪਾਕਿਸਤਾਨ ਦਾ ਇਹੋ ਜਿਹਾ ਕੋਈ ਏਰੀਆ ਨਹੀਂ ਜਿੱਥੋਂ ਸਿੱਖ ਨਹੀਂ ਆਏ। ਸਿੱਖ ਨਹੀਂ, ਜਿਨ੍ਹਾਂ ਨੂੰ ਪਤਾ ਲੱਗਾ ਉਹ ਆਏ। 15-16 ਹਜ਼ਾਰ ਗਿਣਤੀ ਟੋਟਲ ਉੱਥੇ ਸਿੱਖਾਂ ਦੀ। ਪਰ ਜਿੰਨਾ ਤੁਸੀਂ ਇਕੱਠ ਵੇਖੋਗੇ ਨਾ, ਆਨਲਾਈਨ ਵੀ ਪ੍ਰੋਗਰਾਮ ਹੈਗੇ ਉੱਥੇ, ਜੇਲਮ ਸਿਟੀ ਵਾਲਿਆਂ ਨੇ ਵੀ ਆਪਣੇ ਨਿਊਜ਼ ਚੈਨਲ ਸਾਰਿਆਂ ਤੇ ਪਾਇਆ। ਤੇ ਇਹਦਾ ਇਕੱਠ ਵੇਖ ਕੇ ਉਹ ਖੁਦ ਹੈਰਾਨ ਸਨ ਵੀ ਇਹ ਲੋਕ ਆ ਕਿੱਥੋਂ ਗਏ। ਵੱਡੀ ਖੂਬਸੂਰਤੀ ਵਾਲੀ ਗੱਲ ਹੈ ਵੀ ਜਿਹੜੀ ਸੰਗਤ ਆਈ ਨਾ, ਉਹ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਨਾਲ ਲੈ ਕੇ ਆਈ ਆ। ਵੀ ਇਹਨਾਂ ਉਹਨਾਂ ਮਨਾਂ ਦੇ ਵਿੱਚ ਪਿਆਰ ਵੀ ਆਮ ਸੰਗਤ ਦੇ। ਪਰ ਦੁੱਖ ਵਾਲੀ ਗੱਲ, ਉੱਥੇ ਸਿੱਖ ਲੀਡਰ ਨਹੀਂ ਕੋਈ ਪਹੁੰਚਾ। ਜਿਹੜੇ ਆਪਣੇ ਉੱਥੋਂ ਦੇ ਸਿੱਖ ਲੀਡਰ ਨੇ ਨਾ, ਉਹਨਾਂ ਦੇ ਇੱਕ ਵੀ ਸਿੱਖ ਲੀਡਰ ਨਹੀਂ ਪਹੁੰਚਾ। ਉਹ ਤਾਂ ਮੈਨੂੰ ਲੱਗਦਾ ਕੰਟਰੋਲ ਲੈਣ ਨੂੰ ਫਿਰਦੇ ਆ। ਕੰਟਰੋਲ ਉਹਨਾਂ ਕੋਈ ਆ, ਸਾਡੇ ਕੋਲ ਤਾਂ ਗੁਰਦੁਆਰਾ ਬਣ ਜਾਂਦਾ ਹੈ, ਲੈਣਾ ਉਹਨਾਂ ਨੇ, ਸਾਹਮਣਾ। ਹੁਣ ਤੁਸੀਂ ਗੱਲ ਦੱਸੀ ਹੋਈ ਆ ਵੀ ਜਦੋਂ ਤਕਰੀਬਨ ਤਿਆਰ ਹੋ ਗਿਆ, ਫਿਰ ਕਹਿੰਦੇ ਵੀ ਸਾਨੂੰ ਦੇ ਦਿਓ, ਬਾਕੀ ਦਾ ਕੰਮ ਅਸੀਂ ਕਰ ਦਾਂਗੇ। ਫਿਰ ਕੀਤਾ ਕੱਖ ਨਹੀਂ, ਤੇ ਫਿਰ ਦੁਬਾਰਾ ਆਪ ਕਰਨਾ ਪੈਂਦਾ। ਇਹ ਵੀ ਆ ਵੀ ਕੰਟਰੋਲ ਸਾਡੇ ਕੋਲ ਤਾਂ ਹੈ ਹੀ ਨਹੀਂਗਾ। ਇਹ ਗੁਰੂ ਸਾਹਿਬ ਕੋਲ ਹੀ ਆ, ਪਰ ਫਿਰ ਵੀ ਉਹ ਬੰਦੇ ਦੁਨਿਆਵੀ ਤੌਰ ਤੇ ਬੰਦੇ ਸੋਚਣ ਲੱਗ ਜਾਂਦੇ ਨਾ। ਪਰ ਆਮ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਆ, ਤੇ ਫੈਮਲੀਆਂ ਉੱਥੇ ਆ ਕੇ ਇਹਨੂੰ ਰਹਿਣ ਨੂੰ ਤਿਆਰ ਵੀ ਨੇ। ਤੇ ਵੱਡੀ ਗੱਲ ਹੈ, ਜੇ ਉੱਥੇ ਇੱਕ ਗੁਰੂ ਘਰ ਸਾਹਮਣਾ ਹੋਵੇ ਨਾ, ਤੇ 200 ਤੋਂ $250 ਦੀ ਕਾਸਟ ਹੈ ਮਹੀਨੇ ਦੀ। ਉਹ ਤਾਂ ਕੁਝ ਵੀ ਨਹੀਂ ਇਸੇ ਕੌਮ ਦੇ ਲਈ, ਕੁਝ ਵੀ ਨਹੀਂ ਆ। ਤੇ ਪ੍ਰਕਾਸ਼ ਕਰਾਉਣਾ ਹੈ, ਇੱਕ ਗ੍ਰੰਥੀ ਤੋਂ ਦੀ ਫੈਮਿਲੀ ਰੱਖਣੀ ਹੈ ਨਾ, $200 ਤੋਂ $250। ਇਸ ਟਾਈਮ ਉੱਥੇ ਹੁਣ ਕੋਈ ਨਹੀਂ ਹੈ, ਇਸ ਵਕਤ ਉੱਥੇ ਕੋਈ ਨਹੀਂ ਹੈਗਾ।
ਠੀਕ ਹੈ, ਪਰ ਇਹ ਕਿੱਡੀ ਕੁ ਵੱਡੀ ਕਾਸਟ ਹੈ। ਕੁਛ ਵੀ ਨਹੀਂ ਆ। ਹੁਣ ਆਪਾਂ ਕਹਿ ਲਈਏ ਵੀ ਸਾਡੇ ਕੋਲ ਕਹਿ ਲਓ ਮੰਨ ਲਓ ਪਾਕਿਸਤਾਨ ਦਾ ਗਵਰਨਰ ਆ ਗਿਆ, ਹਾਂ ਪਾਕਿਸਤਾਨ ਦਾ ਕੋਈ ਵੱਡਾ ਲੀਡਰ ਆ ਗਿਆ, ਹਾਂ, ਅਸੀਂ ਕਿੰਨੀਆਂ ਕਿੰਨੀਆਂ ਗ੍ਰਾਹੀਆਂ ਕਰਕੇ ਇਕੱਠੀਆਂ ਕਰਕੇ ਦੇ ਦਿੰਦੇ ਉਹਨਾਂ ਨੂੰ। ਮਾਤਾ ਜੀ ਤੇ ਹੈ ਹੀ ਆ। ਹਾਂ, ਜੇ ਆਪਾਂ ਆਈ ਥਿੰਕ ਇਹ ਸਤਪ੍ਰੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਇਹ ਗੱਲ ਕੀਤੀ। ਇਹ ਇਸ਼ੂ ਹਰ ਇੱਕ ਸਿੱਖ ਨੂੰ ਇਸ ਦਾ ਨਾ ਧਿਆਨ ਦੇ ਨਾਲ ਇਹ ਵਾਚਣਾ ਚਾਹੀਦਾ, ਦੇਖਣਾ ਚਾਹੀਦਾ ਆ। ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਵੀ ਪਹਿਲੋਂ ਜਾਂਦੇ ਵੀ ਬੜਾ ਉਹ ਮਾਣ ਕਰਦੇ, ਸਤਿਕਾਰ ਕਰਦੇ ਆ, ਬੜੀ ਚੰਗੀ ਗੱਲ ਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੀ ਯਾਦ ਕਰਦੇ ਆ, ਗੁਰੂ ਸਾਹਿਬ ਦੇ ਇਤਿਹਾਸ ਦੀਆਂ ਵੀ ਜਿਹੜੀਆਂ ਚੀਜ਼ਾਂ ਆ, ਪਰ ਉਹਦੇ ਵਿੱਚ ਉਹ ਨਾ ਅਸਲ ਜਿਹੜੀ ਰਿਐਲਿਟੀ ਆ ਉਹ ਲੋਕ ਥੋੜੇ ਉਤੋਂ ਨਾ ਵਾਕਿਫ ਨੇ। ਰਿਐਲਿਟੀ ਤੋਂ ਨਹੀਂ, ਜੇਕਰ ਇਤਿਹਾਸ ਹੈ ਨਾ ਉਹਨੂੰ ਨਾ ਘੋਖਿਆ ਹਾਂ ਹਾਂ, ਤੇ ਪਾਕਿਸਤਾਨ ਦੇ ਵਿੱਚੋਂ ਸਿੱਖਾਂ ਦਾ ਇਤਿਹਾਸ ਖਤਮ ਹੈ ਜੀ। ਹੂੰ, ਇਸ ਚੀਜ਼ ਦੀ ਗਾਰੰਟੀ ਉਹਦਾ ਵੱਡਾ ਕਾਰਨ ਆਪ ਜੀ ਨੂੰ ਕਿਤੇ ਜਾਣ ਦਾ ਮੌਕਾ ਮਿਲੇ, ਕਿਸੇ ਵੀ ਸਿੱਖ ਨੂੰ ਜਾਣ ਦਾ ਉੱਥੇ ਮੌਕਾ ਮਿਲੇ। ਲਾਹੌਰ ਦੇ ਕਿਲ੍ਹੇ 'ਚ ਜਾਓ, ਲਾਹੌਰ ਦੇ ਕਿਲ੍ਹੇ 'ਚ ਜਾਓ। ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਾ, ਸਿੱਖ ਇਤਿਹਾਸ ਕਿਉਂ ਖਤਮ ਹੋ ਰਿਹਾ ਉੱਥੇ। ਕਿਲ੍ਹੇ ਦੇ ਮਹਾਰਾਣੀ ਜਿੰਦਾ ਦਾ ਇਤਿਹਾਸ ਹੈ ਉੱਥੇ ਕੋਈ, ਉੱਥੇ ਹੋਏਗਾ ਨਾ। ਉਸ ਦਾ ਇੱਕ ਕਮਰਾ ਹੈ, ਉਹ 'ਚ ਮਿਊਜ਼ੀਅਮ ਬਣਾਇਆ, ਦੈਟਸ ਇਟ। ਕੀ ਮਹਾਰਾਜਾ ਖੜਕ ਸਿੰਘ ਦਾ ਹੈ ਨਹੀਂ ਕੋਈ, ਕਵਰ ਨੌ ਨਿਹਾਲ ਦਾ ਹੈ ਨਾ, ਕੇਵਲ ਤੇ ਕੇਵਲ ਉਹਨਾਂ ਦੀ ਸਮਾਧ ਤੇ ਜਾਂ ਨਾਂ ਹਨ, ਹੋਰ ਕੁਛ ਨਹੀਂ। ਬਾਕੀ ਸਿੱਖਾਂ ਨੂੰ ਭਰਮਾਉਣ ਲਈ ਜਾਂ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਦੇ, ਇੱਕ ਉਹ ਬੰਦਾ ਜਿਹਦੀ ਕਹਿ ਲਓ ਵੀ ਅੱਧੀ ਉਮਰ ਛੋਟੇ ਹੁੰਦੇ ਤੋਂ ਵੱਡੇ ਜਵਾਨੀ ਤੱਕ ਲੜਾਈਆਂ ਝਗੜਿਆਂ 'ਚ ਲੰਘੀ, ਘੋੜੇ ਦੀ ਕਾਠੀ ਤੇ ਲੰਘੀ। ਜਦੋਂ ਰਾਜ ਆਇਆ ਉਹਨੇ ਸੰਸਾਰ ਦੇ ਉੱਤੇ ਜਿੱਥੇ ਜਿੱਥੇ ਮੈਨੂੰ ਪਤਾ ਲੱਗਾ ਉਹਨੇ ਗੁਰੂ ਧਾਮ ਬਣਾ ਦਿੱਤੇ, ਬਿਲਕੁਲ। ਹਜੂਰ ਸਾਹਿਬ ਤੱਕ ਗਿਆ। ਕਿ ਉਸ ਬੰਦੇ ਕੋਲ ਜਾਸ਼ੀਕਾਂ ਦਾ ਕਦੀ ਟਾਈਮ ਸੀ? ਆਪਾਂ ਆਪਣਾ ਘਰ ਸਾਂਭਣਾ ਹੋਵੇ, ਆਪਣੇ ਕੋਲ ਘਰ ਦੇ ਕੰਮ ਹੀ ਨਹੀਂ ਨਿਬੜਦੇ ਸੱਚੀ। ਦੋ ਚੌਂ ਦਾ ਲੈ ਲਓ ਵੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਵੀ ਅਸੀਂ ਫੁਰਸਤ ਕੇ ਨਾਲ ਫੋਨ ਤੇ ਵੀ ਗੱਲ ਕਰ ਸਕੀਏ। ਤੇ ਉਹਦੇ ਕੋਲ ਟਾਈਮ ਹੀ ਕਿੱਥੇ ਸੀ ਜਿਹਨੇ ਇੰਨੇ ਵੱਡੇ ਬੰਗਲਾਦੇਸ਼ ਤੱਕ ਗਿਆ ਉਹ ਬਦਨਾਮ ਕਰਨ ਦਾ ਉਹਦਾ ਪੂਰਾ ਠੇਕਾ ਦੁਨੀਆ ਨੇ ਚੱਕ ਹੋਇਆ। ਹਾਂਜੀ, ਆਪਾਂ ਜਿਹੜਾ ਜੰਗ ਬਹਾਦਰ ਬੰਗਲਾਦੇਸ਼ ਵਾਲਾ ਆਉਂਦਾ ਆ, ਨੇਪਾਲ ਵਾਲ ਜੰਗ ਬਹਾਦਰ ਇੱਕ ਰਾਜਾ ਆਉਂਦਾ ਆ, ਹਾਂਜੀ, ਜਦੋਂ ਮਹਾਰਾਣੀ ਜਿੰਦਾ ਵੀ ਉਹਦੇ ਕੋਲ ਗਈ ਸੀ। ਠੀਕ ਹੈ, ਹੁਣ ਵੇਖੋ ਵੀ ਕਿੱਥੇ ਜਾ ਕੇ ਉਹਦਾ ਦੋਸਤ ਬਣਿਆ। ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਲਾਹੌਰ ਕਿੱਥੇ ਆ, ਨੇਪਾਲ ਵਿੱਚ ਬ੍ਰਿਟਿਸ਼ ਹੁੰਦੇ ਨੇ, ਕਿੱਥੇ ਜਾ ਕੇ ਫਿਰ ਹੈਦਰਾਬਾਦ ਦਾ ਨਵਾਬ, ਫਿਰ ਜਿਹੜਾ ਅਫਗਾਨ ਕਾਬਲ ਦਾ ਜਿਹੜਾ ਉੱਥੇ ਕਾਬਲ ਦੇ ਵਿੱਚ ਜਿਹੜਾ ਉੱਥੇ ਬਹਿੰਦਾ ਸੀ ਜਿਹੜਾ ਰਾਜਾ ਬਣਨਾ, ਉਹ ਡਿਸਾਈਡ ਖਾਲਸਾ ਸਰਕਾਰ ਕਰਦੀ ਸੀ। ਹੁਣ ਹੋਇਆ ਕੀ, ਪਹਿਲੀ ਗੱਲ ਤੇ ਤੁਸੀਂ ਉਹਨਾਂ ਦੇ ਦੋ ਚੀਜ਼ਾਂ ਖਾਸ ਵੇਖਣ ਵਾਲੀਆਂ ਜਿਹੜੀਆਂ ਇੰਟਰਸਟਿੰਗ ਚੀਜ਼ਾਂ ਨੇ ਪਾਕਿਸਤਾਨ ਦੇ ਵਿੱਚ ਜਾ ਕੇ, ਇੱਕ ਤੇ ਲਾਹੌਰ ਦਾ ਮਿਊਜ਼ੀਅਮ, ਠੀਕ ਹੈ, ਇੱਕ ਲਾਹੌਰ ਦਾ ਕਿਲ੍ਹਾ। ਜੇ ਇੱਕ ਸਿੱਖ ਇਤਿਹਾਸ ਨੂੰ ਪਛਾਣਨਾ ਹੈ ਵੀ ਉਹਨਾਂ ਨੇ ਕਿੰਨਾ ਕੁ ਸਾਂਭਿਆ, ਕੀ ਤੁਹਾਨੂੰ ਕੀ ਮਹਿਸੂਸ ਹੋਇਆ ਲੱਗਾ ਜੀ। ਸੋ ਹੁਣ ਪਾਕਿਸਤਾਨ ਦੇ ਲਾਹੌਰ ਦੇ ਕਿਲ੍ਹੇ 'ਚ ਜਾਓ ਨਾ, ਹਰ ਥਾਂ ਤੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਜਿਹੜੀ ਮੋਹਰਾਂ ਆ ਜਿਹਦੇ ਤੋਂ ਮਹਾਰਾਜਾ ਸਿੰਘ ਨੂੰ ਕੋੜੇ ਵੱਜੇ, ਕਈ ਕਹਿੰਦੇ ਆ ਵੀ ਉਹਦਾ ਵਿਆਹ ਹੋਇਆ, ਕਈ ਕਹਿੰਦੇ ਆ ਵੀ ਸੋ ਜਿਹੜਾ ਇਤਿਹਾਸ ਹੁੰਦਾ ਕੰਜੀ ਵਾਲਾ ਪੁਲ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਹੈ, ਉਹਨੂੰ ਕੰਜੀ ਵਾਲਾ ਪੁਲ ਕਿਹਾ ਜਾਂਦਾ, ਸੁਣਿਆ ਹੋਊਗਾ ਅੰਮ੍ਰਿਤਸਰ ਦੇ ਵਿੱਚ। ਮੈਂ ਅੰਮ੍ਰਿਤਸਰ ਵੇਖਿਆ ਜੀ। ਉਹਨੂੰ ਕੰਜਰੀ ਵਾਲਾ ਪੁਲ ਕਿਉਂਕਿ ਉਹ ਥਾਂ ਥਾਂ ਤੇ ਜਾ ਕੇ ਆਪਣੇ ਨਾਟਕ ਚਿੜਕ ਜਾਂ ਜੋ ਵੀ ਕਰਨਾ ਉਹ ਕਰਦੇ ਸੀ। ਸੋ ਮਹਾਰਾਜਾ ਰਣਜੀਤ ਸਿੰਘ ਜੋ ਅਸੀਂ ਸੁਣਿਆ ਇਤਿਹਾਸ ਸੀਨੇ ਬਸੀਨੇ ਆਪਣੇ ਬਜ਼ੁਰਗਾਂ ਕੋਲੋਂ ਵੀ ਉਹ ਰਸਤੇ ਲੰਘ ਰਿਹਾ ਸੀ ਹਾਥੀ ਦੇ ਉੱਤੇ, ਉਹਨੂੰ ਕਿਸੇ ਨੇ ਆ ਕੇ ਫਰਿਆਦ ਕੀਤੀ ਵੀ ਭਾਈ ਉੱਥੇ ਮੋਹਰਾ ਨੱਚਣ ਰਹੀ ਹੈ ਤੇ ਤੁਸੀਂ ਵੀ ਆ ਕੇ ਉਹਦਾ ਨਾਚ ਵੇਖੋ। ਤੇ ਉਹਨੇ ਕਿਹਾ ਵੀ ਇੱਕ ਸਿੱਖ ਹੋਣ ਦੇ ਨਾਤੇ ਮੈਂ ਨਾਚ ਨਹੀਂ ਵੇਖ ਸਕਦਾ, ਜੋ ਸਾਨੂੰ ਦੱਸਿਆ ਗਿਆ ਜੀ ਨਾਚ ਨਹੀਂ ਵੇਖ ਸਕਦਾ। ਉਹਨੇ ਗੱਲ ਦਾ ਕੈਂਠਾ ਲਾ ਕੇ ਦੇ ਦਿੱਤਾ ਵੀ ਜਾਓ ਤੁਸੀਂ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹ ਇੱਕ ਰਾਜਾ ਸੀ, ਉਹਨੂੰ ਹਰ ਚੀਜ਼ ਵੇਖਣੀ ਪੈਂਦੀ ਸੀ। ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ, ਉਸਨੇ ਉਹਨੂੰ ਤਲਬ ਕਰ ਲਿਆ ਤੇ ਉੱਥੇ ਜਿਹੜੇ ਬੂਟੇ ਨਾਲ ਬੰਨ ਕੇ, ਉਹ ਬੂਟਾ ਵੀ ਆਪ ਜੀ ਨੂੰ ਪਤਾ ਵੀ ਬਾਅਦ ਚ ਨਸ਼ਟ ਹੋ ਗਿਆ ਸੀ, ਉਹਨੂੰ ਕੋੜੇ ਵੀ ਵੱਜੇ, ਉਹਨੇ ਮਾਫੀ ਵੀ ਮੰਗੀ, ਮੇਰੇ ਕੋਲੋਂ ਗਲਤੀ ਹੋਈ ਹੈ, ਇੱਕ ਸਿੱਖ ਰਾਜਾ ਹੋਣ ਦਾ ਕਰਕੇ ਮੇਰਾ ਫਰਜ਼ ਨਹੀਂ ਸੀ ਇਦਾਂ ਕਰਨ ਦਾ। ਉੱਥੇ ਹੁਣ ਲਾਹੌਰ ਦੇ ਵਿੱਚ ਥਾਂ ਥਾਂ ਤੇ ਉਹਦੀਆਂ ਪੁਰਾਤਨ ਤਰੀਕੇ ਦੇ ਨਾਲ ਪੇਂਟਿੰਗਸ ਬਣਾ ਦਿੱਤੀਆਂ ਗਈਆਂ। ਕਿਤੇ ਤੇ ਮੋਹਰਾ ਨੂੰ ਸ਼ਰਾਬ ਪਿਆ ਰਹੀ ਹੈ, ਕਿਤੇ ਉਹਦੇ ਨਾਲ ਬੈਠੀ ਹੈ, ਕਿਤੇ ਉਹ ਹੱਸ ਖੇਡ ਰਹੇ ਹਨ, ਉਹਨਾਂ ਦੇ ਨਿਆਣੇ ਬੈਠੇ ਹਨ। ਸੋ ਇਸ ਦਾ ਕੀ ਮਤਲਬ ਹੈ? ਸੋਚ ਕੇ ਦੇਖੋ ਇਸ ਨੂੰ, ਕੀ ਪੰਜਾਬ ਵਿੱਚ ਇਹ ਚੀਜ਼ਾਂ ਵੇਖੀਆਂ? ਇਸੇ ਤਰ੍ਹਾਂ ਲਾਹੌਰ ਦੇ ਮਿਊਜ਼ੀਅਮ ਵਿੱਚ ਜਦੋਂ ਅਸੀਂ ਜਾਈਏ, ਅਸੀਂ ਕਹਿ ਦਿੰਦੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ ਨਾ, ਪਹਿਲੀ ਗੱਲ ਤੇ ਇਹ ਸਿੱਖ ਸੀਨੇ ਵਿੱਚ ਆਉਣ ਵਾਲੀ ਗੱਲ ਨਹੀਂ ਕਿ ਕਿਸੇ ਗੁਰੂ ਸਾਹਿਬ ਨੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਣਗੀਆਂ, ਬਿਲਕੁਲ ਵਾਲੀਆਂ ਪਾਈਆਂ ਹੋਣਗੀਆਂ, ਨਹੀਂ ਨਾ ਹੈ, ਬਿਲਕੁਲ ਨਹੀਂ। ਲਾਹੌਰ ਦੇ ਮਿਊਜ਼ੀਅਮ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਪੇਂਟਿੰਗ ਜਿੰਨੀਆਂ ਵੀ ਹਨ ਗੁਰੂ ਸਾਹਿਬ ਦੀਆਂ, ਸਾਰਿਆਂ ਦੇ ਕੰਨਾਂ ਵਿੱਚ ਮੁੰਦਰਾਂ, ਅੱਛਾ, ਹਾਰ ਸ਼ਿੰਗਾਰ ਕੀਤੇ ਹੋਏ ਹਨ, ਤੇ ਉਹਨਾਂ ਨੂੰ ਹੋਰ ਹੀ ਲਿਬਾਸ ਦੇ ਦਿੱਤਾ ਗਿਆ ਹੈ, ਵੱਖਰਾ ਰੂਪ ਦੇਣ ਦੀ ਵੱਖਰਾ ਹੀ ਰੂਪ ਦੇ ਦਿੱਤਾ ਗਿਆ, ਜਿਹੜੀ ਸਭ ਤੋਂ ਦੁਖਦਾਈ ਤੇ ਸਿੱਖਾਂ ਵਾਸਤੇ ਬਹੁਤ ਹੀ ਮਾੜੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦਾ 300 ਸਾਲ ਤੋਂ ਪੁਰਾਣਾ ਸਰੂਪ ਉਸ ਮਿਊਜ਼ੀਅਮ ਦੇ ਵਿੱਚ ਸ਼ੀਸ਼ੇ ਦੇ ਵਿੱਚ ਜਿਹੜਾ ਆ ਕੇ ਰੱਖਿਆ ਗਿਆ। ਸੋ ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਕੇਵਲ ਗੁਰਦੁਆਰਿਆਂ 'ਚ ਹੋ ਸਕਦਾ ਹੈ, ਇੱਕ ਪੂਰਨ ਮਰਿਆਦਾ 'ਚ ਹੋ ਸਕਦਾ ਹੈ। ਹੁਣ ਆਪਾਂ ਕਿਸੇ ਵੀ ਮਿਊਜ਼ੀਅਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ
ਮੈਂ ਮਾਫੀ ਚਾਹੂੰਗਾ ਇਸ ਚੀਜ਼ ਵਾਸਤੇ, ਬਟ ਉਹਨਾਂ ਨੇ ਤਾਂ ਕਿਤਾਬ ਬਣਾ ਕੇ ਹੀ ਰੱਖਿਆ ਨਾ। ਬਿਲਕੁਲ ਇਹ ਬਿਲਕੁਲ। ਚ ਪੂਜਣ ਵਾਲੀ ਕਿਹੜੀ ਚੀਜ਼ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ? ਸਤਿਕਾਰ ਤੇ ਨਾ ਹੋਇਆ। ਸੋ ਇਹ ਚੀਜ਼ਾਂ ਵੇਖਣ ਵਾਲੀਆਂ, ਇਹ ਸਾਨੂੰ ਹੀ ਸੋਚਣੀਆਂ ਪੈਣੀਆਂ। ਨਹੀਂ, ਇਹ ਇਸ਼ੂ ਚੱਕਣ ਵਾਲੀ ਚੀਜ਼ ਆ। ਇਹ ਡੈਫੀਨੇਟਲੀ ਇਹ ਚੀਜ਼ਾਂ ਦਾ ਜਿਹੜਾ ਧਿਆਨ ਦੇਣਾ ਚਾਹੀਦਾ। ਕੱਲੀ ਉੱਥੇ ਜਾ ਕੇ ਆਪਾਂ ਫੋਟੋ ਖਿਚਾ ਕੇ ਨਹੀਂ ਆ ਜਾਣਾ। ਆਰਕੀਓਲੋਜੀ ਡਿਪਾਰਟਮੈਂਟ ਦੀ ਮੇਰੀ ਚੀਜ਼ ਵਿੱਚ ਆਪਣੀ ਗੱਲ ਰਹਿ ਗਈ ਸੀ, ਮਾਫੀ ਚਾਹੂੰਗਾ ਆਪਦੀ ਟੋਕੀ। ਸੋ ਜਦੋਂ 13 ਦਸੰਬਰ 2024 ਨੂੰ ਪ੍ਰੋਗਰਾਮ ਹੋਇਆ ਨਾ, ਹੁਣ ਉੱਥੋਂ ਦੇ ਕਹਿ ਲਓ ਵੀ ਇੰਨੇ ਸਿੱਖ ਸੰਗਤ ਆ ਗਈ, ਕੋਈ ਇਧਰੋਂ ਆ ਗਿਆ, ਕੋਈ ਇਧਰੋਂ ਆ ਗਿਆ। ਓਬਵੀਅਸਲੀ ਉੱਥੋਂ ਦੀ ਜਿਹੜੀ ਪੂਰੀ ਮੈਨੇਜਮੈਂਟ ਹੈ ਇੱਕ ਵਾਰੀ ਹਿਲਦੀ ਹੈ ਵੀ ਇਹ ਕਿੱਥੋਂ ਆ ਗਏ। ਸੋ ਮੈਨੂੰ ਤੇ ਇਹੀ ਕਾਰਨ ਲੱਗਦਾ ਹੈ 18 ਦਸੰਬਰ ਨੂੰ ਸਾਨੂੰ ਆਰਕੀਓਲੋਜੀ ਡਿਪਾਰਟਮੈਂਟ ਦਾ ਨੋਟਿਸ ਆ ਗਿਆ ਕਿ ਤੁਸੀਂ ਗੁਰਦੁਆਰਾ ਮਾਤਾ ਸਾਹਿਬ ਕੋਲ ਨਹੀਂ ਬਣਾ ਸਕਦੇ, ਕਿਲੇ ਦੇ ਅੰਦਰ ਹੈ। ਅੱਛਾ, ਉਹਨਾਂ ਨੇ ਇਦਾਂ ਕਿਲੇ ਦੇ ਕਹਿਤਾ ਅੰਦਰ ਯੂਨੈਸਕੋ ਦੇ ਅੰਡਰ ਆਉਂਦਾ ਹੈ, ਤੁਸੀਂ ਗੁਰਦੁਆਰਾ ਨਹੀਂ ਬਣਾ ਸਕਦੇ। ਫੇਰ ਅੱਗੇ ਕੀ ਬਣਿਆ? ਇਸ ਗੁਰਦੁਆਰੇ ਨੂੰ ਨਹੀਂ ਬਣਾ ਸਕਦੇ। ਕੰਮ ਚੱਲਦਾ ਰਿਹਾ, ਗੱਲਬਾਤ ਉਹਨਾਂ ਨਾਲ ਚੱਲਦੀ ਰਹੀ। ਪਰ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਜੇ ਸਾਰੀਆਂ ਪਰਮਿਸ਼ਨ ਵੀ ਨਾਲ ਆ ਕਰੋ, ਨਾਲ ਉਹ ਵੀ ਕਰੋ। ਬਿਲਕੁਲ ਜੀ। ਇੰਟਰਸਟਿੰਗ ਗੱਲ, ਉਹ ਫੈਡਰਲ ਡਿਪਾਰਟਮੈਂਟ ਵੈਕਿਊ ਟਰਸਟ ਪ੍ਰਾਪਰਟੀ ਬੋਰਡ, ਇਹ ਹੁਣ ਆਰਕੀਓਲੋਜੀ ਡਿਪਾਰਟਮੈਂਟ ਆ ਗਿਆ। ਜਦ ਕਿ ਉਹ ਖਾਲਸੇ ਪੰਥ ਦੇ ਤਿਲ ਫੁੱਲ ਦੇ ਨਾਲ ਉਹ ਜਗ੍ਹਾ ਖਰੀਦੀ ਵੀ ਗਈ ਸਿੱਖ ਪੰਥ ਦੁਆਰਾ। ਠੀਕ ਆ। ਉਹਦੇ ਕੰਟਰੈਕਟਸ ਪੂਰੇ ਦੇ ਪੂਰੇ ਡਿਪਟੀ ਕਮਿਸ਼ਨਰ ਦੇ ਆਫਿਸ ਵਿੱਚ ਕੀਤੇ ਗਏ। ਆਰਕੀਓਲੋਜੀ ਅਫਸਰ ਦੇ ਸਿਗਨੇਚਰ ਪਹਿਲੋਂ ਆਪ ਮੰਨੇ ਸਾਰਾ ਕੁਝ। ਐਜ਼ ਅ ਵਿਟਨੈਸ ਅਸਿਸਟੈਂਟ ਕਮਿਸ਼ਨਰ ਦੇ ਸਿਗਨੇਚਰ 21-22 ਦੇ ਵਿੱਚ ਉਹ ਜਗ੍ਹਾ ਲਈ ਜਦੋਂ ਜਿਹੜੀ ਮਾਤਾ ਸਾਹਿਬ ਕੋਲ ਰੀਲੋਕੇਟ ਕੀਤਾ। ਬੇਸ਼ੱਕ ਉਹ ਗੁਰਦੁਆਰੇ ਤੇ ਕਬਜ਼ਾ ਸੀ। ਸਭ ਤੋਂ ਪਹਿਲਾਂ ਮਾਤਾ ਸਾਹਿਬ ਦਾ ਗੁਰਦੁਆਰਾ 1711 ਜਾਂ 12 ਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਸੀ। ਠੀਕ ਹੈ। ਉਹਨਾਂ ਦਾ ਵੀ ਇਤਿਹਾਸਕ ਸਰੋਤ ਇਤਿਹਾਸ ਮਿਲਦਾ ਵੀ ਗਏ ਉੱਥੇ। ਠੀਕ ਹੈ। ਸੋ ਮਾਘੀ ਵਾਲੇ ਦਿਨ, ਮਾਘੀ ਦਾ ਇਤਿਹਾਸ ਸਿੱਖਾਂ ਦੇ ਵਿੱਚ ਬਹੁਤ ਤਗੜਾ ਹੈ। ਬਹੁਤ ਤਗੜਾ। ਜਨਵਰੀ ਦੇ ਵਿੱਚ ਆਉਂਦੀ ਹੈ। ਬਿਲਕੁਲ। ਲੋਹੜੀ ਤੋਂ ਅਗਲੇ ਦਿਨ ਆ ਗਈ। ਹਾਂਜੀ। ਸੋ ਉਸ ਦਿਨ ਆਰਕੀਓਲੋਜੀ ਡਿਪਾਰਟਮੈਂਟ ਨੇ ਆਰਡਰ ਇਸ਼ੂ ਕਰ ਦਿੱਤਾ ਵੀ ਗੁਰਦੁਆਰਾ ਜਨਮ ਸਥਾਨ ਮਾਤਾ ਸਾਹਿਬ ਕੋਲ ਜਿੰਨਾ ਕੰਮ ਕੀਤਾ ਹੈ ਇਸ ਨੂੰ ਖਤਮ ਕਰ ਦਿੱਤਾ ਜਾਵੇ, ਵੀ ਢਾਹ ਦਿੱਤਾ ਜਾਵੇ। ਜੋ ਵੀ ਕੀਤਾ ਸਾਰਾ ਹਟਾ ਦਿਓ। 2025 ਉਸ ਦੀ ਬੇਨਤੀ ਅਸੀਂ ਵੈਕਿਊ ਟਰਸਟ ਪ੍ਰਾਪਰਟੀ ਨੂੰ ਵੀ ਫੈਡਰਲ ਦੇ ਡਿਪਾਰਟਮੈਂਟ ਨੂੰ ਸਟੇਟ ਡਿਪਾਰਟਮੈਂਟ ਰੋਕ ਰਿਹਾ ਹੈ। ਕਿੱਦਾਂ ਹੋ ਗਿਆ ਇਹ ਕੰਮ? ਇਹ ਹੋਣਾ ਨਹੀਂ ਚਾਹੀਦਾ। 16-17 ਤਰੀਕ ਨੂੰ ਤੈਅ ਹੋਇਆ ਕਿ ਉਸ ਗੁਰਦੁਆਰੇ ਨੂੰ ਢਾਹ ਦਿੱਤਾ ਜਾਏਗਾ ਮਾਤਾ ਸਾਹਿਬ ਕੋਲ, ਜੋ ਹੁਣ ਕੰਮ ਵੀ ਕੀਤਾ। ਇਹ ਮਾਗੀ ਦੇ ਲਾਗੇ। ਪਰ ਹੁਣ ਬੜੀ ਚਿੰਤਾ ਵਾਲੀ ਗੱਲ ਹੈ, ਇੱਕ ਤੇ ਅਸੀਂ ਇੱਥੋਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨੂੰ ਸਾਂਭਿਆ ਜਾਵੇ। ਜਦੋਂ ਸੇਵਾ ਇਕੱਠੀ ਕਰਨੀ ਹੁੰਦੀ ਹੈ ਸਾਰੇ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ। ਸੱਚੀ ਗੱਲ ਹੈ। ਕਿਸੇ ਕੋਲੋਂ ਪੈਸੇ ਇਕੱਠੇ ਕਰਨੇ ਬਹੁਤ ਔਖੇ। ਚਾਹੇ ਡਾਲਰ ਹੀ ਕਿਉਂ ਨਾ ਲੈਣਾ ਹੋਵੇ। ਬਿਲਕੁਲ ਸਹੀ ਗੱਲ ਹੈ। ਲੈਣਾ ਉਸ ਨਾਲ 10 ਗੱਲਾਂ ਵੀ ਸੁਣਾਉਣੀਆਂ ਵੀ ਅਸੀਂ ਗੱਲ ਦੇ ਰਹੇ ਹਾਂ। ਬਿਲਕੁਲ। ਪਰ ਚਲੋ ਉਹ ਵੀ ਸੱਤ ਹੈ, ਬੜੀਆਂ ਸਾਖੀਆਂ ਹੁੰਦੀਆਂ ਹਨ, ਨੀਵੇਂ ਹੋ ਕੇ ਲੈ ਲੈਣਾ ਚਾਹੀਦਾ ਕਿਉਂਕਿ ਗੁਰੂ ਘਰ ਲੱਗ ਰਿਹਾ। ਸਹੀ ਗੱਲ ਹੈ। ਅਸੀਂ ਉਹ ਵੀ ਸੁਣਨ ਨੂੰ ਤਿਆਰ ਹਾਂ, ਪਰ ਸਾਡਾ ਗੁਰਦੁਆਰਾ ਢਾਹ ਦਿੱਤਾ ਜਾਵੇ, ਇਹਦਾ ਇਤਿਹਾਸਕ ਸਥਾਨ ਹੀ ਖਤਮ ਕਰ ਦਿੱਤਾ ਜਾਵੇ, ਇਹ ਮਨਜ਼ੂਰ ਨਹੀਂ ਸੀ। ਇਹ ਗੱਲ ਕਿਦਾਂ ਦਾ ਬਹਾਨਾ ਲਾਇਆ? ਅੱਛਾ, ਯੂਨੈਸਕੋ ਦਾ ਬਹਾਨਾ ਲਾਇਆ ਵੀ ਕਿਲਾ ਯੂਨੈਸਕੋ ਦੇ ਅੰਡਰ ਆਉਂਦਾ ਹੈ ਤੇ ਅਸੀਂ ਕਿਸੇ ਕੀਮਤ ਤੇ ਨਹੀਂ ਚਾਹੁੰਦੇ ਕਿ ਯੂਨੈਸਕੋ ਜਿਹੜਾ ਕਿਲੇ ਦੀ ਜਿਹੜੀ ਹੈਰੀਟੇਜ ਆ ਉਹਨੂੰ ਵਾਪਸ ਲਵੇ। ਤੇ ਫਿਰ ਉੱਥੇ ਅਸੀਂ ਹੋਰ ਰਿਸਰਚ ਕਰਾਈ। ਉਸ ਕਿਲੇ ਦੇ ਵਿੱਚ 3 ਪਿੰਡ ਨੇ, 400 ਤੋਂ ਵੱਧ ਘਰ, 500 ਵੀ ਕਈ ਦੱਸਦੇ ਨੇ। ਠੀਕ ਹੈ। ਇੱਕ ਵੀ ਘਰ ਦੇ ਕੋਲ ਆਰਕੀਓਲੋਜੀ ਡਿਪਾਰਟਮੈਂਟ ਦੀ ਅਪਰੂਵਲ ਨਹੀਂ। ਸਾਰੀ ਨਵੀਂ ਡਿਵੈਲਪਮੈਂਟ। ਅੱਛਾ, ਬਾਅਦ ਚ ਬਣੇ ਸਾਰੇ ਬਾਅਦ ਚ ਬਣੇ ਆ। ਉਦੋਂ ਨਹੀਂ ਇਹਨਾਂ ਦੇ ਹੈਰੀਟੇਜ ਨੂੰ ਕੁਝ ਹੋਇਆ? ਉਦੋਂ ਨਹੀਂ, ਉਸ ਚੀਜ਼ ਦਾ ਸਵਾਲ ਉਠਾਇਆ ਗਿਆ ਹੈ। ਫਿਰ ਹੋਇਆ ਕਿ ਇੱਥੋਂ ਚਲੋ ਕਾਰਪੋਰੇਸ਼ਨ ਨੇ ਇੰਨੀ ਸੋਝੀ ਬਖਸ਼ੀ, US ਸਟੇਟ ਡਿਪਾਰਟਮੈਂਟ ਜਿਹੜਾ ਸਾਡਾ ਸਟੇਟ ਦਾ ਡਿਪਾਰਟਮੈਂਟ, ਬਿਲਕੁਲ ਇਸੇ ਤਰ੍ਹਾਂ ਯੂਨੈਸਕੋ ਦਾ ਡਿਪਾਰਟਮੈਂਟ ਹੈ। ਇਹ 5-7 ਡਿਪਾਰਟਮੈਂਟ ਆਉਂਦੇ ਹਨ। ਹੈਰੀਟੇਜ ਦੇ ਡਿਪਾਰਟਮੈਂਟ ਇੱਕ ਈਮੇਲ ਟਾਈਪ ਕੀਤੀ, ਸਾਰਿਆਂ ਨੂੰ ਇੱਕ ਈਮੇਲ ਟਾਈਪ ਕਰਕੇ CC ਕਾਪੀ ਉਹਨਾਂ ਨੂੰ ਵੀ ਭੇਜ ਦਿੱਤੀ। ਠੀਕ ਹੈ ਜੀ। ਨਾਲ ਦੀ ਨਾਲ ਆਰਕੀਓਲੋਜੀ ਨੂੰ ਭੇਜ ਦਿੱਤੀ, ਨਾਲ ਦੀ ਨਾਲ ਜਿਹੜੇ ਕੰਟਰੈਕਟਸ ਜਗ੍ਹਾ ਖਰੀਦੀ ਸੀ ਉਹ ਵੀ ਭੇਜ ਦਿੱਤੀ। ਇਹ ਕਹਿ ਲਓ ਵੀ ਉਹਦਾ ਇੰਨਾ ਕੁ ਇਫੈਕਟ ਪਿਆ ਵੀ ਉਹਨਾਂ ਨੇ ਜਿਹੜਾ ਆਰਡਰ ਉਹਨਾਂ ਨੇ ਇਸ਼ੂ ਕੀਤਾ ਨਾ ਸਾਂ ਢਾਹ ਦਿਓ, ਉੱਥੇ ਪਹੁੰਚੇ, ਉਹਨਾਂ ਦੀ ਮਸ਼ੀਨਰੀ ਇਕਵਿਪਮੈਂਟ ਗਈ ਢਾਉਣ। ਅੱਛਾ, ਬਲਡੋਜ਼ਰ ਗਏ, ਉਹਨਾਂ ਨੂੰ ਵਾਪਸ ਆਉਣਾ ਪਿਆ। ਉਦਾਂ ਹੀ ਵਾਪਸ ਆਉਣਾ ਪਿਆ ਗਿਆ। ਇਹ ਜਨਵਰੀ ਦੇ ਵਿੱਚ ਹੋਇਆ ਤੇ ਫਿਰ ਰੋਕ ਕਦੋਂ ਤੱਕ ਲਵਾਤੀ? ਜਨਵਰੀ 2025। ਹਾਂਜੀ। 16-17 ਤਰੀਕ ਨੂੰ ਰੱਖਣਾ ਸੀ, 16 ਤਰੀਕ ਨੂੰ ਵੀ ਉੱਥੇ ਗਏ ਆਰਕੀਓਲੋਜੀ ਡਿਪਾਰਟਮੈਂਟ ਵਾਲੇ। ਠੀਕ ਹੈ। ਇਸ ਨੂੰ ਖਤਮ ਕਰ ਦਿੱਤਾ ਜਾਵੇ। ਉਦੋਂ ਵੀ ਵਾਪਸ ਗਏ, 17 ਨੂੰ ਵੀ ਗਏ। ਫਿਰ ਅੱਛਾ, 16 ਨੂੰ ਉਹਨਾਂ ਦਾ ਇਹ ਕਹਿ ਲਓ ਵੀ ਜਿਵੇਂ ਡਾਇਰੈਕਟਰ ਹੁੰਦਾ ਹੈ ਉਹ ਗਿਆ, ਤੇ ਇੱਕ ਡਾਇਰੈਕਟਰ ਜਨਰਲ ਹੁੰਦਾ ਹੈ DG। ਠੀਕ ਹੈ। 17 ਨੂੰ ਹੋ ਗਿਆ। ਅੱਛਾ। ਹੁਣ ਉੱਥੇ ਨਿਸ਼ਾਨ ਸਾਹਿਬ ਵੀ ਝੂਲਦੇ ਹਨ। ਸੋ ਉਹਨਾਂ ਨੂੰ ਇਹੀ ਕੁਐਸਚਨ ਕੀਤਾ ਗਿਆ ਜਿਹਦੇ ਹੈਰੀਟੇਜ ਜਾਂਦੀ ਹੈ, ਯੂਨੈਸਕੋ ਜਾਂਦੀ ਹੈ। ਫਿਰ ਉਹਨਾਂ ਨੂੰ ਯੂਨੈਸਕੋ ਦੀਆਂ ਜਿੰਨੀਆਂ ਵੀ ਕਨਵੈਨਸ਼ਨਸ ਹੋਈਆਂ, ਪਾਕਿਸਤਾਨ ਦੇ ਜਿੰਨੇ ਵੀ ਕੰਟਰੈਕਟਸ ਹੋਏ, ਕਿਹੜੀ ਕਾਨਫਰੰਸ ਤੇ ਕੀ ਹੋਇਆ ਤੇ ਕੀ ਵਾਅਦੇ ਕੀਤੇ ਗਏ, ਉਹ ਸਾਰੇ ਦੀ ਕਾਪੀ ਭੇਜੀ ਗਈ। ਠੀਕ ਹੈ। ਵੀ ਕਿਸੇ ਵੀ ਹੈਰੀਟੇਜ ਨੂੰ ਯੂਨੈਸਕੋ ਨਹੀਂ ਕਹਿੰਦੀ ਖਤਮ ਕਰੋ, ਉਸ ਨੂੰ ਜਨਰੇਸ਼ਨਸ ਤੱਕ ਸਾਂਭਣ ਲਈ ਐਸ ਸੈਕਸ਼ਨ ਦੇ ਅੰਡਰ ਯੂਨੈਸਕੋ ਦੇ ਚਾਹੇ ਉਹ US ਡਿਪਾਰਟਮੈਂਟਸ ਹੋ ਜਾਣ ਤੇ ਸਾਹਮਣਾ ਜ਼ਰੂਰੀ ਹੈ। ਤੇ ਇਸ ਕਰਕੇ ਉਸ ਫਿਲਹਾਲ ਉਹਨਾਂ ਨੇ ਉਹ ਆਰਡਰ ਵਾਪਸ ਲੈ ਲਿਆ। ਪਰ ਹੁਣ ਅਸੀਂ ਉਸ ਦੀ ਉਹਨਾਂ ਕੋਲ ਅਪਰੂਵਲ ਦੀ ਵੇਟ ਕਰ ਰਹੇ ਹਾਂ ਵੀ ਹਾਂ ਸਾਡਾ ਸਥਾਨ
ਹਾਂ ਜੇ ਯੂਨੈਸਕੋ ਨੂੰ ਹੀ ਅਸੀਂ ਲੈਣਾ ਹੈ, ਸਾਡਾ ਸਥਾਨ 5 ਏਕੜ ਦੇ ਵਿੱਚ ਸੀ ਜੋ ਸਾਨੂੰ ਪਤਾ ਹੈ। ਕਈ ਕਹਿੰਦੇ ਨੇ 8 ਏਕੜ ਦੇ ਵਿੱਚ ਸੀ ਕਿਲੇ ਦੇ ਵਿੱਚ। ਹੁਣ ਤੇ ਬਾਅਦ ਚ ਰਹਿ ਗਿਆ 10 ਬਾਈ 10 ਦਾ ਕਮਰਾ, ਬਸ ਲੋਕਾਂ ਨੇ ਢਾਹ ਕੇ ਕਬਜ਼ੇ ਕੀਤੇ ਨਾ। ਕਬਜ਼ੇ ਕੀਤੇ। ਸੋ ਜਦੋਂ ਕਬਜ਼ੇ ਹੁਣ ਅਸੀਂ ਮੰਗ ਕੀਤੀ ਵੀ ਉਹ 5 ਏਕੜ ਸਾਨੂੰ ਦਿੱਤੇ ਜਾਣ ਸਾਰੇ ਜੇ ਵਾਪਸ ਯੂਨੈਸਕੋ ਨੂੰ ਹੀ ਵਿੱਚ ਕਰਨਾ ਹੈ। ਅਸੀਂ ਯੂਨੈਸਕੋ ਨੂੰ ਲਿਆਉਣ ਲਈ ਤਿਆਰ ਸਿੱਧੀ ਮੰਗ ਕੀਤੀ ਉਹਨਾਂ ਨੂੰ? ਹਾਂ, ਹੁਣ ਮੰਗ ਕਰ ਦਿੱਤੀ ਗਈ। ਮੰਗ ਕਰ ਦਿੱਤੀ ਗਈ। ਮੰਗ ਕਰ ਦਿੱਤੀ ਗਈ ਕਿ ਸਾਨੂੰ ਉਹ ਜਿਹੜਾ ਮਾਤਾ ਸਾਹਿਬ ਕੌਰ ਦਾ ਸਥਾਨ ਹੈ 5 ਏਕੜ ਦੇ ਵਿੱਚ ਘੱਟੋ ਘੱਟ ਦਿੱਤਾ ਜਾਵੇ। ਹਾਂ, ਉਹਦੇ ਵਿੱਚ ਆਰਕੀਓਲੋਜੀ ਕੀ ਹੈਲਪ ਕਰ ਸਕਦੀ ਹੈ? ਜੇਕਰ ਅਸੀਂ ਯੂਨੈਸਕੋ ਜਾਂ ਬਾਕੀ ਇੰਟਰਨੈਸ਼ਨਲ ਲਾਜ਼ ਦੀ ਗੱਲ ਕਰੀਏ, ਉਹਦੇ ਅਕੋਰਡਿੰਗ ਤਾਂ ਆਰਕੀਓਲੋਜੀ ਡਿਪਾਰਟਮੈਂਟ ਦਾ ਫਰਜ਼ ਬਣਦਾ। ਇਹ ਹੁਣ ਜਿੱਦਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿੱਦਾਂ ਚੱਲਦੇ ਆ ਕੰਮ, ਇਹ ਤਾਂ ਨਹੀਂ ਸਮਝਦੇ ਵੀ ਸਾਡੇ ਨਾਲ ਪੇਚਾ ਪਾਉਣ ਨੂੰ ਫਿਰਦੇ ਆ, ਵੀ ਇਹ ਕਰਨ ਫਿਰਦੇ, ਕਿਉਂਕਿ ਉਹ ਤਾਂ ਦੁਨਿਆਵੀ ਬੰਦੇ ਆ ਨਾ, ਉਹ ਇਸ ਚੀਜ਼ ਨੂੰ ਸਮਝਦੇ ਨਹੀਂ। ਪੇਚੇ ਦੀ ਗੱਲ ਨਹੀਂ ਕਹਿ ਸਕਦੇ, ਹਾਂ, ਪਰ ਇਹਦੇ ਵਿੱਚ ਅਸੀਂ ਜਿਵੇਂ ਕਹਿ ਲਈਏ ਨਾ ਵੀ ਇੰਡੀਆ ਵਿੱਚ ਵੀ ਕਹਿ ਦਿੰਦੇ ਹਨ ਵੀ ਜਦ ਤੱਕ ਕਿਸੇ ਚੀਜ਼ ਨੂੰ ਪਈਏ ਨਾ ਲਾਈਏ ਤੇ ਰੜਦੀ ਨਹੀਂ, ਚੱਲਦੀ ਨਹੀਂ। ਮੈਂ ਸਿੱਧੀ ਗੱਲ ਨਹੀਂ ਕਹੂੰਗਾ। ਤੇ ਜਿਹੜੀ ਕੋਈ ਵੀ ਸਿੱਖਾਂ ਦੀ ਸੰਗਤ, ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਚਲਾਉਣਾ ਨਾ, ਪਰ ਅਕਾਲ ਪੁਰਖ ਦੀ ਕਿਰਪਾ ਆ, ਆਪਾਂ ਇਸ ਚੀਜ਼ ਤੇ ਸਿਫਤ ਵੀ ਕਰਾਂਗੇ। ਗੁਰਦੁਆਰਾ ਚੋਹਾ ਸਾਹਿਬ ਹੈ, ਇਹਦੇ ਨਾਲ 194 ਕਨਾਲਾਂ ਜ਼ਮੀਨ ਸੀ। ਠੀਕ ਹੈ ਜੀ, 25 ਕਿੱਲੇ ਅਪਰੋਕਸੀਮੇਟਲੀ ਬਣਦੇ ਨੇ। ਤੇ ਉਹਦੇ ਵਿੱਚੋਂ 170 ਕਨਾਲਾਂ ਸਾਨੂੰ ਉੱਥੋਂ ਦੀ ਸਰਕਾਰ ਨੇ ਕਲੀਅਰ ਕਰਾ ਦਿੱਤੀ। ਉੱਥੇ ਕੋਈ ਵਸੋਂ ਨਹੀਂ ਸੀ। ਠੀਕ ਹੈ, ਉਹ ਸਾਰੀ ਦੀ ਸਾਰੀ ਵਨ ਵਾਸਤੇ ਸਮਝਦੇ। ਉਹਦੇ ਚਾਰ ਦੀਵਾਰੀ ਹੋ ਗਈ? 4 ਦੀਵਾਰੀ ਨਹੀਂ ਹੋਈ ਹੈ ਜੀ, ਬਟ ਉਹ ਕਹਿ ਲਓ ਵੀ ਉੱਥੇ ਹੁਣ ਕੋਈ ਕਬਜ਼ਾ ਨਹੀਂ ਕਿਸੇ ਦਾ ਨਹੀਂ, ਖਾਲੀ ਆ। ਜਿਹਨੂੰ 4 ਦੀਵਾਰੀ ਕਰਨੀ, ਪਰ ਗੱਲ ਇਹੀ ਹੈ ਵੀ ਜੇਕਰ ਸਾਡਾ ਮਾਤਾ ਸਾਹਿਬ ਉਹਦਾ ਸਥਾਨ ਹੀ ਨਹੀਂ ਬਣਦਾ ਤੇ ਬਾਕੀ ਸਥਾਨਾਂ ਦਾ ਅਸੀਂ ਕੀ ਕਰਾਂਗੇ? ਐਡਾ ਵੱਡਾ ਇਤਿਹਾਸਕ। ਸੋ ਤੁਹਾਡਾ ਹੁਣ ਇਹ ਆ, ਰਣਜੀਤ ਨਗਾਰੇ ਵੱਲੋਂ, ਤੁਹਾਡੇ ਵੱਲੋਂ ਇਹ ਮੇਨ ਆ ਵੀ ਪਹਿਲਾਂ ਜਿਹੜਾ ਮਾਤਾ ਸਾਹਿਬ ਕੌਰ ਜੀ ਦਾ ਸਥਾਨ ਬਣਾਇਆ ਜਾਵੇ, ਫਿਰ ਉਸ ਤੋਂ ਬਾਅਦ ਕਿਉਂਕਿ ਜਿਹੜਾ ਵਾਅਦਾ ਕੀਤਾ ਗਿਆ, ਖਾਲਸਾ ਪੰਥ ਨਾਲ ਵਾਅਦਾ ਕੀਤਾ ਗਿਆ, ਅਸੀਂ ਡਿਪਾਰਟਮੈਂਟ ਹੁਣ ਉਹ ਗੱਲ ਕਿੱਥੇ ਤੱਕ ਪਹੁੰਚੀ ਹੋਈ ਆ? ਹੁਣ ਕਹਿ ਲਓ ਵੀ ਉਹਦੀਆਂ ਕੰਨਾਂ ਉਸਰ ਗਈਆਂ ਨੇ। ਇਹ 3 ਮੰਜ਼ਲੀ ਸੀਗਾ ਇਹ ਵੀ? ਨਹੀਂ, ਇਹ ਸਾਨੂੰ ਪਤਾ ਨਹੀਂ ਵੀ ਕਿੰਨਾ ਹੈ, ਕਿਉਂਕਿ ਢੱਟ ਗਿਆ ਗੁਰਦੁਆਰਾ, ਢੱਟ ਗਿਆ ਹੋਇਆ ਸੀਗਾ। ਹੁਣ ਜਿਹੜੀ ਇਸ ਵਕਤ ਬਿਲਡਿੰਗ ਬਚੀ ਸੀ 10 ਬਾਈ 10 ਕਮਰੇ ਦੀ, ਉਹ ਵੀ 2001 ਦੇ ਵਿੱਚ ਬਣੀ ਆ। ਠੀਕ ਹੈ, ਉਹਦੇ ਨਾਲ ਵੀ ਉੱਥੋਂ ਦੇ ਕਿਸੇ ਬੰਦੇ ਨੇ ਜੋੜ ਕੇ ਬਾਥਰੂਮ ਬਣਾ ਲਿਆ 10 ਬਾਈ 10 ਕਮਰੇ ਦੇ ਨਾਲ। ਕਿੰਨੀ ਬੜੀ ਗੱਲ ਹੈ। ਉਹਦੇ ਨਾਲ 2003 ਦੇ ਵਿੱਚ ਬਾਅਦ ਵੱਖ ਕਰਾਇਆ ਗਿਆ। ਹੁਣ ਉਹਦੀ 10-10 ਫੁੱਟ ਕੰਧਾਂ ਕਰਤੀ ਆ। ਠੀਕ ਹੈ, ਉਹ ਜ਼ਮੀਨ ਕਬਜ਼ੇ 'ਚ ਹੈ। ਤੇ ਅਕਾਲ ਪੁਰਖ ਦੀ ਕਿਰਪਾ ਹੈ, ਜੇ ਸੰਗਤ ਦਾ ਸਹਿਯੋਗ ਰਿਹਾ, ਉਹਦੀ ਸਰਕਾਰ ਦਾ ਸਹਿਯੋਗ ਰਿਹਾ, ਆਰਕੀਓਲੋਜੀ ਡਿਪਾਰਟਮੈਂਟ, ਵੈਕਿਊ ਟਰਸਟ ਪ੍ਰੋਡੀਗੋਡ, PSGPC ਦਾ, ਤੇ ਛੇਤੀ ਹੀ ਉਹਦਾ ਲੈਂਟਰ ਵੀ ਪੈ ਜਾਊਗਾ। ਹੁਣ ਵੀ ਜਿਹੜੀ ਉਹਦੀ ਬੁਨਿਆਦ ਰੱਖੀ ਗਈ ਹੈ, ਉਹ ਘੱਟ ਤੋਂ ਘੱਟ ਵੀ 3 ਤੋਂ 4 ਮੰਜ਼ਿਲਾਂ ਦੀ ਰੱਖੀ ਗਈ ਹੈ। ਠੀਕ ਹੈ, ਓਕੇ। ਇੱਕ ਮੰਜ਼ਿਲ ਤੇ ਤਿਆਰ ਕਰ ਦਿੱਤੀ ਜਾਏਗੀ, ਬਾਕੀ ਸੰਗਤ ਦੀ ਮਰਜ਼ੀ ਹੈ। ਇਹ ਥਾਂ ਜੇ ਤੁਹਾਡੇ ਕੋਲ 10 ਬਾਈ 10 ਹੀ ਆ, ਪਰ ਤੁਸੀਂ ਹੁਣ 10 ਬਾਈ 10 ਤੇ ਬਹੁਤ ਛੋਟਾ ਕਮਰਾ ਹੋ ਜਾਂਦਾ। ਹੁਣ 3.5 ਕਨਾਲਾਂ ਥਾਂ ਹੈ। 3.5 ਜਿਹੜਾ ਖਰੀਦਿਆ ਗਿਆ, ਜਿਹੜਾ ਆਲੇ ਦੁਆਲੇ ਵੀ, ਜਿਹੜਾ ਤੁਸੀਂ ਆਲੇ ਦੁਆਲੇ ਖਰੀਦ ਕੇ ਉਹਨੂੰ ਪੱਧਰਾ ਕਰਕੇ 4 ਸਵੇਰੇ ਵੱਲ ਦਿੱਤਾ ਜੀ। ਉਹ ਬੰਦਿਆਂ ਨੂੰ ਤੁਸੀਂ ਰੀਲੋਕੇਟ ਕਰਤਾ, ਉਹਨਾਂ ਨੂੰ ਪ੍ਰੋਪਰ ਪੈਸੇ ਦਿੱਤੇ ਗਏ। ਪੈਸੇ ਵੀ ਮੂੰਹ ਮੰਗੇ ਦਿੱਤੇ ਗਏ, ਜੋ ਕਹਿੰਦੇ ਸੀਗੇ। ਕੀਮਤ ਸੀ ਉਹ ਤੋਂ 2-3 ਗੁਣਾ 4 ਗੁਣਾ ਵੱਧ ਹੀ ਦਿੱਤੇ ਗਏ, ਘੱਟ ਨਹੀਂ ਦਿੱਤੇ ਗਏ। ਤੇ ਹੁਣ ਉਹਦਾ ਲੈਂਟਰ ਪੈਣਾ ਹੈ ਜੀ। ਠੀਕ ਹੈ, ਤੇ ਇਹ ਗੱਲ ਵੀ ਇੱਕ ਮੰਜ਼ਿਲ ਬਣ ਜੂਗੀ। ਉਹ ਜਦੋਂ ਮੰਜ਼ਿਲ ਬਣ ਗਈ, ਉੱਥੇ ਬਹਾਲ ਹੋ ਗਈ, ਉਹਨੂੰ ਉਹਦਾ ਸਟਰਕਚਰ ਵੀ ਇਸ ਤਰੀਕੇ ਨਾਲ ਤਿਆਰ ਕੀਤਾ। ਸਪੋਜ਼ ਕਰੋ ਵੀ ਜੇ ਬਾਕੀ ਲੋਕ ਕਹਿੰਦੇ ਵੀ ਸਾਡੇ ਕੋਲੋਂ ਵੀ ਜ਼ਮੀਨ ਲੇਕਿਨ ਗੁਰਦੁਆਰੇ ਨੂੰ ਵੱਡਾ ਐਕਸਪੈਂਡ ਕਰ ਲਓ, ਉਹਦੀ ਬਿਲਡਿੰਗ ਇਦਾਂ ਨਹੀਂ ਗੀ ਵੀ ਅਸੀਂ ਕੰਨਾਂ ਤੇ ਖੜਾ ਕਰਤਾ। ਉਹਦੀ ਬਿਲਡਿੰਗ ਪਿਲਰਾਂ ਤੇ ਖੜੀ ਹੋਣੀ ਹੈ। ਠੀਕ ਹੈ ਜੀ, ਵੀ ਜਿੱਧਰ ਨੂੰ ਵੀ ਐਕਸਪੈਂਡ ਕਰਨੀ ਹੈ ਨਾ, ਸੌਖਾ ਰਹੂਗਾ, ਉਹਨੂੰ ਐਕਸਪੈਂਡ ਕਰ ਲਓ। ਜੋ ਘਰ ਮਿਲਦੇ ਗਏ ਜਾਂ ਸੰਗਤ ਨੇ ਵਾਧਾ ਕਰਨਾ ਹੋਇਆ, ਕਿਸੇ ਨੇ ਜਾ ਕੇ ਸੇਵਾ ਕਰਨੀ ਹੈ, ਉਹ ਜਿੱਧਰ ਨੂੰ ਮਰਜ਼ੀ ਐਕਸਪੈਂਡ ਕਰ ਸਕਦੇ ਜੀ। ਤੇ ਹੁਣ ਤੁਹਾਡੀ ਕੀ, ਜਿਹੜੇ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਨੂੰ ਕੀ ਤੁਸੀਂ ਅਪੀਲ, ਬੇਨਤੀ ਕੀ ਹੈ ਉਹਨਾਂ ਨੂੰ? ਅਪੀਲ ਬੇਨਤੀ ਇਹੀ ਆ, ਸਾਨੂੰ ਸਾਰਿਆਂ ਨੂੰ, ਧਰਤੀ ਸਾਡੀ ਵੀ ਉਹੀ ਆ। ਉਹ ਤਾਂ ਸਾਡੇ ਧਾਮ ਹੁੰਦੇ ਨੇ, ਸਾਨੂੰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਕੇਵਲ ਉੱਥੇ ਖਾ ਪੀ ਕੇ ਵਾਪਸ ਨਹੀਂ ਆ ਜਾਣਾ ਚਾਹੀਦਾ। ਜੇ ਅਸੀਂ ਗੁਰਧਾਮਾਂ ਦੀ ਯਾਤਰਾ ਤੇ ਗਏ ਆ ਨਾ, ਤੇ ਯਾਤਰਾ ਹੀ ਰਹਿਣ ਦੇਣਾ ਚਾਹੀਦਾ, ਉਹਨੂੰ ਸਾਈਟ ਸੀਇੰਗ ਨਹੀਂ ਬਣਾਉਣਾ। ਬਿਲਕੁਲ ਸਾਈਟ ਸੀਇੰਗ ਸੈਰ ਸਪਾਟਾ ਨਹੀਂ ਬਣਾਉਣਾ। ਸਾਰ ਸਪਾਟਾ ਇਦਾਂ ਵੀ ਜਾਣਾ ਤੇ ਅਸੀਂ ਗੁਰਦੁਆਰੇ 2 ਘੰਟੇ ਲਈ ਨਨਕਾਣਾ ਸਾਹਿਬ ਮੱਥਾ ਟੇਕਿਆ, ਹੋਟਲ ਚ ਆਏ, ਸ਼ਾਮ ਨੂੰ ਕਿਸੇ ਦੇ ਘਰੇ ਗਏ ਜਾਂ ਕਵਾਲੀਆਂ ਸੁਣੀਆਂ, ਨਾਚ ਗਾਣਾ ਵੇਖਿਆ, ਡਰਾਮੇ ਵੇਖੇ ਤੇ ਵਾਪਸ। ਉਹ ਗੁਰਦੁਆਰਾ ਯਾਤਰਾ ਨਹੀਂ, ਉਹਨੂੰ ਟੂਰਿਜ਼ਮ ਜਾਂ ਸਾਈਟ ਸੀਇੰਗ ਕਿਹਾ ਜਾ ਸਕਦਾ। ਦੂਸਰੀ ਬੇਨਤੀ ਹੈ ਵੀ ਅਸੀਂ ਕੇਵਲ ਉੱਥੇ ਇੱਜ਼ਤ ਕਰਾਉਣ ਨਹੀਂ ਜਾਣਾ। ਅਸੀਂ ਉੱਥੇ ਆਪਣੇ ਮਗਰ ਫਰਾਉਣ ਜਾਂ ਪੈਸੇ ਖਰਚ ਕੇ ਇੱਜ਼ਤ ਕਰਾਉਣ ਨਹੀਂ ਜਾਣਾ। ਅਸੀਂ ਆਪਣੇ ਗੁਰਧਾਮ ਸਾਂਭਣ ਜਾਣਾ। ਇਹ ਆ ਵੱਡੀ ਗੱਲ। ਅਸੀਂ ਤਾਂ ਜਾਵਾਂਗੇ ਜੇ ਸਾਡੇ ਉੱਥੇ ਗੁਰਧਾਮ ਨੇ, ਸਾਡਾ ਇਤਿਹਾਸ ਹੈ। ਨਹੀਂ ਤਾਂ ਅਦਰਵਾਈਜ਼ ਤਾਂ ਕੀ ਹੈ ਫਿਰ? ਉਹਦੇ ਫਕੀਰਖਾਨਾ ਮਿਊਜ਼ੀਅਮ ਹੈ, ਉਹਦੀ ਛੋਟੀ ਜਿਹੀ ਗੱਲ ਕਰਨਾ ਜੇ ਆਪ ਜੀ ਕੋ। ਹਾਂਜੀ, ਫਕੀਰਖਾਨਾ ਮਿਊਜ਼ੀਅਮ ਹੈ, ਉਹਦੇ ਵਿੱਚ ਨਾ ਬਹੁਤ ਜ਼ਿਆਦਾ ਵੱਡਾ ਇਤਿਹਾਸ ਹੈ ਸਭਰਾਵਾਂ ਦੀ ਜੰਗ ਦਾ। ਹਾਂਜੀ, ਠੀਕ ਹੈ ਜੀ। ਫਕੀਰ ਅਜੀਜ਼ੁਦੀਨ ਹੋਇਆ ਵਜ਼ੀਰ ਇੱਕ ਮਹਾਰਾਜਾ ਰਣਜੀਤ ਸਿੰਘ ਦਾ, ਗਾਂ ਦੀ ਪੀੜ੍ਹੀ ਚੋਂ ਆਉਂਦਾ ਆ। ਇਹ ਕਹਿ ਲਓ ਵੀ ਪੰਜਾਬ ਗਵਰਨਮੈਂਟ ਹੈ ਜਿਹੜੀ, ਜੇ ਵੇਖੀ ਤੇ ਫਾਰਸੀ ਦੇ ਵਿੱਚ ਅੱਧਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਸਾਡੇ ਵਾਲੇ ਪਾਸੇ ਪ੍ਰਾਥਮਿਕ ਵਿਭਾਗ ਕੋ ਪਿਆ। ਗਵਰਨਮੈਂਟ ਆਫ ਪੰਜਾਬ ਚੜ੍ਹਦੇ ਪੰਜਾਬ 'ਚ ਪਿਆ। ਅੱਧਾ ਇਤਿਹਾਸ ਫਕੀਰ ਅਜੀਜ਼ੁਦੀਨ ਕੋ ਪਿਆ ਆ, ਤੇ ਕੁਛ ਜਿਹੜਾ ਗਵਰਨਮੈਂਟ ਕੋ ਉੱਥੇ। ਠੀਕ ਹੈ, ਹੁਣ ਜਿਹੜਾ ਉੱਥੇ ਉਸ ਮਿਊਜ਼ੀਅਮ ਦੇ ਵਿੱਚ ਇਤਿਹਾਸ ਪਿਆ ਨਾ, ਉਹ ਅੱਖਾਂ ਨਾਲ ਵੇਖਿਆ, ਥੱਲੇ ਪਿਆ ਆ ਵਈਆਂ, ਤੇ ਉਹਨਾਂ ਨੂੰ ਜਿਵੇਂ ਆਪਾਂ ਮਾਊਸ ਕਹਿ ਦਿੰਦੇ, ਚੂਹੇ ਕਹਿ ਦਿੰਦੇ ਆ, ਰਾਈਟ। ਉਹਨਾਂ ਨੇ ਉਹਦੇ ਜਿਹੜੇ ਪੰਨੇ ਉਹ ਵੀ ਕੁਤਰੇ ਹੋਏ ਆ।
ਕਹਿਣ ਤੋਂ ਕਾਫੀ ਸਾਂਭਿਆ ਨਹੀਂ ਗਿਆ, ਉਹਨੂੰ ਵੀ ਸਾਂਭਣ ਦਾ ਯਤਨ ਕਰਨਾ ਚਾਹੀਦਾ। ਜਾਈਏ ਜੀ ਸਦਕੇ ਜਾਈਏ, ਗੁਰਧਾਮ ਵੇਖਣ ਜਾਈਏ। ਪਰ ਇਹ ਜਿਹੜੇ ਇਸ਼ੂ ਉਹ ਜ਼ਰੂਰ ਚੱਕਣੇ ਚਾਹੀਦੇ ਆ, ਉਹ ਚੱਕੋ ਨਾ ਚੱਕੋ, ਉਹਨਾਂ ਦੇ ਧਿਆਨ ਦਿਓ ਤੇ ਐਕਸ਼ਨ ਲੈ ਕੇ ਉਹਨਾਂ ਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਸਤਪ੍ਰੀਤ ਸਿੰਘ ਜੀ, ਜੇ ਧਿਆਨ ਦੇਵਾਂਗੇ ਤੇ ਫਿਰ ਇਸ਼ੂ ਤਾਂ ਆਪਣੇ ਆਪ ਚੱਕ ਹੋਣਾ ਹੀ ਹੋਣਾ ਹੈ ਨਾ, ਸੋ ਗੱਲ ਤਾਂ ਕਰਨੀ ਜ਼ਰੂਰੀ ਹੈ। ਦੋ ਚੀਜ਼ਾਂ, ਹੁਣ ਗੱਲ ਲੰਬੀ ਹੋ ਜਾਂਦੀ ਹੈ, ਮਾਫੀ ਚਾਹਾਂਗਾ। ਹੁਣ ਆਪਾਂ ਕਹਿ ਦਿੰਦੇ ਆ ਵੀ ਉੱਥੇ ਸਾਡੇ ਇਤਿਹਾਸਕ ਗੁਰਦੁਆਰੇ ਖੋਲ੍ਹੇ, ਸਿੱਖਣ ਨੂੰ ਬਹੁਤ ਵੱਡੀ ਸਹੂਲਤ ਹੈ। ਜਿਹੜਾ ਗੁਰਦੁਆਰਾ ਭਾਈ ਤਾਰੂ ਸਿੰਘ ਦਾ ਆ, ਹਾਂਜੀ, ਸਭ ਤੋਂ ਵੱਡਾ ਕੁਐਸਚਨ ਉਹਨੂੰ ਬੰਦ ਕਿਉਂ ਕਰ ਦਿੱਤਾ ਗਿਆ 2019 ਦੇ ਵਿੱਚ? ਕਾਫੀ ਰੌਲਾ ਪਿਆ ਸੀ ਰੀਸੈਂਟਲੀ 2019 ਦੇ ਵਿੱਚ। ਬਿਲਕੁਲ, ਠੀਕ ਹੈ ਜੀ। ਭਾਈ ਮਣੀ ਸਿੰਘ ਦਾ ਸਥਾਨ ਉਹ ਕਿੱਥੇ ਗਿਆ ਜੀ? ਕਿੱਥੇ ਗਿਆ? ਉਹ ਵੀ ਉੱਥੇ ਹੀ ਆ। ਹੁਣ ਖਰਾਦ ਦੀ ਦੁਕਾਨ ਛੋਟੀ ਜੀ ਸੀ, ਹੁਣ ਕਈ ਵਾਰੀ ਅਨਾਉਂਸਮੈਂਟਸ ਵੀ ਹੋ ਗਈਆਂ ਵੀ ਅਸੀਂ ਬਹਾਲ ਕਰਾ ਲਿਆ ਆ। ਇਹੋ ਹੀ ਅਨਾਉਂਸਮੈਂਟਸ ਹੁੰਦੀਆਂ ਨੇ ਨਾ, ਪਰ ਉਹ ਗੁਰਦੁਆਰਾ ਤੇ ਹੈ ਹੀ ਨਹੀਂ ਜੀ। ਹੁਣ ਉੱਥੇ ਕੁਝ ਵੀ ਹੈ ਨਹੀਂਗਾ, ਤੇ ਭਾਈ ਤਾਰੂ ਸਿੰਘ ਦਾ 2019 ਚ ਬੰਦ ਕਰ ਦਿੱਤਾ ਗਿਆ। ਪਲੱਸ ਬਾਕੀ ਬਾਅਦ ਹੀ ਸਾਨੂੰ ਇੱਕ ਹੋਰ ਸੁਨੇਹਾ ਆ ਵੀ ਹੁਣ ਗੁਰਦੁਆਰਾ ਸਿੰਘ ਸਿੰਘਣੀਆਂ ਵੀ ਬਣਿਆ ਉੱਥੇ। ਠੀਕ ਹੈ, ਠੀਕ ਹੈ, ਉਹਦੇ 3 ਮੰਜ਼ਿਲਾ ਥੱਲੇ ਵੀ ਜਾਂਦੀਆਂ ਉੱਥੋਂ ਦੇ। ਕਿਹੜੀ ਜਗ੍ਹਾ ਹੈ ਪਤਾ? ਇਹ ਲਾਹੌਰ ਦੇ ਵਿੱਚ ਹੀ। ਲਾਹੌਰ ਚ ਹੀ ਆ। ਪਰ ਜਿੱਥੇ ਐਕਚੁਅਲ 2-3 ਕਮਰੇ ਸੀ ਨਾ ਗੁਰਦੁਆਰੇ ਦੇ, ਉਹ ਗੁਰਦੁਆਰੇ ਦੇ ਕਮਰੇ ਢਾਹ ਦਿੱਤੇ ਗਏ ਤੇ ਬਿਲਡਿੰਗ ਵਿੱਚ ਘਰ ਬਣਾ ਦਿੱਤੀ ਗਈ ਫॉर द ਬਿਊਟੀਫਿਕੇਸ਼ਨ। ਠੀਕ ਹੈ, ਬਿਊਟੀਫਿਕੇਸ਼ਨ ਵੀ ਜ਼ਰੂਰੀ ਹੈ, ਪੱਥਰ ਵੀ ਸੋਹਣਾ ਲੱਗਦਾ, ਮਾੜਾ ਨਹੀਂ ਲੱਗਦਾ, ਸਹੂਲਤ ਵੀ ਬੜੀ ਹੈ। ਪਰ ਐਟਲੀਸਟ ਸੰਗਤ ਦੇ ਮਨ ਦੇ ਵਿੱਚ ਜਿਹੜਾ ਕਿ ਚਾਹ ਹੁੰਦਾ ਵੀ ਮੈਂ ਵੇਖਾਂ ਜਾ ਕੇ ਇਤਿਹਾਸਿਕ ਚੀਜ਼ ਨੂੰ, ਇਤਿਹਾਸਿਕ, ਉਹ ਜ਼ਰੂਰੀ ਹੈ ਜੀ। ਉਹ ਜ਼ਰੂਰੀ, ਉਸ ਦੀ ਸਾਂਭ ਬਹੁਤ ਜ਼ਰੂਰੀ ਹੈ। ਅਸੀਂ ਛੱਤੀ ਭੋਜਨ ਥਾਲੀ ਦੇ ਵਿੱਚ ਪਾ ਕੇ ਖਾ ਤੇ ਸਕਦੇ, ਵੇਖਣ ਨੂੰ ਸੋਹਣੇ ਲੱਗਦੇ ਆ, ਰਾਈਟ, ਪਰ ਦਾਲ ਫੁਲਕੇ ਦਾ ਸਵਾਦ ਉਤੋਂ ਵੀ ਵੱਧ ਹੈ, ਉਤੋਂ ਵੀ ਵੱਧਦਾ। ਸੋ ਹੁਣ ਜਿਹੜਾ ਤੁਸੀਂ ਇਹਨੂੰ ਰਿਸਟੋਰ ਕੀਤਾ ਹੈ, ਇਹ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਸਾਰਾ ਕੁਝ ਉਦਾਂ ਦਾ ਹੀ ਮਟੀਰੀਅਲ ਆ, ਹੁਣ ਉਸੇ ਹੀ ਤਰੀਕੇ ਦੇ ਨਾਲ, ਉਸੇ ਤਰੀਕੇ ਦੇ ਨਾਲ ਹੀ ਬਣਾਇਆ ਗਿਆ ਹੈ ਮੁੜ ਕੇ ਦੁਬਾਰਾ? ਵੀ ਚੋਹਾ ਸਾਹਿਬ ਉਸੇ ਤਰ੍ਹਾਂ ਮੇਨ ਬਿਲਡਿੰਗ ਬਣੀ ਹੋਈ ਆ। ਹਾਂ ਹਾਂ, ਜਿਹੜੀ ਮੇਨ ਬਿਲਡਿੰਗ ਉਸੇ ਸਾਂਝ, ਜਿਵੇਂ ਇਹਦੇ ਵਿੱਚ ਆਪਾਂ ਵੇਖਿਆ ਜੀ। ਹਾਂਜੀ, ਹੁਣ ਆਹ ਕਿਤਾਬ ਦੇ ਉੱਤੇ ਸਭ ਕੁਝ ਫੋਟੋ ਦਿੱਤੀ ਗਈ ਮੋਰੇ ਹੈ, ਫਰੰਟ ਦੇ ਵਿੱਚ ਹੈ ਜੀ। ਇਹ ਮਟੀਰੀਅਲ ਦੀ ਆ, ਕਿਤੇ ਰੰਗ ਨਹੀਂ ਕੋਈ। ਠੀਕ ਹੈ, ਇਹਦੀ ਖੂਬਸੂਰਤੀ ਹੈ ਵੀ ਆਉਣ ਵਾਲੇ 15-20 ਸਾਲਾਂ 'ਚ ਵੀ ਨਾ ਇਹ ਹੋਰ ਚਮਕਣੀ ਆ। ਉਹ ਮਟੀਰੀਅਲ ਨੇ ਆਪਣੇ ਆਪ ਹੀ ਚਮਕਣਾ, ਇਹਨੂੰ ਰੰਗ ਕਰਨ ਦੀ ਲੋੜ ਨਹੀਂ, ਕਲੀ ਕਰਨ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ। ਠੀਕ ਹੈ। ਸੋ ਇੱਥੇ ਮੈਂ ਨਾਲ ਹੀ ਬੇਨਤੀ ਕਰੂੰਗਾ ਰਣਜੀਤ ਸਿੰਘ ਹੁਣਾਂ ਨੂੰ ਵੀ ਉਹ ਵੀ ਆਉਣ, ਤੇ ਜਿਹੜਾ ਰਣਜੀਤ ਨਗਾਰਾ ਸੰਸਥਾ ਆ ਉਸ ਦੇ ਬਾਰੇ ਥੋੜ੍ਹੀਆਂ ਹੋਰ ਜਿਹੜੀਆਂ ਹੋਰ ਜਾਣਕਾਰੀਆਂ ਸਾਡੇ ਨਾਲ ਸਾਂਝੀ ਕਰਨ। ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੀ ਸਮੂਹ ਸੰਗਤ ਭਾਈ ਰਾਜ ਕਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਗੱਲਬਾਤ ਕਰ ਰਹੇ ਸੀ ਸਤਪ੍ਰੀਤ ਸਿੰਘ ਜੀ ਦੇ ਨਾਲ, ਉਹਨਾਂ ਨੇ ਆਪਾਂ ਨੂੰ ਸਾਰਾ ਇਤਿਹਾਸ ਜਿਹੜਾ ਉਸ ਦਾ ਦੱਸਿਆ, ਗੁਰਦੁਆਰਾ ਚੋਹਰ ਸਾਹਿਬ ਦਾ, ਮਾਤਾ ਸਾਹਿਬ ਕੌਰ ਜੀ ਉਹਨਾਂ ਦੇ ਜਿਹੜੇ ਜਨਮ ਸਥਾਨ ਦਾ ਵੀ ਕਿਸ ਤਰੀਕੇ ਦੇ ਨਾਲ ਆ। ਸੋ ਰਣਜੀਤ ਨਗਾਰਾ ਸੰਸਥਾ ਜਿਹੜੀ ਉਹ ਬਣੀ ਹੈ, ਸੋ ਉਸ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ। ਉਪਰਾਲੇ ਤੁਹਾਡੇ ਜਿੱਦਾਂ ਉਹਨਾਂ ਨੇ ਦੱਸਿਆ ਵੀ 2019 ਤੋਂ ਬਾਅਦ ਦੇ ਵਿੱਚ ਇਹ ਸ਼ੁਰੂ ਹੋਏ ਆ, ਸੋ ਹੋਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਤੁਸੀਂ ਕੋਈ ਕਿਹੜੀ ਚੀਜ਼ ਨਾਲ ਜਿਹੜੀ ਉਹ ਦੱਸਣੀ ਚਾਹੁੰਦੇ ਆ? ਹੋਰ ਵੈਸੇ ਤਾਂ ਡਾਕਟਰ ਭਾਈ ਸਤਪ੍ਰੀਤ ਸਿੰਘ ਜੀ ਉਹਨਾਂ ਨੇ ਬਹੁਤ ਜ਼ਿਆਦਾ ਕਵਰ ਕਰਤਾ, ਤੇ ਜੋ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਜਿੱਥੇ 3 ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜਹਤੇ ਪੈ ਸਹਾਇ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀਆਂ ਦਾ ਅਵਤਾਰ ਹੋਇਆ, ਉਸ ਗੁਰਦੁਆਰਾ ਸਾਹਿਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਨਿਤ ਅਰਦਾਸ ਹੁੰਦੀ ਆ, ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤੇ ਇਹਨਾਂ ਦੇ ਖੁੱਲੇ ਦਰਸ਼ਨ ਦਿਦਾਰੇ। ਉਹ ਜਿਹੜੀ ਅਰਦਾਸ ਹੁੰਦੀ ਆ ਨਿਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹ ਅਰਦਾਸ ਦਾ ਕ੍ਰਿਸ਼ਮਾ ਹੀ ਆ ਜਿਹੜਾ 2019 ਦੇ ਵਿੱਚ ਜਦੋਂ ਭਾਈ ਸਤਪ੍ਰੀਤ ਸਿੰਘ ਜੀ ਉੱਥੇ ਗਏ, ਨਾਲ 2 ਸਿੰਘ ਹੋਰ ਗਏ, ਤੇ ਉਹਨਾਂ ਨੇ ਜਾ ਕੇ ਉੱਥੇ ਸਾਡੇ ਖੰਡਰ ਬਣਦੇ ਜਾਂਦੇ ਅਸਥਾਨ ਵੇਖੇ, ਤੇ ਵਾਪਸ ਆ ਕੇ ਉਹਨਾਂ ਦੇ ਮਨ 'ਚ ਇੱਕ ਸੱਟ ਵੱਜੀ ਕਿ ਅਸੀਂ ਵਿਦੇਸ਼ਾਂ 'ਚ ਬੈਠੇ ਆ, ਸਾਡਾ ਫਰਜ਼ ਬਣਦਾ, ਸਾਡੇ ਆਲੀਸ਼ਾਨ ਕਮਰੇ ਆ, ਵਧੀਆ ਗੱਡੀਆਂ ਕਾਰਾਂ ਰੱਖੀਆਂ ਆ, ਤੇ ਕਿਉਂ ਨਾ ਅਸੀਂ ਜਿਹੜੇ ਸਾਡੇ ਗੁਰਦੁਆਰਾ ਸਾਹਿਬ, ਗੁਰਦੁਆਰਾ ਚੋਹਾ ਸਾਹਿਬ ਬਾਰੇ ਜਿਸ ਤਰ੍ਹਾਂ ਦੱਸ ਕੇ ਗਏ ਆ, ਖਾਲਸੇ ਪੰਥ ਦੀ ਮਾਤਾ ਧੰਨ ਮਾਤਾ ਸਾਹਿਬ ਦੇਵਾ ਕੌਰ ਜੀ, ਜਿੱਥੇ ਉਹਨਾਂ ਦਾ ਅਸਥਾਨ ਪ੍ਰਕਾਸ਼ ਹੋਇਆ, ਉਹ ਇੱਕ 10x10 ਦਾ ਕਮਰਾ, ਉਹ ਜਿੱਦਾਂ ਗੁਰੂ ਸਾਹਿਬ ਨੇ ਕਿਰਪਾ ਕਰਕੇ, ਤੇ ਉਹ ਮੈਂ ਸੋਚਦਾ ਕਿ ਇਹ ਰਣਜੀਤ ਨਗਾਰਾ ਜਿਹੜੀ ਸੰਸਥਾ ਆ, ਇਹਦਾ ਕੱਲਾ ਰਣਜੀਤ ਨਗਾਰਾ ਦਾ ਉਦਮ ਨਹੀਂ, ਇਹ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਆ, ਤਨ ਮਨ ਧਨ ਕਰਕੇ ਜਿਹੜੀ ਅਰਦਾਸ ਹੁੰਦੀ ਆ ਵੀ ਮਹਾਰਾਜ ਕੋਈ ਤਨ ਨਾਲ ਅਰਦਾਸ ਕਰਦਾ, ਕੋਈ ਮਨ ਨਾਲ ਅਰਦਾਸ ਕਰਦਾ, ਕੋਈ ਧਨ ਨਾਲ ਅਰਦਾਸ ਕਰਦਾ ਵੀ ਮਹਾਰਾਜ ਜਿਹੜੇ ਇਹ ਅਸਥਾਨ ਆ ਇਹ ਆਬਾਦ ਹੋਣੇ ਚਾਹੀਦੇ ਆ। ਇਹ ਬਿਲਕੁਲ ਦੁਨੀਆ ਭਰ ਦੇ ਜਿਹੜੇ ਸਿੱਖ ਆ ਉਹਨਾਂ ਦੀ ਤਾਂਘ ਹੈਗੀ ਆ ਕਿ ਸਾਡੇ ਅਸਥਾਨ ਆਬਾਦ ਹੋਣੇ ਚਾਹੀਦੇ ਆ, ਪਰ ਇਹ ਜਰੀਆ ਗੁਰੂ ਸਾਹਿਬ ਨੇ ਕਿਰਪਾ ਕਰਕੇ, ਮਾਤਾ ਜੀ ਨੇ ਤਸ ਕਰਕੇ ਰਣਜੀਤ ਨਗਾਰਾ ਕੈਲੀਫੋਰਨੀਆ ਅਮਰੀਕਾ ਦੀ ਸੰਗਤ ਨੂੰ ਬਖਸ਼ਿਸ਼ ਕੀਤਾ ਆ, ਤੇ ਹਾਂਜੀ ਮੌਕਾ ਦਿੱਤਾ ਆ। ਤੇ ਪਿਛਲੇ ਮਹੀਨੇ ਹੀ ਦਸੰਬਰ 13 ਨੂੰ ਜਿੱਦਾਂ ਭਾਈ ਸਤਪ੍ਰੀਤ ਸਿੰਘ ਜੀ ਦੱਸ ਕੇ ਗਏ ਆ ਕਿ ਗੁਰਦੁਆਰਾ ਸ੍ਰੀ ਚੋਹਾ ਸਾਹਿਬ 'ਚ ਜੋ 1947 ਤੋਂ ਜਦੋਂ ਇੰਡੀਆ ਤੇ ਪਾਕਿਸਤਾਨ ਜਦੋਂ ਪੰਜਾਬ ਨੂੰ ਵੰਡਿਆ ਈਸਟ ਤੇ ਵੈਸਟ ਪੰਜਾਬ ਡਿਵਾਈਡ ਹੋਇਆ, ਉਦੋਂ ਬਾਅਦ ਚ ਪਹਿਲੀ ਵਾਰ ਨਿਸ਼ਾਨ ਸਾਹਿਬ ਜਿਹੜਾ ਉੱਥੇ ਝੁੱਲਿਆ ਆ, ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਦੋਨਾਂ ਸਥਾਨਾਂ ਤੇ। ਮਾਰੇ ਕਹਿੰਦੇ ਆ, ਕਿਸੇ ਕਵੀ ਨੇ ਲਿਖਿਆ, ਕਹਿੰਦਾ ਦਗੜ ਦਗੜ ਹੋਤ ਰਹੇ, ਧਗੜ ਤੀਨ ਵੱਜਤ ਰਹੇ, ਲੋ ਲੰਗਰ ਤਪਤ ਰਹੇ, ਸਾਹਿਬ ਕਮਾਲ ਕੇ, ਪੰਥ ਖਾਲਸਾ ਸਦਾ बढ़त रहे, जय जयकार सदा गजत रहे, झूलते निशान रहन पंथ महाराज के। भाई सतप्रीत सिंह जी उन्होंने ये कंडीशन रखी आ कि असीं इन्हां अस्थानां दी सेवा जदों करन जानी आ, पहलों साडे जिहड़े निशान आ
ਅਸੀਂ ਚਲਾਉਣੇ ਆ। ਉਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਜਦੋਂ ਸੇਵਾ ਹੋਈ ਉਹਦੇ ਵਿੱਚ ਉਹ ਸਾਡਾ ਜਿਹੜਾ ਲਹਿੰਦਾ ਪੰਜਾਬ ਆ, ਨਿੱਕੇ ਨਿੱਕੇ ਬੱਚੇ ਬੱਚੀਆਂ, ਤੁਸੀਂ ਵੀਡੀਓ ਵੀ ਵੇਖ ਰਹੇ ਹੋ, ਕੀਰਤਨ ਕਰਦੇ ਆ, ਸ਼ਬਦ ਪੜ੍ਹਦੇ ਆ। ਉਹਨਾਂ ਨੇ ਆ ਕੇ ਉਹ ਕਿਲੇ ਦੇ ਵਿੱਚ ਮਾਤਾ ਜੀ ਦਾ ਜਿਹੜਾ ਸਥਾਨ ਆ ਉੱਥੇ ਨਿਸ਼ਾਨ ਸਾਹਿਬ ਝੁੱਲੇ, ਫਿਰ ਕਿਲੇ ਤੇ ਬਾਹਰ ਜਿਹੜਾ ਚੋਹਾ ਸਾਹਿਬ ਆ ਉੱਥੇ ਨਿਸ਼ਾਨ ਸਾਹਿਬ ਝੁੱਲੇ, ਸੰਗਤਾਂ ਨੇ ਬਹੁਤ ਕੀਰਤਨ ਕੀਤਾ। ਇਹ ਆਪਸ ਦੇ ਵਿੱਚ ਇਹ ਦੋਨੋਂ ਸਥਾਨਾਂ ਦਾ ਕਿੰਨਾ ਫਰਕ ਹੈ? ਕੋਈ 1 ਮੀਲ ਦਾ ਫਰਕ ਹੋਣਾ ਆ। ਜਿਹੜਾ ਮਾਤਾ ਜੀ ਦਾ ਸਥਾਨ ਆ ਉਹ ਕਿਲੇ ਦੇ ਅੰਦਰ ਆ, ਤੇ ਜਿਹੜਾ ਚੋਹਾ ਸਾਹਿਬ ਸਥਾਨ ਆ ਉਹ ਕਿਲੇ ਦੇ ਬਾਹਰ ਆ। ਹਾਂਜੀ। ਸੋ ਤੁਸੀਂ ਜਦੋਂ ਹੁਣ ਪਿਛਲੀ ਵਾਰੀ ਜਾ ਕੇ ਆਏ ਆ, ਤੁਸੀਂ ਕੀ ਮਹਿਸੂਸ ਕੀਤਾ ਉੱਥੇ ਜਾ ਕੇ? ਕਿੱਦਾਂ ਆ ਗੁਰੂ ਧਾਮਾਂ ਦੀ ਸਥਿਤੀ ਆ, ਲੋਕਾਂ ਦਾ ਰਵੱਈਆ, ਆਪਣੇ ਜਿਹੜੇ ਜਾਂਦੇ ਸ਼ਰਧਾਲੂ ਉਹਨਾਂ ਦਾ ਕੀ ਰਵੱਈਆ, ਕੀ ਤੁਸੀਂ ਨੋਟ ਕੀਤਾ ਹੈ? ਦੇਖੋ ਜੀ, ਰਵੱਈਆ ਤੇ ਕੋਈ ਵੀ ਇਨਸਾਨ ਆ, ਮਰਨ ਕਿਆ ਅਵਲ ਅੱਲਾਹ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਹਰੇਕ ਕੌਮਾਂ ਦੇ ਵਿੱਚ ਚੰਗੇ ਇਨਸਾਨ ਵੀ ਹੁੰਦੇ ਆ, ਮਾੜੇ ਵੀ ਇਨਸਾਨ ਹੁੰਦੇ ਆ, ਪਰ ਜਿੱਥੇ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਅਵਤਾਰ ਹੋਇਆ, ਜਿੱਥੇ ਸ੍ਰੀ ਗੁਰੂ ਆਪਣੇ ਚੌਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ, ਸਾਡੇ ਕਿੰਨੇ ਗੁਰੂ ਧਾਮ, ਕਿੱਡਾ ਸਾਡਾ ਪੰਥ ਖਾਲਸੇ ਦੀ ਰਾਜਧਾਨੀ ਰਿਹਾ ਹੋਵੇ ਲਾਹੌਰ, ਉੱਥੇ ਗਿਣਤੀ ਦੇ ਗੁਰਦੁਆਰੇ, ਉਂਗਲੀਆਂ ਤੇ ਗਿਣਨ ਵਾਲੇ ਗੁਰਦੁਆਰੇ, ਜਿੱਥੇ ਸ੍ਰੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ ਹੋਵੇ। ਕੀ ਕਦੀ ਲਾਹੌਰ ਦੇ ਵਿੱਚ ਜਾ ਕੇ ਸਿੱਖਾਂ ਨੇ ਵੇਖਿਆ ਕਿ ਕਿੱਥੇ ਬੰਦ ਕੱਟਿਆ ਗਿਆ? ਅਸੀਂ ਜਦੋਂ 2021 ਦੇ ਵਿੱਚ ਰਣਜੀਤ ਨਗਾਰਾ ਦੇ 5 ਮੈਂਬਰ ਉੱਥੇ ਗਏ ਤੇ ਉਧਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰੇ ਗਏ, ਜਿਹੜਾ ਜਥਾ ਆਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਪ੍ਰਕਾਸ਼ ਪੁਰਬ ਤੇ, ਉਹਨਾਂ ਨੂੰ ਨਾਲ ਲੈ ਕੇ ਜਦੋਂ ਅਸੀਂ ਘੁੰਮ ਰਹੇ ਸੀ ਤੇ ਅਸੀਂ ਜਿਹੜਾ ਸਾਡਾ ਗਾਈਡ ਸੀ ਉਹਨੂੰ ਰਿਕੁਐਸਟ ਕੀਤੀ ਕਿ ਅਸੀਂ ਸ਼ਹੀਦ ਭਾਈ ਮਨੀ ਸਿੰਘ ਦਾ ਸਥਾਨ ਵੇਖਣਾ। ਉਹ ਕਦੀ ਸਾਨੂੰ ਐ ਨੂੰ ਲੈ ਜਾ ਕਰੇ, ਕਦੀ ਸਾਨੂੰ ਐ ਨੂੰ ਲੈ ਜਾ ਕਰੇ, ਵਿਖਾਵੇ ਹੀ ਨਾ। ਅਸੀਂ ਉਹਨਾਂ ਨੂੰ ਕਿਹਾ ਵੀ ਜਿੱਦਾਂ ਦਾ ਸਥਾਨ ਹੈਗਾ ਸਾਨੂੰ ਵਿਖਾ ਤਾਂ ਸਹੀ, ਸਾਡੇ ਪੁਰਖਿਆਂ ਦਾ ਬੰਦ ਕੱਟਿਆ ਕਿੱਥੇ ਗਿਆ? ਆਖਰਕਾਰ ਜਦੋਂ ਸਾਨੂੰ ਲੈ ਕੇ ਗਿਆ ਇੱਕ ਪਠਾਨ ਦੀ ਦੁਕਾਨ, ਬੂਟਾਂ ਦੀ ਦੁਕਾਨ, ਮੈਨੂੰ ਖਾਲਸਾ ਜੀ ਭਾਈ ਰਾਜ ਕਰਨਵੀਰ ਸਿੰਘ ਦੀ ਗੱਲ ਇੱਥੇ ਸੁਣਾਉਂਦੇ ਨੂੰ ਮੇਰੇ ਮਨ ਨੂੰ ਸੱਟ ਵੱਜ ਰਹੀ ਆ ਕਿ ਸ੍ਰੀ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਹੋਵੇ, ਭਾਈ ਮਨੀ ਸਿੰਘ ਜੀ ਗ੍ਰੰਥੀ ਹੋਵੇ, ਉਹਨਾਂ ਦਾ ਬੰਦ ਕੱਟਿਆ ਗਿਆ ਹੋਵੇ। ਜਦੋਂ ਅਸੀਂ ਬੂਟਾਂ ਦੀ ਦੁਕਾਨ ਦੇ ਵਿੱਚ ਅੰਦਰ ਲੰਘ ਕੇ ਗਏ, ਇੱਕ ਛੋਟਾ ਜਿਹਾ ਕਮਰਾ, ਉਹਦੇ ਮੋਹਰੇ ਵੀ ਬੂਟ ਪਏ, ਕਮਰੇ ਦੇ ਵਿੱਚ ਥੋੜਾ ਜਿਹਾ ਭਾਈ ਸਾਹਿਬ ਦੀ ਫੋਟੋ ਲੱਗੀ ਆ, ਉਹ ਵੀਡੀਓ ਵੀ ਤੁਸੀਂ ਵੇਖ ਰਹੇ ਹੋ ਕਿ ਜਿਹਦੇ ਵਿੱਚ 5 ਜਣੇ ਅਸੀਂ ਆ, 5 ਅਕਾਲ ਤਖਤ ਸਾਹਿਬ ਦੇ 5 ਪਿਆਰੇ ਆ। ਜਦੋਂ ਅਸੀਂ ਉਹ ਸੀਨ ਵੇਖਿਆ ਸਾਡੀਆਂ ਭੁੱਬਾਂ ਨਿਕਲ ਗਈਆਂ। ਉੱਥੇ ਖੜ ਕੇ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ, ਅਰਦਾਸ ਕੀਤੀ ਸੰਗਤ ਦੀ ਰੂਪ ਦੇ ਵਿੱਚ, ਹੇ ਮਹਾਰਾਜ ਕਿਰਪਾ ਕਰੋ ਇਹ ਸਾਡੇ ਅਸਥਾਨ ਜਿਹੜੇ ਆਬਾਦ ਹੋਣ। ਫਿਰ ਅਸੀਂ ਉਸ ਪਠਾਨ ਨਾਲ ਗੱਲ ਕੀਤੀ, ਉਸ ਦੁਕਾਨ ਵਾਲੇ ਨਾਲ ਗੱਲ ਕੀਤੀ, ਕਿਉਂਕਿ ਉਹਨੇ ਤਾਂ ਕਬਜ਼ਾ ਕਰ ਲਿਆ। ਉਹ ਕਹਿੰਦਾ ਮੇਰੀ ਰੋਜੀ ਰੋਟੀ ਆ, ਜਿਸ ਕਾ ਰਾਜ ਤਿਸੀ ਕਾ ਸੁਪਨਾ। ਅੱਜ ਅਮਰੀਕਾ ਵਿੱਚ ਰਹਿੰਦੇ ਆ, ਅਮਰੀਕਾ ਦਾ ਛੱਤਰ ਕਾਇਮ ਆ, ਤਾਈਓ ਦੁਨੀਆ ਤੇ ਰਾਜ ਕਰਦਾ। ਅਸੀਂ ਉਹ ਜਿਹੜਾ ਸਿੱਖਾਂ ਦਾ ਸਿਧਾਂਤ ਆ, ਗੁਰਦੁਆਰਾ ਸਾਹਿਬ ਵਿੱਚ 4 ਦਰਵਾਜ਼ੇ ਆ, ਖੱਤਰੀ ਬ੍ਰਾਹਮਣ ਸੂਦ ਵੈਸ ਅਵਰ ਸਾਰੇ ਜਿਹੜਾ ਮਰਜੀ ਆਵੇ, ਚੜ੍ਹਦਾ ਆਵੇ, ਲਹਿੰਦਾ ਆਵੇ, ਉੱਤਰ ਆਵੇ, ਦੱਖਣ ਆਵੇ, ਪੂਰਬ ਆਵੇ, ਪੱਛਮ ਆਵੇ, ਹਰੇਕ ਕੌਮ ਆਵੇ, ਉਹ ਆ ਕੇ ਪ੍ਰਸ਼ਾਦਾ ਪਾਣੀ ਹਰੇਕ ਤਰ੍ਹਾਂ ਦੀ ਸਹੂਲਤ ਇੱਥੋਂ ਲੈ ਸਕਦੇ ਆ। ਪਰ ਅਸੀਂ ਇਹ ਕਹਿੰਦੇ ਵੀ ਜੋ ਸਾਡੇ ਸਥਾਨ ਹੈਗੇ ਆ ਉਹ ਉੱਥੇ ਆਬਾਦ ਹੋਣੇ ਚਾਹੀਦੇ ਆ। ਤੁਹਾਨੂੰ ਲੱਗਦਾ ਕਸੂਰ ਕਿੱਥੇ ਰਹਿ ਗਿਆ? ਇਹ ਚੀਜ਼ਾਂ ਕਿਉਂ ਇਦਾਂ ਹੋ ਗਈਆਂ? ਸਿੱਖ ਵੇਸਲੇ ਹੋ ਗਏ, ਉਥੇ ਸਾਂਭ ਨਹੀਂ ਰਹੇ। ਜਿਹੜੀਆਂ ਇੰਨੀਆਂ ਸੰਸਥਾਵਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਬਣੀਆਂ ਆ, ਇਹ ਕਸੂਰ ਕਿੱਥੇ ਰਹਿ ਗਿਆ? ਕਸੂਰ ਜੇ ਅਸੀਂ ਆਪੋ ਆਪਣੇ ਫਰਜ਼ ਪਛਾਣੀਏ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸਾਡਾ ਸਾਰਾ ਇਤਿਹਾਸ ਦਸਤਾਰ ਦਾ ਹੈ। ਵੈਰੀ ਸਦਾ ਸਾਨੂੰ ਲਲਕਾਰਦੇ ਰਹੇ, ਰਹਿਣ ਦੇਣਾ ਨਹੀਂ ਕਿ ਅਸੀਂ ਪੱਗ ਵਾਲਾ, ਉਹ ਹੁਕਮ ਤੇ ਹੁਕਮ ਚਾੜਦੇ ਰਹੇ। ਸਾਡੇ ਸਿਰਾਂ ਦਾ ਸਦਾ ਮੁੱਲ ਪਾ ਕੇ ਝਾੜੀ ਅੰਦਰ ਸਾਨੂੰ ਭਾਲਦੇ ਰਹੇ ਘਰ ਸਾਡੇ ਘੋੜੇ ਕਾਠੀਆਂ ਤੇ, ਅਸੀਂ ਔਖੇ ਤੋਂ ਔਖਾ ਕਾਜ ਕੀਤਾ, ਪਿਸ਼ੌਰ ਬੰਨੂ ਕਹਾੜ ਕਸ਼ਮੀਰ ਤਾਈਂ। ਭਾਈ ਰਾਜ ਕਰਨਵੀਰ ਸਿੰਘ ਜੀ ਸਾਡੀ ਇਸ ਦਸਤਾਰ ਨੇ ਹੈ ਰਾਜ ਕੀਤਾ। ਜੇ ਸਾਡੇ ਵੱਡ ਵਡੇਰੇ ਕਾਬਲ ਕੰਧਾਰ ਤੱਕ ਰਾਜ ਕਰ ਸਕਦੇ ਸਨ ਤੇ ਅੱਜ ਅਸੀਂ ਦੁਨੀਆ ਦੇ ਕੋਨੇ-ਕੋਨੇ 'ਚ ਰਹਿ ਰਹੇ ਹਾਂ। ਪੈਸੇ ਦੀ ਕੋਈ ਕਮੀ ਆ? ਕੋਈ ਕਹਿੰਦਾ ਮੈਂ ਬਿਲੀਅਨਰ ਆ, ਕੋਈ ਕਹਿੰਦਾ ਮੈਂ ਮਿਲੀਅਨਰ ਆ। ਕੋਈ ਪੈਸੇ ਦੀ ਕਮੀ ਆ? ਪਰ ਪੈਸਾ ਦੇਖ ਕੇ ਲਾਈਏ ਨਾ ਵੀ ਕਿੱਥੇ ਜਾ ਕੇ ਲਾਈਏ। ਉਹ ਸਥਾਨ ਜਿਹੜੇ ਸਾਨੂੰ ਅੱਜ ਅਰਦਾਸਾਂ ਬੇਨਤੀਆਂ ਹੋ ਰਹੀਆਂ ਆ, ਮਹਾਰਾਜ ਰਾਹ ਖੋਲ ਰਹੇ ਆ। ਜੇ ਅੱਜ ਸਾਨੂੰ ਚੋਹਾ ਸਾਹਿਬ ਦੀ ਤੁਸੀਂ ਸੇਵਾ ਵੇਖ ਰਹੇ ਹੋ ਕਿ ਆਲਮੋਸਟ ਕੰਪਲੀਟ ਹੋ ਚੁੱਕੀ ਆ। ਮਾਤਾ ਜੀ ਦਾ ਸਥਾਨ ਜਿਹੜਾ ਆ ਉਹ ਇੱਕ 10x10 ਜਿਹੜਾ ਕਮਰਾ ਆ, ਉਦੋਂ ਬਾਅਦ ਚ ਅਸੀਂ ਐਕਸਟੈਂਡ ਕਰਕੇ ਉਹਦੀ ਸੇਵਾ ਹੋ ਰਹੀ ਆ। ਜਿਹੜੇ ਵਿਦੇਸ਼ਾਂ 'ਚ ਸਿੱਖ ਬੈਠ ਰਹੇ ਆ ਉਹ ਕੁਝ ਵੀ ਕਰ ਸਕਦੇ ਆ, ਸਮਰੱਥ ਆ। ਬਿਲਕੁਲ, ਐਨੀਥਿੰਗ ਇਜ਼ ਪੋਸੀਬਲ। ਬਿਲਕੁਲ, ਸਾਰਾ ਕੁਝ ਹੋ ਸਕਦਾ ਹੈ। ਜੇ ਉਹ ਕਬਜ਼ਾ ਕਰ ਸਕਦੇ ਤੇ ਆਪਾਂ ਵੀ ਤੇ ਸਾਂਭ ਸਕਦੇ ਹਾਂ। ਅਸੀਂ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਤੇ ਉਹਨਾਂ ਨੇ ਕਬਜ਼ੇ ਕੀਤੇ ਸੀ ਜਿਹੜੇ ਘਰ ਪਏ ਸੀ। ਸਿੱਖ ਜਿਹੜਾ ਆ, ਸਿੱਖ ਧੱਕਾ ਨਹੀਂ ਕਰਦਾ ਕਿਸੇ ਦਾ। ਕਬਜ਼ੇ ਕੀਤੇ ਵੀ, ਸਾਡਾ ਥਾਂ ਸੀ, ਖਾਲਸਾ ਪੰਥ ਦਾ ਥਾਂ ਸੀ, ਮਾਤਾ ਜੀ ਦਾ ਜਨਮ ਸਥਾਨ ਆ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੀ ਪੈਸਾ ਪੁੱਛੋ ਕਿੰਨਾ। ਉਹਨਾਂ ਨੇ ਮੂੰਹ ਮੰਗੀ ਜਿਹੜੀ ਰਕਮ ਦੇ ਕੇ
ਅਸੀਂ ਉਹ ਘਰ ਦੁਬਾਰਾ ਲਏ। ਘਰ ਦੁਬਾਰਾ ਲਾਇਆ। ਸੋ ਇੱਥੇ ਨਾ ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ ਨਾ, ਉਹਨਾਂ ਨੂੰ ਫੇਰ ਬੇਨਤੀ ਅਪੀਲ ਮੈਂ ਇਹੀ ਕਰਨਾ ਚਾਹੁੰਦਾ, ਅਸੀਂ ਆਪਣੇ ਵੱਲੋਂ ਵੀ ਉੱਥੇ ਜਾ ਕੇ ਕੱਲੀਆਂ ਫੋਟੋਆਂ ਖਿਚਾਉਣ ਤੱਕ ਨਾ ਸੀਮਿਤ ਰਹੋ ਜੀ। ਇਹ ਜਿਹੜੇ ਇਸ਼ੂ ਆ, ਇਹ ਜਿਹੜੀ ਚੀਜ਼ ਆ, ਇਹ ਉਥੋਂ ਦੇ ਦੇਖੋ ਆਪਾਂ ਉਹਨਾਂ ਨੂੰ ਨਾਲ ਮਿਲਾ ਕੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਉਹ ਕਰਾਉਣੀਆਂ, ਕਿਉਂਕਿ ਅਗਲਿਆਂ ਦੀ ਕੰਟਰੀ ਆ, ਅਗਲਿਆਂ ਨੇ ਜਿਹੜਾ ਉਹ ਕਰਨਾ ਆ, ਬਿਲਕੁਲ। ਤੇ ਉਹਨਾਂ ਨੂੰ ਨਾਲ ਮਿਲਾ ਕੇ ਜਿਹੜਾ ਚਲਾਉਣਾ, ਉਹਨਾਂ ਨੂੰ ਦੱਸਣਾ ਵੀ ਆਹ ਸਾਡੇ ਇਸ਼ੂਜ਼ ਆ, ਇਹ ਸੇਵਾ ਸੰਭਾਲਦਾ ਸਾਡਾ ਮੇਨ ਜਿਹੜਾ ਇਸ ਦੇ ਵਿੱਚ ਆ। ਇਹ ਨਹੀਂ ਵੀ ਆਪਾਂ ਜਾਣਾ ਆ ਤੇ ਜਾ ਕੇ ਉੱਥੇ ਸ਼ਾਪਿੰਗ ਕਰਕੇ ਇਕੱਲਾ ਵਾਪਸ ਆ ਜਾਣਾ ਤੇ ਫੋਟੋ ਖਿਚਾ ਕੇ ਜਿਹੜਾ ਵਾਪਸ ਆ ਜਾਣਾ। ਇਹ ਜਿਹੜਾ ਇਸ਼ੂ ਵੀ ਜਿਹੜਾ ਉਹ ਨਾਲ ਚੱਕੋ। ਹਾਂਜੀ, ਜੇ ਆਪਣੀ ਇੱਜ਼ਤ ਬਹੁਤ ਕਰਦੇ ਆ, ਬਹੁਤ ਚੰਗੀ ਗੱਲ ਆ, ਡਾਲਰ ਨੂੰ ਵੀ ਸਲਾਮ ਆ। ਇਹ ਵੀ ਜਿਹੜੀ ਚੀਜ਼ ਨਾਲ ਜਿਹੜੀ ਉਹ ਮਾੜੀ ਜੀ ਸਮਝਣ ਦੀ ਜਿਹੜੀ ਉਹ ਕੋਸ਼ਿਸ਼ ਕਰੋ, ਪਰ ਇਹ ਜਿਹੜੀ ਚੀਜ਼ ਆਪਾਂ ਨਾਲ ਆ ਮਰਿਆਦਾ ਦੀ, ਉਸ ਥਾਵਾਂ ਨੂੰ ਜਿਹੜਾ ਉਹ ਬਚਾਉਣ ਦੀ, ਉਹ ਵੀ ਉਪਰਾਲੇ ਜਿਹੜੇ ਉਹ ਨਾਲ ਕਰਨੇ ਆ। ਆਪਾਂ ਕਾਰ ਸੇਵਾ ਵਾਲੇ ਬਾਬਿਆਂ ਦੇ ਮਗਰ ਤਾਂ ਝੱਟ ਦੇਣੀ ਜਿਹੜੀ ਉਹ ਪੈ ਜਾਂਦੇ ਆ ਵੀ ਉਹਨਾਂ ਨੇ ਆਹ ਕਰਤਾ, ਉਹਨਾਂ ਨੇ ਉਹ ਕਰਤਾ। ਆਪਾਂ ਇੱਧਰ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਧਿਆਨ ਦਈਏ। ਗੁਰੂ ਸਾਹਿਬਾਨ ਦਾ ਬਹੁਤ ਜ਼ਿਆਦਾ ਇਤਿਹਾਸ, ਜਿਹੜਾ ਸਿੱਖ ਰਾਜ ਦਾ ਬਹੁਤ ਜ਼ਿਆਦਾ ਇਤਿਹਾਸ ਉਧਰਲੇ ਪਾਸੇ ਆ, ਤੇ ਉਸ ਨੂੰ ਆਪਾਂ ਸਾਂਭਣ ਦੀ ਜਿਹੜੀ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰੀਏ। ਸੋ ਭਾਈ ਰਣਜੀਤ ਸਿੰਘ ਜੀ, ਜਾਂਦੇ ਤੁਸੀਂ ਸੰਗਤਾਂ ਨੂੰ ਕੀ ਬੇਨਤੀ ਅਪੀਲ ਕਰਨਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਆ ਤੁਸੀਂ ਜੋ ਤੁਸੀਂ ਉੱਥੇ ਦੇਖ ਕੇ ਆਏ ਉਸ ਦੇ ਬਾਬਤ, ਤੇ ਕੀ ਸੰਗਤਾਂ ਨੂੰ ਅਪੀਲ ਆ? ਜੀ, ਸੰਗਤਾਂ ਨੂੰ ਦਾਸ ਨਿਮਰਤਾ ਸਦ ਇਹੀ ਬੇਨਤੀ ਕਰਦਾ ਆ ਕਿ ਪੀ ਕੇ ਅੰਮ੍ਰਿਤ ਖੰਡੇ ਬਾਟੇ ਦਾ ਕੱਲਾ 1.25 ਲੱਖ ਹੋ ਜਾਏ, ਨਾ ਡਰਦਾ ਦੁਸ਼ਮਣ ਤੋਂ ਨਾ ਫੋਕਾ ਰੋਬ ਜਮਾਏ। ਅਸੀਂ ਫੈਲੇ ਹੋਏ ਆ ਤੇਰੇ ਰਾਹ ਚ ਕੋਣੇ ਧੰਨ ਮਾਤਾ ਸਾਹਿਬ ਕੌਰ ਦੇ ਧੀਆਂ ਪੁੱਤਰ ਖਤਮ ਕਦੇ ਨਾ ਹੋਣੇ। ਸ਼ੇਰਾਂ ਨਾਲ ਪੰਗਾ ਲੈ ਖੱਟਿਆ ਨਹੀਂ ਕਿਸੇ ਨੇ ਫਾਇਦਾ, ਇੱਕ ਕਤਲ ਕਰਾਏ ਤੋਂ ਹੁੰਦੇ ਸਿੰਘ ਸੈਂਕੜੇ ਪੈਦਾ। ਡੁੱਲਾ ਖੂਨ ਸ਼ਹੀਦਾਂ ਦਾ ਸਿੰਘਾ ਅਜਾਈ ਕਦੇ ਨਾ ਜਾਣਾ, ਧੰਨ ਮਾਤਾ ਸਾਹਿਬ ਕੌਰ ਦੇ ਧੀਆਂ ਪੁੱਤਰ ਖਤਮ ਕਦੇ ਨਾ ਹੋਣੇ। ਮੇਰੀ ਇਹੀ ਬੇਨਤੀ ਆ ਕਿ ਜਿਹੜਾ ਮਾਤਾ ਜੀ ਦਾ ਇਹ ਸਥਾਨ ਬਣ ਰਿਹਾ ਆ, ਇਹ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਤਰਸ ਕਰਕੇ ਜੋ ਨਿਤ ਅਰਦਾਸ ਹੁੰਦੀ ਹੈ, ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਆ, ਇਹ ਹੁਣ ਮਾਤਾ ਸਾਹਿਬ ਜੀ ਦਾ ਸਥਾਨ ਬਣ ਰਿਹਾ ਆ। ਆਪ ਜੀ ਵੱਧ ਚੜ ਕੇ ਇਹਦੇ ਵਿੱਚ ਯੋਗਦਾਨ ਪਾਓ, ਤਨ ਮਨ ਧਨ ਕਰਕੇ ਯੋਗਦਾਨ ਪਾਓ ਕਿ ਆਪਾਂ ਇਹ ਜੋ ਅਸਥਾਨ ਬਣ ਰਿਹਾ ਆ, ਇਹਨਾਂ ਨੂੰ ਆਪਾਂ ਬਹਾਲ ਕਰ ਸਕੀਏ, ਇੱਥੇ ਪ੍ਰਕਾਸ਼ ਕਰ ਸਕੀਏ। ਤੇ ਉਦੋਂ ਗਾਂ ਜੋ ਗੁਰੂ ਸਾਹਿਬ ਕਿਰਪਾ ਕਰਨਗੇ, ਤੇ ਜੋ ਸਾਡਾ ਹੋਰ ਵੀ ਉੱਥੇ ਇਤਿਹਾਸ ਆ, ਤੁਸੀਂ ਵੇਖ ਰਹੇ ਹੋ ਕਿ 400 ਤੋਂ ਵੱਧ ਗੁਰਦੁਆਰੇ ਜਿਹੜੇ ਆ ਉਹ ਖੰਡਰ ਬਣ ਰਹੇ ਆ, ਤੇ ਉਹਨਾਂ ਤੇ ਵੀ ਕੰਮ ਹੋ ਸਕਦਾ ਆ। ਤੇ ਮੇਰੀ ਇਹੀ ਬੇਨਤੀ ਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਬਲਾਏ। ਆਪਾਂ ਇਕੱਠੇ ਹੋਈਏ, ਹਰੇਕ ਦੇ ਨਾਲ ਤੁਰੀਏ, ਤੁਰ ਕੇ ਤੇ ਕਿਸੇ ਦੀਆਂ ਸੁਣ ਵੀ ਲਈਏ, ਤੇ ਕੋਈ ਸਾਨੂੰ ਸੁਣਾਉਂਦਾ ਹੈ ਸੁਣ ਵੀ ਲਈਏ, ਨੀਵੇਂ ਹੋ ਕੇ ਕੰਮ ਕਰਾਈਏ। ਤੇ ਇਹ ਦਾਸ ਬੇਨਤੀ ਕਰਦਾ। ਤੇ ਹੁਣ ਮੈਂ ਭਾਈ ਸਤਪ੍ਰੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਇਸ ਰਣਜੀਤ ਨਗਾਰਾ ਦੇ ਕਿੱਦਾਂ ਉਹ ਹੈਲਪ ਕਰ ਸਕਦੇ, ਕੀ ਇਨਫੋਰਮੇਸ਼ਨ ਆ ਉਹ ਜਿਹੜੀ ਉਹ ਸਾਂਝ ਪਾਉਣਗੇ। ਸੋ ਸਤਪ੍ਰੀਤ ਸਿੰਘ ਜੀ, ਰਣਜੀਤ ਨਗਾਰਾ ਦੇ ਦੁਆਰਾ ਜਿਹੜਾ ਉਦਮ ਹੁਣ ਚੱਲ ਰਿਹਾ ਆ, ਜੇ ਕਿਸੇ ਨੇ ਕੋਈ ਮਦਦ ਕਰਨੀ ਆ ਜਾਂ ਜਾਣਕਾਰੀ ਲੈਣੀ ਆ, ਤੁਸੀਂ ਕੀ ਕਰ ਰਹੇ ਆ, ਕਿੱਦਾਂ ਕਰ ਰਹੇ ਹੋ, ਕਿੱਥੋਂ ਇਨਫੋਰਮੇਸ਼ਨ ਪ੍ਰਾਪਤ ਹੋ ਸਕਦੀ ਆ? ਹਾਂਜੀ, ਹੁਣ ਟੈਕਨੋਲੋਜੀ ਦਾ ਯੁੱਗ ਹੈ, ਹਰ ਚੀਜ਼ ਆਨਲਾਈਨ ਅਵੇਲੇਬਲ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਰਿਕਮੈਂਡਡ ਹੈ ਵੀ ਉਹ www.ranjitnagara.org ਤੇ ਜਾਣ, RANJITNAGARA.org। ਠੀਕ ਹੈ, ਉਹਦੇ ਉੱਤੇ ਜਾ ਕੇ ਅਪਡੇਟਸ ਵੀ ਵੇਖ ਸਕਦੇ ਆ, ਡੋਨੇਸ਼ਨ ਵੀ ਦੇ ਸਕਦੇ ਆ, ਤਨ ਮਨ ਧਨ ਦੇ ਨਾਲ, ਜਿੱਦਾਂ ਰਣਜੀਤ ਸਿੰਘ ਨੇ ਗੱਲ ਕੀਤੀ, ਸੇਵਾ ਕਰ ਸਕਦੇ ਆ। ਬਿਲਕੁਲ, ਤਨ ਦੇ ਨਾਲ ਉੱਥੇ ਫਿਜ਼ੀਕਲੀ ਜਾ ਸਕਦੇ ਆ, ਸਥਾਨ ਵੇਖ ਸਕਦੇ ਆ, ਉਹਦਾ ਨਿਰੀਖਣ ਕਰ ਸਕਦੇ ਆ। ਜਦੋਂ ਜਾਂਦੇ ਆ ਉਦੋਂ ਮੰਗ ਕਰੋ ਵੀ ਅਸੀਂ ਉੱਥੇ ਜਾ ਕੇ ਦੇਖਣਾ ਆ। ਤੇ ਮਨ ਦੇ ਨਾਲ ਅਰਦਾਸਾਂ ਕੀਤੀਆਂ ਜਾ ਸਕਦੀਆਂ ਹਨ ਵੀ ਇਹ ਬਹਾਲ ਹੋਣ, ਤੇ ਧਨ ਦੇ ਨਾਲ ਜੋ ਵੀ ਤਿਲ ਫੁੱਲ ਭੇਟਾ ਹੈ ਪਾਈ ਜਾ ਸਕਦੀ ਹੈ, ਤੇ ਉਹ ਵੈਬਸਾਈਟ ਤੋਂ ਪਾਈ ਜਾ ਸਕਦੀ ਹੈ। ਹੋ ਜੇ ਕਿਸੇ ਨੇ ਫੋਨ ਦੇ ਦੁਆਰਾ ਸੰਪਰਕ ਕਰਨਾ ਹੋਵੇ ਤਾਂ 209 707 7577 209 707 7577 ਤੇ ਜਾ ਕੇ ਕਰ ਸਕਦਾ ਹੈ। ਠੀਕ ਹੈ, ਬੈਸਟ ਵੇ ਕੰਟੈਕਟ ਦਾ ਟੈਕਸਟ ਮੈਸੇਜ ਜਾਂ WhatsApp ਹੈ, ਤੇ WhatsApp ਵੀ ਚੱਲਦਾ ਹੈ। ਠੀਕ ਹੈ, ਕਿਉਂਕਿ ਕਈ ਵਾਰੀ ਕਈ ਬੰਦਾ ਬਿਜ਼ੀ ਹੁੰਦਾ ਹੈ ਜਾਂ ਰਾਈਟ ਵੇ ਆਨਸਰ ਨਹੀਂ ਜਾਂਦਾ, ਜੇ ਮੈਸੇਜ ਹੋਵੇ ਤਾਂ ਉਹਦਾ ਆਨਸਰ ਦਿੱਤਾ ਜਾਂਦਾ ਹੈ। ਸੋ ਸਭ ਤੋਂ ਵਧੀਆ ਵੇ ਵੈਬਸਾਈਟ ਤੇ ਜਾਣਾ, ਈਮੇਲ info@ranjitnagara.org ਤੇ ਜਾ ਕੇ ਕੀਤੀ ਜਾ ਸਕਦੀ ਹੈ। ਤੇ ਇਸ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਵੀ ਚਾਹੇ ਤਨ ਦੇ ਨਾਲ, ਚਾਹੇ ਮਨ ਦੇ ਨਾਲ, ਚਾਹੇ ਧਨ ਦੇ ਨਾਲ, ਵੱਧ ਤੋਂ ਵੱਧ ਆਪਾਂ ਨੂੰ ਹਿੱਸਾ ਤਿਲਫੁਲ ਪਾਉਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨੂੰ ਅਸੀਂ ਉਹਨਾਂ ਹੀ ਸਥਾਨਾਂ ਨੂੰ ਦੁਬਾਰਾ ਬਹਾਲ ਕਰੀਏ ਜਿਹੜੇ ਕਿ ਕਦੇ 1834 ਦੇ ਵਿੱਚ ਜਾਂ 18ਵੀਂ ਸਦੀ ਦੇ ਵਿੱਚ ਬਹਾਲ ਸਨ, ਜਦੋਂ ਮਹਾਰਾਜਾ ਰਣਜੀਤ ਸਿੰਘ ਸੀ। ਉਹ ਦੌਰ ਆਪਾਂ ਫਿਰ ਮੁੜ ਕੇ ਲੈ ਕੇ ਆਈਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪੰਜਾਬੀ ਰੇਡੀਓ USA ਦਾ, ਡਾਕਟਰ ਹਰਜੋਤ ਸਿੰਘ ਜੀ, ਭਾਈ ਰਾਜ ਕਰਨਵੀਰ ਸਿੰਘ ਜੀ, ਸਾਰੀ ਟੀਮ ਦਾ, ਜਿਨ੍ਹਾਂ ਨੇ ਬਹੁਤ ਕਿਰਪਾ ਕਰਕੇ ਸਾਡੇ ਇਸ ਰਣਜੀਤ ਨਗਾਰਾ ਦੇ ਹੈੱਡ ਆਫਿਸ ਮੰਟੀਕਾ ਕੈਲੀਫੋਰਨੀਆ USA ਵਿੱਚ ਆ ਕੇ ਤੁਸੀਂ ਇੰਟਰਵਿਊ ਕੀਤੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ।